ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 26 ਦਸੰਬਰ 2024 13 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਬਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਫਤਿਹਗੜ੍ਹ ਸਾਹਿਬ ਜੀ ਦੀ ਜਿਹੜੀ ਪਾਵਨ ਧਰਤੀ ਤੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ 3 ਰੋਜ਼ਾ ਸ਼ਹੀਦੀ ਜੋੜ ਮੇਲਾ ਜਿਹੜਾ ਆਰੰਭ ਹੋ ਚੁੱਕਾ ਔਰ ਸਫਰੇ ਸ਼ਹਾਦਤ ਦਾ ਜਿਹੜਾ ਨਗਰ ਕੀਰਤਨ ਰੂਪੀ ਕਾਫਲਾ ਜਿਹੜਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਹਨ ਉਹ ਵੀ ਉੱਥੇ ਪਹੁੰਚ ਚੁੱਕੇ ਨੇ। ਸੋ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਬੜੇ ਵਿਰਾਗਮਈ ਰਸ ਵਿੱਚ 320 ਵਰੇ ਪਹਿਲਾਂ ਦੀਆਂ ਇਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਰਹੀਆਂ ਨੇ। ਪਰ ਦੇਖਣਾ ਇਹ ਹੈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਦੇ 6 ਸਾਲ ਦੇ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਜੋਤੀ ਸਰੂਪ ਪਾਵਨ ਅਸਥਾਨ ਤੇ ਨਿਸ਼ਾਨ ਸਾਹਿਬ ਗੱਡ ਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਗਈ ਸੀ। ਸੋ ਇਹ ਜਿਹੜਾ ਜਵਾਬ ਹੈ ਸ਼ਹਾਦਤਾਂ ਦਾ। ਪਰ ਕੀ ਅੱਜ ਮੌਜੂਦਾ ਭਾਰਤੀ ਹਾਕਮਾਂ ਦੇ ਹੱਥੋਂ ਲੱਖਾਂ ਸ਼ਹੀਦ ਕਰਵਾ ਕੇ ਸਿੱਖ ਪੰਥ ਖਾਲਿਸਤਾਨ ਦਾ ਜਿਹੜਾ ਐਦ ਹੈ ਉਹ ਕਾਇਮ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟਿਮੋਰ ਮੈਰੀਲੈਂਡ ਤੋਂ ਆਪਣੇ ਵੀਰ ਹਰਜੀਤ ਸਿੰਘ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਮੇਸ਼ਾ ਹੀ ਇਸ ਪਰਿਵਾਰ ਨੇ ਜਿੱਥੇ ਪੰਥਕ ਸਟਰਗਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਪਾ ਰਹੇ ਨੇ। ਉੱਥੇ ਟੀਵੀ 84 ਦੇ ਖੈਰ ਖਵਾਹ ਨੇ, ਸਫਲ ਕਾਰੋਬਾਰੀ ਨੇ ਔਰ ਲਿਬਰਲੀ ਹਮੇਸ਼ਾ ਟੀਵੀ 84 ਦੇ ਲਈ ਉਹ ਕੰਟਰੀਬਿਊਟ ਕਰਦੇ ਨੇ। ਉਹਨਾਂ ਨੂੰ ਆਪਣੀ ਸੋਭਾ ਪਸੰਦ ਨਹੀਂ ਹੈ, ਉਹ ਨਾਂ ਲੈਣਾ ਵੀ ਬਹੁਤਾ ਪਸੰਦ ਨਹੀਂ ਕਰਦੇ। ਸੋ ਮੈਂ ਇਸ ਲਈ ਬਹੁਤਾ ਉਹਨਾਂ ਬਾਰੇ ਨਹੀਂ ਕਹਾਂਗਾ ਪਰ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਟਰਗਲ ਦੇ ਵਿੱਚ ਔਰ ਅੱਜ ਵੀ ਸਾਬਤ ਕਦਮਾਂ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਦੇ ਲਈ, ਕੌਮੀ ਕਰ ਖਾਲਿਸਤਾਨ ਦੇ ਲਈ ਨਾ ਸਿਰਫ ਉਹ ਜ਼ਬਾਨੀ ਕਲਾਮੀ ਗੱਲ ਕਰਦੇ ਨੇ ਪਰ ਉਹ ਆਪਣਾ ਯੋਗਦਾਨ ਵੀ ਪਾਉਂਦੇ ਨੇ ਹਰ ਖੇਤਰ ਦੇ ਵਿੱਚ। ਇਹ ਦਿਨ ਸ਼ਹੀਦੀ ਪੰਦਰਵਾੜਾ ਅਸੀਂ ਕੱਲ੍ਹ ਕਿਉਂਕਿ ਕ੍ਰਿਸਮਸ ਦਾ ਦਿਨ ਹੋਣ ਕਰਕੇ ਆਲਮੋਸਟ ਸਾਰੇ ਪਾਸੇ ਸਾਡੇ ਸਟੂਡੀਓ ਦੇ ਵਿੱਚ ਵੀ ਛੁੱਟੀ ਸੀ। ਫਿਰ ਅਸੀਂ ਵੀ ਅੰਦਾਜ਼ਾ ਲਾਇਆ ਕਿ ਭਾਈ ਛੁੱਟੀ ਕਰ ਦੇਣਾ ਹੀ ਬਿਹਤਰ ਹੈ। ਲੇਕਿਨ ਸਾਡੇ ਲਈ ਤਾਂ ਇਹ ਜਿਹੜੇ ਦਿਨ ਸਾਰੇ ਚੱਲ ਰਹੇ ਨੇ ਸ਼ਹੀਦੀ ਪੰਦਰਵਾੜਾ ਇਹ ਬਾਰ-ਬਾਰ ਇਸ ਗੱਲ ਦਾ ਰਿਮਾਈਂਡਰ ਨੇ ਹੀ ਨਹੀਂ ਕਿ 320 ਵਰੇ ਪਹਿਲਾਂ ਕੀ ਹੋਇਆ
ਅਨੰਦਪੁਰ ਦਾ ਕਿਲ੍ਹਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਸਰਹੰਦ ਦੀ ਕੰਧ। ਪਰ ਜਿਨ੍ਹਾਂ ਨੇ ਇਸ ਸਾਰੇ ਪਿਛਲੇ 4 ਦਹਾਕਿਆਂ ਦੇ ਸਫ਼ਰ ਨੂੰ ਪਿੰਡੇ ਤੇ ਵੀ ਹੰਡਾਇਆ ਜਾਂ ਆਪਣੀਆਂ ਅੱਖਾਂ ਨਾਲ ਦੇਖਿਆ, ਚਸ਼ਮਦੀਦ ਨੇ, ਜਾਂ ਜਿਹੜੀ ਅਗਲੀ ਜਨਰੇਸ਼ਨ ਇਸ ਬਾਰੇ ਪੜ੍ਹਦੀ ਹੈ, ਉਹ ਜਦੋਂ ਇਸ ਸਾਰੇ ਨੂੰ ਰਿਲੇਟ ਕਰਨਾ ਚਾਹੁੰਦੀ ਹੈ ਤਾਂ ਫਿਰ ਜ਼ਾਹਰ ਹੈ ਕਿ ਵੀ ਇਸ ਤੋਂ ਵੱਧ ਕੇ ਜਦੋਂ ਅਸੀਂ ਇਸ ਪੰਦਰਵਾੜੇ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਉਹਨਾਂ ਦਾ ਜ਼ਿਕਰ ਕਰ ਰਹੇ ਹਾਂ, ਤਾਂ ਫਿਰ ਉਸ ਪ੍ਰਸੰਗ ਦੇ ਵਿੱਚ ਵੀ ਕਿ ਉਸ ਦੀ ਇੰਨੀਆਂ ਵੱਡੀਆਂ ਕੁਰਬਾਨੀਆਂ, ਸਰਬੰਸ ਕੁਰਬਾਨ ਕਰਨ ਦਾ ਰਸਤਾ 10ਵੇਂ ਪਾਤਸ਼ਾਹ ਨੇ ਕਿਉਂ ਚੁਣਿਆ। ਬਿਲਕੁਲ। ਤੇ ਅੱਜ ਜਦੋਂ ਅਸੀਂ ਇਹਨਾਂ 4 ਦਹਾਕਿਆਂ ਵਿੱਚ 1.5 ਲੱਖ 2 ਲੱਖ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਤੇ ਫਿਰ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਨ੍ਹਾਂ ਨੇ ਅੱਜ ਇਹ ਰਸਤਾ ਚੁਣਿਆ, ਕੀ ਇਹ ਰਸਤਾ ਉਸ ਰਸਤੇ ਤੋਂ ਕੋਈ ਹਟਵਾਂ, ਕੋਈ ਵੱਖਰਾ ਹੈ? ਕਿਉਂਕਿ ਜੇ ਉਸ ਰਸਤੇ ਤੇ ਤੁਰ ਕੇ ਸਰਬੰਸ ਕੁਰਬਾਨ ਕਰਕੇ ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਉਸ ਦਾ ਆਨਸਰ ਤਾਂ ਉਹ ਸਾਹਿਬਜ਼ਾਦਿਆਂ ਨੇ ਦਿੱਤਾ ਹੋਇਆ ਸੀ। ਔਰ ਜਦੋਂ ਅਸੀਂ ਬੇਸ਼ੱਕ ਜਿਹੜੇ ਸ਼ਾਇਰ ਹੁੰਦੇ ਨੇ, ਫਿਲਾਸਫਰ ਹੁੰਦੇ ਨੇ, ਲਿਖਾਰੀ ਹੁੰਦੇ ਨੇ, ਉਹ ਆਪਣੇ ਸੋਚ ਦੇ ਖੰਭਾਂ ਦੇ ਉੱਤੇ ਜਾ ਕੇ ਬਹੁਤ ਕੁਝ ਜਿਹੜਾ ਉਹ ਇਮੇਜਿਨ ਕਰਦੇ ਨੇ ਵੀ ਕੀ ਚੱਲ ਰਿਹਾ। ਔਰ ਬਹੁਤ ਵਾਰ ਹੁਣ ਵੀ ਅਸੀਂ ਜਦੋਂ ਮੈਂ ਵਿੰਡਜ਼ਰ ਵੀ ਸੀ ਔਰ ਮੈਂ ਦੇਖ ਰਿਹਾ ਸੀ, ਸਾਡੇ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਜਿਹੜੇ ਕਥਾਵਾਚਕ ਸਨ, ਉਹ ਲੰਬੀ ਚੌੜੀ ਕਹਾਣੀ ਚਮਕੌਰ ਦੀ ਗੜੀ 'ਚ 10ਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ ਕੀ ਕਿਹਾ, 10ਵੇਂ ਪਾਤਸ਼ਾਹ ਨਿਕਲੇ, ਮ੍ਰਿਤਕ ਸਰੀਰ ਨੇ ਸਾਹਿਬਜ਼ਾਦਿਆਂ ਦੇ, ਉਹਨਾਂ ਦਾ ਕੀ ਡਾਇਲੌਗ ਹੋਇਆ, ਸਾਹਿਬਜ਼ਾਦਿਆਂ ਦਾ ਆਪਸ ਦੇ ਵਿੱਚ ਕੀ ਡਾਇਲੌਗ ਹੋਇਆ। ਹਾਲਾਂਕਿ ਕੋਈ ਉੱਥੇ ਮੌਜੂਦ ਨਹੀਂ ਹੈ, ਲੇਕਿਨ ਇਹ ਇੱਕ ਤੁਹਾਡੀ ਜਿਹਨੂੰ ਤੁਸੀਂ ਇਮੈਜੀਨੇਸ਼ਨ ਵੀ ਹੁੰਦੀ ਹੈ, ਪਰ ਤੁਸੀਂ ਉਸ ਸਾਰੇ ਵਾਕਿਆ ਨੂੰ, ਕਿਉਂਕਿ ਜਿਹੜਾ ਐਂਡ ਰਿਜ਼ਲਟ ਹੈ, ਕਨਕਲੂਜਨ ਹੈ, ਉਹ ਸ਼ਹਾਦਤ ਦੇ ਰੂਪ 'ਚ ਨਿਕਲਦਾ ਹੈ। ਔਰ ਉਹਦੇ 'ਚ ਤੁਸੀਂ ਫਿਰ ਇੱਕ ਤਰੀਕਾ ਵੀ ਹੈ, ਅਸੀਂ ਸਾਰੇ ਇਮੋਸ਼ਨਲ ਲੋਕ ਹਾਂ। ਮੈਂ ਜਿਵੇਂ ਇਸਲਾਮ ਦੇ ਹਵਾਲੇ ਨਾਲ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਵੀ ਜਿਹਨੂੰ ਮਰਸੀਆ ਕਹਿੰਦੇ ਨੇ, ਜਦੋਂ ਖਾਸ ਤੌਰ 'ਤੇ ਜਿਹੜਾ ਆਪਣੇ ਹਸਨ ਤੇ ਹੁਸੈਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਸਨ, ਜਿਨ੍ਹਾਂ ਨੂੰ ਦੇ ਲਈ ਦੋਤੇ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਔਰ ਉਸ ਖਿੱਤੇ ਦੇ ਵਿੱਚ ਨਵਾਸਾ, ਨਵਾਸੀ ਇਹ ਲਫ਼ਜ਼ ਕਹੇ ਜਾਂਦੇ ਨੇ। ਹੁਣ ਹਾਲਾਂ ਕਰਬਲਾ ਦਾ ਮੈਦਾਨ, ਉਸ ਦੀ ਜੇ ਤੁਸੀਂ ਹਿਸਟੋਰੀਕਲ ਔਰ ਦੂਸਰਾ ਪਾਰਟ ਦੇਖੋ ਤੇ ਉਸ ਦੇ ਅੱਜ ਹੀ ਸਾਡੇ ਬੜੇ ਹੀ ਪਿਆਰੇ ਤਹਿਸੀਨ ਕੁਰੈਸ਼ ਸਾਹਿਬ, ਜਿਹੜੇ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਵੀ ਪ੍ਰੋਫੈਸਰ ਹੈ ਯੂਨੀਵਰਸਿਟੀ 'ਚ, ਔਰ ਉਹਨਾਂ ਦੇ ਬੜੇ ਲਰਨਡ ਸਕਾਲਰ ਵੀ ਨੇ, ਔਰ ਉਹਨਾਂ ਦੇ ਨਾਲ ਮੈਂ ਗੁਫ਼ਤਗੂ ਕਰ ਰਿਹਾ ਸੀ ਕੁਛ ਜਿਹੜੀਆਂ ਹਦੀਸਾਂ ਦੇ ਹਵਾਲੇ ਨਾਲ, ਔਰ ਫਿਰ ਕੁਦਰਤੀ ਕਰਬਲਾ ਦਾ ਜ਼ਿਕਰ ਚੱਲਿਆ, ਔਰ ਮੈਂ ਉਹਨਾਂ ਦੇ ਨਾਲ ਇਹ ਟੱਚ ਬੇਸ ਕੀਤਾ ਕਿ ਵੀ ਇਹ ਜਿਹੜਾ ਸਾਰਾ ਵਾਕਿਆ ਹੈ, ਇੱਕ ਤਾਂ ਉਹ ਅੰਦਾਜ਼ ਹੈ ਜਿਵੇਂ ਉਹਨੂੰ ਸੁਣਾਇਆ ਜਾਂਦਾ ਹੈ, ਇੱਕ ਹਿਸਟੋਰੀਕਲ ਪਰਸਪੈਕਟਿਵ ਤੋਂ ਉਹ ਸਾਰਾ ਕੀ ਹੈ, ਔਰ ਉਹਦੇ 'ਚ ਮੈਨੂੰ ਬਹੁਤ ਕੁਛ ਜਿਹੜਾ ਹੈ ਉਹ ਨਵਾਂ ਵੀ ਪਤਾ ਲੱਗਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਉਹ ਦਿਨ ਆਉਂਦੇ ਨੇ ਹਸਨ ਹੁਸੈਨ ਦੀ ਸ਼ਹਾਦਤ ਨਾਲ ਜੁੜੇ, ਕਰਬਲਾ ਦਾ ਮੈਦਾਨ, ਉਹਨਾਂ ਦੇ ਜਿਹੜੇ ਮਰਸੀਏ ਪੜ੍ਹਦੇ ਨੇ ਜਾਂ ਜਿਹੜੇ ਲੋਕ ਬੜੇ ਡਿਸਕ੍ਰਿਪਟਿਵ ਅੰਦਾਜ਼ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਰਵਾ ਸਕਣ, ਉਹ ਫਿਰ ਜਦੋਂ ਤਾਜ਼ੀਏ ਵੀ ਕੱਢੇ ਜਾਂਦੇ ਨੇ, ਉਦੋਂ ਵੀ ਜਿਸ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਵੀ ਹਰਟ ਕੀਤਾ ਜਾਂਦਾ, ਹਾਲਾਂ ਉਹ ਰਿਮਾਈਂਡਰ ਹੁੰਦਾ ਹੈ ਕਿ ਵੀ ਕਿਵੇਂ 60 ਵਜੇ, ਕਿਵੇਂ ਪਾਣੀ ਕਰਦੇ ਆ, ਜਿਹੜੇ ਪਿਆਸੇ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀ ਜਿਹੜੇ ਨੇ, ਸਾਰਾ ਕਬੀਲਾ ਜਿਹੜੇ ਸੀ ਇਮਾਮ ਹੁਸੈਨ ਦੇ, ਉਹ ਮਾਰੇ ਗਏ। ਪਰ ਉਹ ਤੁਸੀਂ ਉਹਨੂੰ ਰੀਵਿਜ਼ਿਟ ਕਰ ਰਹੇ ਹੁੰਦੇ ਹੋ, 1400 ਸਾਲ ਤੋਂ ਉਸ ਨੂੰ ਦੁਹਰਾਇਆ ਜਾਂਦਾ ਹੈ। ਹਾਲਾਂ ਸੁੰਨੀ ਇਸਲਾਮ ਇਸ ਕਿਸਮ ਦੇ ਬਹੁਤ ਐਕਸਟ੍ਰੀਮ ਦਾ, ਕਿਉਂਕਿ ਇਸਲਾਮ ਵੀ ਭਾਣੇ 'ਚ ਮੰਨਣ ਤੇ ਹੁਕਮ 'ਚ ਰਹਿਣ ਦੀ ਗੱਲ ਕਰਦਾ, ਸੋ ਉਹਦੀ ਇਜਾਜ਼ਤ ਨਹੀਂ ਦਿੰਦਾ, ਲੇਕਿਨ ਉਹ ਇੱਕ ਤੁਸੀਂ ਉਹਨਾਂ ਪਲਾਂ ਨੂੰ ਰੀਵਿਜ਼ਿਟ ਕਰ ਰਹੇ ਹੁੰਦੇ ਹੋ ਵੀ ਕੀ ਹੈ। ਸੋ ਮੈਂ ਬਹੁਤ ਵਾਰੀ ਦੇਖਦਾ ਵੀ ਇਹ ਸਾਡੇ ਨਵਾਂ ਹੀ ਇੱਕ ਟ੍ਰੈਂਡ ਵੀ ਸ਼ੁਰੂ ਹੋਇਆ ਵੀ ਅਸੀਂ ਬਹੁਤ ਜ਼ਿਆਦਾ, ਸਾਡੇ ਕਵੀਸ਼ਰ ਵੀ ਔਰ ਕੀਰਤਨੀਏ ਵੀ ਔਰ ਗੀਤਾਂ ਦੇ ਰੂਪ 'ਚ ਵੀ ਬਹੁਤ ਸਾਰਾ ਮਾਹੌਲ ਉਹ ਵੈਰਾਗ ਵਾਲਾ ਤਾਂ ਅਸੀਂ ਸਿਰਜਦੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਲਾ ਯਾਰ ਖਾਂ ਯੋਗੀ ਦੀ ਲਿਖਤਾਂ ਦੋਨੋਂ ਹੀ ਸ਼ਹੀਦਾਨੇ ਵਫਾ ਤੇ ਉਹਨਾਂ ਦਾ ਸਾਕਾ ਸਰਹੰਦ ਜੋ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲਿਖਿਆ, ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਕਿਸਮ ਦਾ ਮਰਸੀ ਹੈ। ਉਹਦੇ 'ਚ ਹਿਸਟਰੀ ਦਾ ਕਾਫੀ ਪਾਰਟ ਉਹ ਸੀ ਜਦੋਂ ਅੱਲਾ ਯਾਰ ਖਾਂ ਯੋਗੀ
ਲਾਹੌਰ ਦੇ ਵਿੱਚ ਰਹਿੰਦੇ ਸਨ, ਜੋ ਸਿੱਖ ਦੀਵਾਨਾਂ ਦੇ ਵਿੱਚ ਉਹਨਾਂ ਨੇ ਸੁਣਿਆ ਜਾਂ ਸਿੱਖਾਂ ਦਾ ਨੈਰੇਟਿਵ ਸੀ, ਥੋੜ੍ਹਾ ਬਹੁਤ ਉਹਦੇ ਵਿੱਚ ਇਮੈਜੀਨੇਸ਼ਨ ਵੀ ਹੈ, ਥੋੜ੍ਹਾ ਬਹੁਤ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਇੱਕ ਸ਼ਾਇਰ ਜਿਵੇਂ ਆਪਣਾ ਜਿਹੜਾ ਇਲਮ ਹੁੰਦਾ ਹੈ ਬਾਕੀ ਹਿਸਟਰੀ ਦਾ ਵੀ, ਉਹਨੂੰ ਵੀ ਭਰਨ ਦੀ ਕੋਸ਼ਿਸ਼ ਕਰਦਾ। ਲੇਕਿਨ ਮੈਂ ਇਹ ਸਮਝਦਾ ਵੀ ਉਹਨੂੰ ਬਹੁਤ ਕੋਟ ਕੀਤਾ ਜਾਂਦਾ ਅੱਲਾ ਯਾਰ ਖਾਂ ਯੋਗੀ ਨੂੰ, ਜਿਹੜਾ ਕੁਆਇਟ ਇੱਕ ਟੱਚਿੰਗ ਹੈ। ਲੇਕਿਨ ਜਿੱਥੇ ਜਾ ਕੇ ਉਹ ਕਨਕਲੂਡ ਕਰਦੇ ਨੇ ਅੱਲਾ ਯਾਰ ਖਾਂ ਯੋਗੀ, ਔਰ ਜਿਹੜਾ ਮੈਸੇਜ ਹੈ ਜਿਹੜਾ ਉਸ ਵੇਲੇ ਦੇ ਸਿੱਖਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਆਇਆ, ਔਰ ਉਸੇ ਦਾ ਹੀ ਨਤੀਜਾ ਸੀ ਜਿਵੇਂ ਤੁਸੀਂ ਕਿਹਾ ਕਿ 1704 ਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ। 6 ਸਾਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 1708 ਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਉਸ ਤੋਂ ਕੁਛ ਹਫ਼ਤੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਥਾਪ ਕੇ 5 ਤੀਰ, ਨਗਾਰਾ, ਨਿਸ਼ਾਨ ਸਾਹਿਬ, 5 ਸਿੰਘਾਂ ਦੀ ਕੌਂਸਲ, ਜਿਹੜੇ ਸੋਵਰਨਿਟੀ, ਨਿਸ਼ਾਨ ਸਾਹਿਬ ਵੀ, ਨਗਾਰਾ ਵੀ, ਔਰ ਟਾਸਕ ਕਿ ਹੁਣ ਪੰਜਾਬ ਦੇ ਵਿੱਚ ਜਾ ਕੇ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ ਔਰ ਖਾਲਸਾ ਰਾਜ ਸਥਾਪਿਤ ਕਰਨਾ ਹੈ, ਇਹ ਟਾਸਕ ਦੇ ਕੇ ਤੋਰਦੇ ਨੇ। 1708 ਤੋਂ ਸਰਹੰਦ ਫਤਿਹ ਤੱਕ ਜਿਹੜਾ ਉਹ 2 ਸਾਲ ਲੱਗਦੇ ਨੇ, ਕਿਉਂਕਿ ਰਾਹ 'ਚ ਜਦੋਂ ਦੱਖਣ ਤੋਂ ਆਏ ਹਜ਼ੂਰ ਸਾਹਿਬ ਤੋਂ, ਕਿਵੇਂ ਉਹਨਾਂ ਨੇ ਦਿੱਲੀ ਦੇ ਨੇੜੇ, ਸਹਾਰਨਪੁਰ ਦੇ ਨੇੜੇ ਪਹਿਲੀਆਂ ਵਿਕਟਰੀਜ਼, ਫਿਰ ਕਿਵੇਂ ਜਿਹੜੇ ਹਰਿਆਣੇ ਦੇ ਅੱਜ ਦਾ ਹਰਿਆਣਾ ਉਹਦੇ 'ਚ ਥਾਂ ਥਾਂ ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਜਿੱਤਾਂ ਹਾਸਲ ਕੀਤੀਆਂ, ਹਥਿਆਰ ਲਏ, ਘੋੜੇ ਲਏ, ਖਜ਼ਾਨੇ ਲੁੱਟੇ। ਫਿਰ ਸਢੌਰਾ ਜਿੱਥੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੀ ਧਰਮ ਪਤਨੀ ਨਸੀਰਾਂ, ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਹਮਦਰਦੀ ਪਿਆਰ ਜਤਾਇਆ ਸੀ, ਭੰਗਾਣੀ ਦੇ ਯੁੱਧ ਦੇ ਵਿੱਚ 3 ਜਾਂ 4 ਬੇਟੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਸੈਯਦ ਸਨ, ਔਰ 500 ਤੋਂ ਜ਼ਿਆਦਾ ਉਹਨਾਂ ਦੇ ਮੁਰੀਦ ਸ਼ਹੀਦ ਹੋਏ ਸੀ, ਔਰ ਉਹਨਾਂ ਨੂੰ ਬਾਅਦ ਦੇ ਵਿੱਚ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਸੀ। ਉਹਦਾ ਬਦਲਾ ਫਿਰ ਸਮਾਣਾ, ਜਿਹੜਾ ਬਹੁਤ ਵੱਡਾ ਕਸਬਾ ਜਿੱਥੇ ਕਿ ਵੱਡੇ ਵੱਡੇ ਕਾਜ਼ੀ ਔਰ ਬੜੇ ਬੜੇ ਰੁਤਬਿਆਂ ਵਾਲੇ ਲੋਕ ਜਿਨ੍ਹਾਂ ਨੇ ਜਿਹੜਾ ਮੁਗਲਿਆ ਰਾਜ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਏ, ਜਾਂ ਜਿਹੜੇ ਕਾਜ਼ੀ ਨੇ ਫਤਵਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿੱਤਾ, ਉਹਨੂੰ ਤਹਿ ਤੇਗ ਕੀਤਾ। ਔਰ ਫਿਰ ਜਦੋਂ ਤੱਕ ਅਸੀਂ 12 ਮਈ ਦਾ ਦਿਨ ਦੇਖਦੇ ਹਾਂ 1710 ਜਿਹੜਾ 1710 ਦਾ, ਫਿਰ ਚੱਪੜ ਚਿੜੀ, ਜਿਹਨੂੰ ਕਿ ਛੱਪੜ ਚਿੜੀ ਉਹਦਾ ਪ੍ਰੋਪਰ ਨਾਂ ਹੈ, ਉਸ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਔਰ ਪੰਜਾਬ ਦੇ ਮਾਝਾ, ਮਾਲਵਾ, ਦੁਆਬਾ ਦੇ ਸਾਰੇ ਸਿੱਖ ਜਿਹੜੇ ਇਕੱਠੇ ਹੁੰਦੇ ਨੇ, ਜਿਨ੍ਹਾਂ ਦੇ ਕੋਲ ਕੋਈ ਬਹੁਤੇ ਸੋਫਿਸਟੀਕੇਟ ਕੋਈ ਤੋਪਾਂ ਨਹੀਂ ਨੇ, ਮਾੜੀਆਂ ਮੋਟੀਆਂ ਬੰਦੂਕਾਂ ਖੋਈਆਂ ਹੋਈਆਂ। ਔਰ ਜਿਵੇਂ ਮੈਂ ਕਿਹਾ ਕਿ ਭਾਈ ਜਿਉਂ ਹੀ ਇਹ ਹੁੰਦਾ ਵੀ ਬੰਦਾ ਸਿੰਘ ਬਹਾਦਰ ਚੜ੍ਹਿਆ, ਗੁਰੂ ਨੇ ਭੇਜਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ, ਤੇ ਹਲ ਵਾਹੁਣ ਵਾਲਾ ਜਾਂ ਘਰ 'ਚ ਜਿਹਦੇ ਕੋਈ ਲੋਹੇ ਦਾ ਸੰਦ ਸੀ, ਉਹ ਲੋਹਾਰ ਕੋਲ ਪਹੁੰਚਿਆ, ਉਹਨੂੰ ਕਿਹਾ ਕਿ ਭਾਈ ਆ ਲੈ ਇਹਨੂੰ ਜਿਹੜਾ ਤਲਵਾਰ ਬਣਾ ਦੇ ਢਾਲ ਕੇ, ਔਰ ਕਿਸੇ ਕੋਲ ਮਿਆਨ ਵੀ ਨਹੀਂ ਹੈ, ਲੀਰਾਂ ਹੀ ਉੱਤੇ ਲਪੇਟੀਆਂ ਹੋਈਆਂ, ਪਰ ਤੁਰ ਪਏ ਨੇ। ਦੂਜੇ ਪਾਸੇ ਤੋਪਾਂ ਨਾਲ ਲੈਸ ਸੂਬਾ ਸਰਹੰਦ ਦੀ ਫੌਜ ਹਾਥੀਆਂ ਤੇ ਚੜ੍ਹੇ, ਸਟੇਟ ਆਫ ਦਾ ਆਰਟ ਉਹਨਾਂ ਦੇ ਵੱਡੇ ਵੱਡੇ ਫੌਜੀ, ਔਰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜਿਹੜਾ ਜੰਗ ਦਾ ਫੈਸਲਾ ਹੋ ਜਾਂਦਾ ਹੈ। ਵਜ਼ੀਰ ਖਾਂ ਵੀ ਮਾਰਿਆ ਜਾਂਦਾ ਹੈ, ਸੁੱਚਾਨੰਦ ਵੀ ਫੜਿਆ ਜਾਂਦਾ ਹੈ, ਔਰ ਅਗਲੇ ਦਿਨ ਸਿੱਖ ਜਿਹੜੇ ਨੇ ਸਰਹੰਦ ਦੇ ਵਿੱਚ ਦਾਖਲ ਹੁੰਦੇ ਨੇ, ਔਰ ਉਸ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੇ ਜਿੱਥੇ ਕਿ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ, ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ, ਉਸ ਥਾਂ ਦਾ ਉਹਦਾ ਨਾਮ ਫਤਿਹਗੜ੍ਹ ਸਾਹਿਬ ਰੱਖ ਕੇ ਨਿਸ਼ਾਨ ਸਾਹਿਬ ਗੱਡਿਆ ਜਾਂਦਾ ਹੈ, ਰਾਜ ਦਾ ਐਲਾਨ ਹੁੰਦਾ ਹੈ, ਔਰ ਇਵੇਂ ਖਾਲਸਾ ਰਾਜ ਦੀ ਸ਼ੁਰੂਆਤ ਹੁੰਦੀ ਹੈ। ਹੁਣ ਇਹ ਸਾਰਾ ਵਰਤਾਰਾ 6 ਸਾਲ ਦੇ ਵਿੱਚ ਵਾਪਰ ਜਾ। ਹੁਣ ਇਹ ਸੀ ਸ਼ਹਾਦਤਾਂ ਦਾ ਜਵਾਬ। ਅੱਜ ਬੇਸ਼ੱਕ ਦੁਨੀਆ ਭਰ ਦੇ ਵਿੱਚ, ਜਿਵੇਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਹੁਣ ਜਦੋਂ ਕਿ ਇਹ ਸਫਰੇ ਸ਼ਹਾਦਤ ਜਿਹੜਾ 1999 ਤੋਂ ਬਾਅਦ ਇਸ ਦੀ ਸ਼ੁਰੂਆਤ ਹੋਈ, ਇਹਦੇ ਥੱਲੇ ਬਹੁਤ ਅਵੇਅਰਨੈਸ ਹੈ, ਬਹੁਤ ਵੱਡੇ ਪੈਮਾਨੇ 'ਤੇ ਸੰਗਤਾਂ ਇਹਨੂੰ ਜਿਹੜਾ ਸ਼ਾਮਲ ਹੁੰਦੀਆਂ ਨੇ, ਪੂਰੇ ਹਰ ਉਸ ਪੜਾਅ 'ਚੋਂ ਗੁਜ਼ਰਦੀਆਂ ਜਿੱਥੋਂ ਜਦੋਂ ਗੁਰੂ ਸਾਹਿਬ ਨੇ ਸਰਸਾ ਦਾ ਕੰਢਾ ਔਰ ਉਹ ਸਾਰੇ ਜਿੱਥੇ ਜਿੱਥੇ ਪੜਾਅ ਕੀਤੇ। ਪਰ ਹੁਣ ਗੱਲ ਜੇ ਅੱਲਾ ਯਾਰ ਖਾਂ ਯੋਗੀ ਦੇ ਹਵਾਲੇ ਨਾਲ ਹੀ ਕਰੀਏ ਕਿ ਉਹ ਇਸ ਸਾਰੇ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਆਪਣਾ ਮਰਸੀਆ ਜਾਂ ਆਪਣੀ ਲਿਖਤ ਨੂੰ ਕਨਕਲੂਡ ਕਰਦੇ ਨੇ, ਅਖੀਰ 'ਚ ਇਹ ਸਾਹਿਬਜ਼ਾਦੇ ਕਹਿ ਰਹੇ ਨੇ ਐਜ਼ ਜਿਵੇਂ ਉਹਨਾਂ ਨੂੰ ਸ਼ਾਇਰ ਬੁਲਵਾ ਰਿਹਾ ਹੈ, ਸ਼ਾਇਰ ਦੇ ਜਜ਼ਬਾਤ ਜਿਹੜੇ ਨੇ ਉਹ ਅਸਲ 'ਚ ਉਹਨਾਂ ਦੀ ਜਿਹੜੀ ਹੈ ਜ਼ਬਾਨ ਹੈ।
हम जान दे के औरों की जान बचा चले। उन साहिबजादे कह रहे हैं हम जान दे के औरों की जानें बचा चले, सिक्खी की नींव हम हैं सरों पर उठा चले। कि असी नींह तो थले हुंदी है पर असी इन्हां शहादतां दे नाल सिर दे उत्ते जिहड़ी है वो नींह रख दित्ती है। मतलब किन्ना उच्चा, किन्नी बोल्ड, किन्नी पुख्ता। हम जान दे के औरों की जाने बचा चले, सिक्खी की नींव हम हैं सरों पर उठा चले, गुरियाई का है किस्सा जहां में बना चले, ਸਿੰਘੋਂ की सल्तनत का है पौधा लगा चले। ਹੁਣ ਇੱਥੇ ਗੁਰਿਆਈ ਦੀ ਗੱਲ, ਕਿਉਂਕਿ ਅੱਜ ਹੀ ਕੋਈ ਹੋਰ ਮੈਂ ਕਿਸੇ ਸਪੀਕਰ ਨੂੰ ਸੁਣ ਰਿਹਾ ਸੀ ਕਿ ਜੇ 10ਵੇਂ ਪਾਤਸ਼ਾਹ ਦੇ ਬਾਇਓਲੋਜੀਕਲ ਸਾਇੰਸ ਚੋਂ ਕੋਈ ਸਰਵਾਈਵ ਕਰਦਾ ਤੇ ਜ਼ਾਹਰ ਹੈ ਉਹ ਸਾਰਾ ਸ਼ਾਇਦ ਗੁਰਗੱਦੀ ਦਾ ਵਾਰਿਸ ਬਣਦਾ, ਫਿਰ ਕੀ ਹੁੰਦਾ। ਪਰ ਇੱਥੇ ਜਦੋਂ 10ਵੇਂ ਪਾਤਸ਼ਾਹ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸੰਸ ਕੁਰਬਾਨ ਕਰਕੇ ਨਾਦੀ ਪੁੱਤਰ, ਹੁਣ ਅਕਸਰ ਜਦੋਂ ਭਾਈ ਨਾਰਾਇਣ ਸਿੰਘ ਚੌੜਾ ਦਾ ਵਾਕਿਆ ਸਾਹਮਣੇ ਹੁੰਦਾ ਤਾਂ ਕਈਆਂ ਨੇ ਮੈਂਸ਼ਨ ਕੀਤਾ ਕਿ ਨਾਦੀ ਪੁੱਤਰ ਗੁਰੂ ਦੇ, ਔਰ ਮੈਨੂੰ ਕੁਝ ਨੇ ਲਿਖ ਕੇ ਪੁੱਛਿਆ ਕਿ ਜੀ ਇਹ ਕੀ ਹੈ। ਮੈਂ ਕਿਹਾ ਜੀ ਇਹ ਨਾਦ ਸ਼ਬਦ ਨੂੰ ਕਹਿੰਦੇ ਨੇ। ਜਦੋਂ ਅਸੀਂ ਗਾਵੇ ਕੋ ਨਾਦੀ ਬੇਦੀ ਬਹੁ ਭਾਂਤ ਕਰ, ਜਾਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਹੁਣ ਨਾਦ ਸ਼ਬਦ ਚੋਂ ਪੈਦਾ ਹੋਇਆ। ਨਾਦ ਇੱਕ ਜਿਹੜੀ ਹੈ ਬ੍ਰਹਿਮੰਡ ਦੇ ਵਿੱਚ ਉਹ ਆਵਾਜ਼ ਹੈ, ਉਹ ਅਗੰਮੀ ਆਵਾਜ਼ ਜਿਸ ਨੂੰ ਜਿਹੜਾ ਉਹ ਰੂਹਾਨੀ ਉਚਾਈਆਂ ਵਾਲਿਆਂ ਦੇ ਅੰਦਰ ਉਸ ਦਾ ਪ੍ਰਤੱਖ ਵਰਤਾਰਾ ਹੁੰਦਾ। ਹੁਣ ਜਦੋਂ 10ਵੇਂ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਇੱਕ ਨਵਾਂ ਜੀਵਨ, ਇੱਕ ਨਵਾਂ ਜੀਵਨ ਦਾ ਨਿਸ਼ਾਨਾ, ਤੇ ਬਾਣੀ ਪੜ੍ਹੀ ਜਾ। ਹੁਣ ਬਾਣੀ ਸ਼ਬਦ ਹੈ, ਸ਼ਬਦ ਨਾਦ ਹੈ, ਸ਼ਬਦ ਉਸ ਅਨਾਦੀ ਚੋਂ ਆਇਆ ਹੈ ਜਿਸ ਦੇ ਵਿੱਚ, ਜਿਸ ਦੀ ਉਸ ਪਾਹ ਦੇ ਨਾਲ, ਜਿਸ ਬਾਣੀ ਦਾ ਆਧਾਰ ਤੁਹਾਡੇ ਅੰਦਰ, ਜਿਸ ਦੇ ਨਾਲ ਇੱਕ ਨਵਾਂ ਜੀਵਨ ਪੈਦਾ ਹੁੰਦਾ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਉਦੋਂ ਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ, ਕਿ ਹੁਣ ਤੁਹਾਡਾ ਅੱਜ ਨਵਾਂ ਜਨਮ ਹੋਇਆ। ਪਹਿਲਾਂ ਤੁਸੀਂ, ਤੁਹਾਡੇ ਬਾਇਓਲੋਜੀਕਲ ਪੇਰੈਂਟਸ ਸਨ, ਤੁਸੀਂ ਉਹਨਾਂ ਦੇ ਘਰੇ ਜੰਮੇ ਸੀ, ਤੁਹਾਡਾ ਨਾਂ ਇੱਕ ਰੱਖਿਆ ਗਿਆ ਸੀ। ਅੱਜ ਤੋਂ ਬਾਅਦ ਤੁਸੀਂ, ਹੁਣ ਤੁਹਾਡਾ ਨਵਾਂ ਜਨਮ ਹੋਇਆ ਹੈ। ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਔਰ ਅੱਜ ਤੋਂ ਤੁਹਾਡੀ ਪੁਰਾਣੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਇਹ ਹੈ ਨਾਦ ਚੋਂ ਪੈਦਾ ਹੋਇਆ ਪੁੱਤਰ, ਗੁਰੂ ਦਾ ਪੁੱਤਰ, ਖਾਲਸਾ ਪੰਥ ਜਿਹੜਾ ਹੈ। ਔਰ ਇਹੀ ਕਾਰਨ ਹੈ ਕਿ ਇਹ ਵੀ ਯੂਨੀਕ ਹਿਊਮਨ ਹਿਸਟਰੀ ਦੀ ਗੱਲ ਹੋਏਗੀ ਕਿ ਕਿਸੇ ਸਾਰੀ ਕੌਮ ਨੂੰ ਉਹ ਲਾਸਟ ਨੇਮ ਮਿਲਿਆ ਹੋਏ ਜਿਹੜਾ ਉਹਨਾਂ ਦੇ ਪਿਤਾ ਦਾ ਹੈ। ਜੇ ਅਸੀਂ 35 ਮਿਲੀਅਨ ਸਿੱਖ ਸਿੰਘ ਨਾਂ ਨਾਲ ਹੈ, ਔਰ ਗੁਰੂ ਕੀਆਂ ਸ਼ਹਿਜ਼ਾਦੀਆਂ ਪ੍ਰਿੰਸੈਸਿਸ ਕੌਰ, ਇਹ ਫਖਰ ਵੀ ਜਿਹੜਾ ਹੈ ਇਹ ਯੂਨੀਕ ਜਿਹੜੀ ਹੈ ਆਈਡੈਂਟਿਟੀ ਤੱਕ ਇਹ ਗੱਲ ਮਹਿਦੂਦ ਨਹੀਂ ਹੈ, ਜਾਂ ਮੈਨੂੰ ਆਨਰ ਦੇਣ ਤੱਕ ਇਹ ਮਹਿਦੂਦ ਨਹੀਂ ਹੈ। ਇਹ 10ਵੇਂ ਪਾਤਸ਼ਾਹ ਦਾ ਕੁਨਬਾ ਹੈ, 10ਵੇਂ ਪਾਤਸ਼ਾਹ ਦਾ ਪਰਿਵਾਰ ਹੈ। ਇਹ ਨਾਦੀ ਪੁੱਤਰ ਖਾਲਸਾ ਹੈ ਜਿਹੜਾ ਨਾਦ ਚੋਂ ਪੈਦਾ ਹੋਇਆ, ਤੇ ਜਿਹੜਾ ਨਾਦ ਹੈ ਉਹ ਕਦੇ ਮਰਦਾ ਨਹੀਂ। ਇਸੇ ਲਈ ਜਿਹੜਾ ਨੇ ਕਦੇ ਡਿਬੇਟ ਵੀ ਸ਼ੁਰੂ ਕੀਤੀ ਕਿ ਜੀ ਅਸੀਂ, ਕਈ ਜਿਹੜੇ ਨੇ ਉਹ ਖਾਲਸੇ ਦਾ ਜਨਮ ਦਿਨ ਕਹਿਣਗੇ ਵਿਸਾਖੀ ਨੂੰ। ਹੁਣ ਅਸੀਂ ਲਫ਼ਜ਼ ਖਾਲਸਾ ਪ੍ਰਗਟਿਆ, ਖਾਲਸਾ ਸਾਜਿਆ। ਹੁਣ ਜਿਹੜਾ ਪ੍ਰਗਟ, ਜੇ ਕਿਸੇ ਦਾ ਜਨਮ ਹੈ ਤੇ ਕਿਸੇ ਦਾ ਐਂਡ ਵੀ ਹੋਏਗਾ, ਉਹ ਜ਼ਾਹਰ ਹੈ, ਤੇ ਬਿਲਕੁਲ ਠੀਕ ਹੈ ਇਹ ਡਿਬੇਟ। ਪਰ ਹੁਣ ਜਿਹੜਾ ਨਾਦ ਚੋਂ ਪੈਦਾ ਹੋਇਆ ਹੈ ਉਹ ਪ੍ਰਗਟਿਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਵੀ ਅਨਾਦ ਹੈ, ਅਕਾਲ ਵੀ ਜਿਹੜਾ ਹੈ ਉਹ ਉਸ ਦਾ ਰੂਪ ਸ਼ਬਦ ਦੇ ਵਿੱਚ ਹੈ। ਸੋ ਖਾਲਸਾ ਅਕਾਲ ਪੁਰਖ ਦੀ ਫੌਜ ਇਸ ਲਈ ਹੈ ਕਿਉਂਕਿ ਉਸ ਨਾਦ ਚੋਂ ਪੈਦਾ ਹੋਇਆ ਖਾਲਸਾ, ਉਸ ਫੌਜ ਦਾ ਕਮਾਂਡਰ ਇਨ ਚੀਫ ਅਕਾਲ ਪੁਰਖ ਹੈ। ਔਰ ਖਾਲਸਾ ਉਹ ਫੌਜ ਹੈ ਜਿਹਦੇ ਚ ਸਰੀਰ ਦਾ ਮਰ ਜਾਣਾ ਕੋਈ ਮੌਤ ਨਹੀਂ ਹੈ। ਔਰ ਇਹੀ ਜਦੋਂ ਸੰਤ ਪਿੰਡਾਂ ਵਾਲਿਆਂ ਨੇ ਦੇ ਲਫ਼ਜ਼ ਅੱਜ ਵੀ ਜਿਹੜੇ ਨੇ ਉਹ ਆਈਕੋਨਿਕ ਲਫ਼ਜ਼ ਨੇ ਕਿ ਵੀ ਜ਼ਮੀਰ ਦਾ ਮਰ ਜਾਣਾ ਮੌਤ ਹੈ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ। ਇਹ ਖਾਲਸੇ ਦਾ ਕਨਸੈਪਟ ਹੈ। ਇਸੇ ਲਈ ਖਾਲਸਾ ਸਰੀਰ ਨੂੰ ਖੋਟਾ ਕਹਿੰਦਾ ਸੀ
ਜਦੋਂ ਵੱਡਾ ਘੱਲੂਘਾਰਾ ਹੁੰਦਾ ਹੈ, ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਮਾਰੀ ਜਾਂਦੀ ਹੈ। 40 ਤੋਂ 50 ਹਜ਼ਾਰ ਜਿਹੜੇ ਐਕਟਿਵ ਵੀ ਨੇ, ਬਜ਼ੁਰਗ, ਮਾਤਾਵਾਂ, ਬੱਚੇ ਜਿਹੜੇ ਸਰਵਾਈਵ ਕਰਦੇ ਨੇ, ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਫੱਟ ਨਾ ਹੋਏ। ਜਿਨ੍ਹਾਂ 'ਚ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਨੇ, ਉਹਨਾਂ ਦੇ ਸਰੀਰ ਤੇ ਜਿਹੜੇ ਨੇ 22 ਤੋਂ ਜ਼ਿਆਦਾ ਫੱਟ ਨੇ। ਤੇ ਉਸ ਸ਼ਾਮ ਜਦੋਂ ਘੇਰੇ 'ਚੋਂ ਦੂਰ ਨਿਕਲ ਜਾਂਦੇ ਨੇ, ਰਹਿਰਾਸ ਦਾ ਦੀਵਾਨ ਔਰ ਸਾਰਾ ਚਾਰ ਚਫੇਰਾ ਖੂਨ ਦੇ ਨਾਲ ਲੱਥਪੱਥ ਕੱਪੜੇ ਨੇ, ਤੇ ਇੱਕ ਬਿਰਧ ਨਿਹੰਗ ਸਿੰਘ ਜਿਹੜਾ ਖਲੋ ਕੇ ਉਹ ਕਹਿੰਦਾ, ਖਾਲਸਾ ਜੀ, ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਇਹ ਸੀ, ਇਹਦਾ ਮਤਲਬ ਇਹ ਨਹੀਂ ਹੈ ਕਿ ਮਰਨ ਵਾਲੇ ਖੋਟੇ ਸੀ। ਇਹ ਸਿੰਘ ਸਮਝਦੇ ਸੀ ਕਿ ਇਹ ਮਨ, ਇਹ ਬਾਡੀ, ਇਸ ਮਨ ਖੁੱਟਹਰ ਕਾ ਨਹੀਂ ਵਿਸਾਸ, ਇਹਨੇ ਪਤਾ ਨਹੀਂ ਕਦੋਂ ਸਾਨੂੰ ਡੇਗ ਦੇਣਾ, ਤੇ ਜੇ ਇਹ ਗੁਰੂ ਦੇ ਲੇਖੇ ਲੱਗ ਗਿਆ ਤੇ ਇਹਦਾ ਮਤਲਬ ਖੋਟ ਝੜ ਗਿਆ, ਗੁਰੂ ਦੇ ਪਾਵਨ ਚਰਨਾਂ 'ਚ ਕੁੰਦਨ ਬਣ ਕੇ ਸਿੱਖ ਪਹੁੰਚਿਆ ਔਰ ਸਿਧਾਂਤ ਨੂੰ ਕਾਇਮ ਰੱਖਿਆ, ਔਰ ਉਹ ਖਾਲਸਾ ਕਾਇਮ ਹੈ। ਔਰ 6 ਮਹੀਨੇ ਦੇ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਨੇ ਲਾਹੌਰ ਫਤਿਹ ਕੀਤਾ। ਸੋ ਇਹ ਰਿਸਪੌਂਸ ਹੈ ਔਰ ਇਹੀ ਯਾਦ ਦਹਾਨੀ ਹੈ। ਔਰ ਜਦੋਂ ਚਾਰੋਂ ਗੁਰੂ ਕੇ ਲਾਲ ਸ਼ਹੀਦ ਹੋ ਜਾਂਦੇ ਨੇ, ਤੇ ਫਿਰ ਗੁਰਿਆਈ ਦਾ ਵਾਰਿਸ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ, ਗੁਰੂ ਪੰਥ, ਇਸ ਲਈ ਜਦੋਂ ਅਸੀਂ ਸੰਗਤ ਨੂੰ ਐਡਰੈਸ ਕਰਦੇ ਹਾਂ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੇ ਬੈਠੇ, ਸਤਿਗੁਰੂ ਜੀ ਦਾ ਆਪਣਾ ਆਪਾ, ਗੁਰੂ ਖਾਲਸਾ ਸਾਧ ਸੰਗਤ ਜੀ, ਔਰ ਇਹ ਇੱਕ ਪਾਰਟ ਹੈ, ਕਿਉਂਕਿ ਉਸ ਦੇ ਨਾਲ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਅਭੇਦ ਨੇ। ਪੰਥ ਨੇ ਗ੍ਰੰਥ ਦੀ ਜਿਹੜੀ ਹੈ ਉਹ ਸਿੱਖਿਆਵਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਤੇ ਪੰਥ ਦੇ ਜ਼ਿੰਮੇ ਹੈ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ, ਉਸ ਮੈਸੇਜ ਨੂੰ, ਸਰਬੱਤ ਦੇ ਭਲੇ ਨੂੰ ਦੁਨੀਆ ਭਰ ਵਿੱਚ ਪਹੁੰਚਾਉਣਾ। ਇਹੀ ਕਾਰਨ ਸੀ ਕਿ ਫਿਰ ਕੱਲਾ ਇਹੀ ਨਹੀਂ ਸੀ ਕਿ ਖਾਲਸੇ ਨੇ ਵੱਡੇ ਘੱਲੂਘਾਰੇ ਵੇਲੇ ਡਿਫਾਈਂਸ ਦੀ ਸਪਿਰਿਟ ਦਿੱਤੀ। ਫਿਰ ਜਿਹੜੀ ਅਰਦਾਸ ਵੀ ਉਸ ਸ਼ਾਮ ਇੱਕ ਬਿਰਧ ਨਿਹੰਗ ਸਿੰਘ ਨੇ ਦੀਵਾਨ ਦੇ ਵਿੱਚ ਕੀਤੀ, ਉਹਦੇ 'ਚ ਵੀ ਇਹ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਸਤਿਗੁਰੂ ਬੌੜੀ ਕਰੋ, ਜੇ ਪੰਥ ਦੀ ਰੱਖਿਆ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ, ਇਨਸਾਨੀ ਭਲਾਈ ਦਾ ਸੁਨੇਹਾ ਕੁੱਲ ਦੁਨੀਆ 'ਚ ਜਾ ਸਕੇਗਾ। ਜੇ ਪੰਥ ਹੀ ਨਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਦੀਆਂ ਸਿੱਖਿਆਵਾਂ ਨੂੰ ਕੌਣ ਦੁਨੀਆ 'ਚ ਪਹੁੰਚਾਏਗਾ। ਔਰ ਇਹ ਜਦੋਂ ਸਾਹਿਬਜ਼ਾਦਿਆਂ ਤੋਂ ਅੱਲਾ ਯਾਰ ਖਾਂ ਯੋਗੀ ਇਹ ਕਹਾਉਂਦੇ ਨੇ ਕਿ ਗੁਰਿਆਈ ਕਾ ਹੈ ਕਿੱਸਾ, ਜਹਾਂ ਮੇਂ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ। ਹੁਣ ਸਲਤਨਤ ਐਮਪਾਇਰ ਨੂੰ ਕਹਿੰਦੇ ਨੇ, ਬਾਦਸ਼ਾਹਤ, ਇੱਕ ਛੋਟਾ ਰਾਜ, ਇੱਕ ਸਲਤਨਤ। ਇਹ ਅਸੀਂ ਉਹ ਬੂਟਾ ਲਾ ਦਿੱਤਾ ਹੈ ਜਿੱਥੇ ਹੁਣ ਸਿੱਖਾਂ ਦਾ ਰਾਜ ਹੋਏਗਾ। ਗੱਦੀ ਸੇ ਤਾਜ਼ੋ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਿਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਇਹਦੇ ਨਾਲ ਉਹ ਕਨਕਲੂਡ ਕਰ ਦਿੰਦੇ ਨੇ ਇਸ ਆਪਣੇ ਕਿੱਸੇ ਨੂੰ ਕਿ ਭਾਈ ਇਹ ਹੁਣ ਇਹਨਾਂ ਕੁਰਬਾਨੀਆਂ ਤੋਂ ਬਾਅਦ ਪੰਥ ਨੂੰ ਗੱਦੀ ਮਿਲੇਗੀ, ਪੋਲੀਟੀਕਲ ਪਾਵਰ, ਥਰੋਨ ਮਿਲੇਗਾ, ਤਾਜ਼ੋ ਤਖਤ ਮਿਲੇਗਾ। ਔਰ ਜਦੋਂ ਤਾਜ਼ੋ ਤਖਤ ਔਰ ਪਾਵਰ ਪੋਲੀਟੀਕਲ ਆਏਗੀ, ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਫਿਰ ਸਾਡੀ ਕੌਮ ਦੁਨੀਆ ਦੇ ਵਿੱਚੋਂ ਜ਼ੁਲਮ ਦਾ, ਜ਼ਾਲਮਾਂ ਦਾ ਨਾਸ਼ ਕਰੇਗੀ। ਹੁਣ ਇਹ ਜਿਹੜਾ ਮੈਸੇਜ ਹੈ ਕਿ ਸਿਰਫ ਜ਼ਮੀਨ ਤੇ ਸੌਣਾ, ਇਹਨਾਂ ਦਿਨਾਂ 'ਚ ਬਹੁਤ ਵੈਰਾਗ ਕਰਨਾ, ਕਵਿਤਾ ਸੁਣ ਕੇ ਜ਼ਾਰੋ ਜ਼ਾਰ ਰੋਣਾ, ਕਈ ਦੀਵਾਨਾਂ 'ਚ ਮੈਂ ਦੇਖ ਰਿਹਾ ਵੀ ਉਹ ਬਿਲਕੁਲ ਹੀ ਉਹਨਾਂ ਦੇ ਤਾਜ਼ੀਏ ਵਾਲਾ ਮਾਹੌਲ ਹੀ ਬਣਾਈ ਜਾ ਰਹੇ ਨੇ, ਜਿਹੜਾ ਅਨੁਕੂਲ ਨਹੀਂ ਹੈ। ਸਿੱਖੀ ਤਾਂ ਖੁਸ਼ੀ ਔਰ ਗਮੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਅਸੀਂ ਇੱਕ ਪਾਸੇ ਉਹ ਨੇ ਖੁਸ਼ੀਆਂ 'ਚ ਭੰਗੜੇ ਪਾਉਣ ਦੇ ਨਾਂ ਥੱਲੇ ਜੋ ਕੁਝ ਇਹ ਕ੍ਰਿਸਮਸ ਨੂੰ ਲੈ ਕੇ ਜਾਂ ਦੂਜੇ ਆਪਣੇ ਬਾਂਦਰਾਂ ਵਾਂਗ ਜਿਹੜੇ ਨੇ ਉਹ ਟੱਪ ਰਹੇ ਹੁੰਦੇ ਨੇ, ਤੇ ਦੂਸਰਾ ਪੱਖ ਜਿਹੜਾ ਬੜੇ ਸ਼ਰਧਾਲੂ, ਬੜੇ ਪਿਆਰੇ, ਬੜੇ ਦੂਸਰੇ, ਉਹਨਾਂ ਨੂੰ ਜਿਹੜੇ ਦੂਸਰੇ ਨੇ ਕਲਾਕਾਰ ਕਿਸਮ ਦੇ ਲੋਕ ਉਹ ਗਮਗੀਨ ਕਰ ਰਹੇ ਨੇ। ਮੈਸੇਜ ਇਹ ਨਹੀਂ ਹੈ। ਮੈਸੇਜ ਤਾਂ ਉਸ ਮੈਸੇਜ ਨੂੰ ਕਿਉਂ ਨਹੀਂ ਆਰਟੀਕੂਲੇਟ ਕੀਤਾ ਜਾਂਦਾ ਅੱਜ ਦੀਆਂ ਇਹਨਾਂ ਟ੍ਰੈਜਡੀਜ਼ ਦੇ ਨਾਲ, ਅੱਜ ਦੇ ਜ਼ਾਲਮਾਂ ਦੇ ਜ਼ੁਲਮਾਂ ਦੇ ਨਾਲ। ਔਰ ਅੱਜ ਦੇ ਦੁਸ਼ਮਣ ਨੇ ਤਾਂ ਇਹਨਾਂ ਦਿਨਾਂ ਨੂੰ ਬਾਲ ਦਿਵਸ ਬਣਾ ਕੇ ਪ੍ਰੋਜੈਕਟ ਕੀਤਾ ਮੋਦੀ ਸਰਕਾਰ ਨੇ, ਔਰ ਉਹਦਾ ਨਤੀਜਾ ਇਹ ਹੈ ਹੁਣ ਵੀ ਅੱਜ ਸ਼੍ਰੋਮਣੀ ਕਮੇਟੀ ਪ੍ਰੋਟੈਸਟ ਕਰ ਰਹੀ ਸੀ
ਜੀ ਕੇਰਲਾ ਦੇ ਫਲਾਂ ਸਕੂਲ ਦੇ ਵਿੱਚ ਸਾਹਿਬਜ਼ਾਦਿਆਂ ਦਾ ਸਾਂਗ ਉਤਾਰਿਆ ਗਿਆ। ਉਹਨਾਂ ਨੇ ਉਤਾਰਨ, ਉਹਨਾਂ ਨੇ ਪਹਿਲਾਂ ਹੀ ਬਾਲ ਦਿਵਸ ਬਣਾਇਆ ਇਹ ਸਾਂਗ ਝਾਕੀਆਂ, ਉਹਨਾਂ ਨੇ ਤੁਹਾਨੂੰ ਰਾਮਲੀਲਾ ਬਣਾ ਕੇ ਤੁਹਾਡਾ ਇਤਿਹਾਸ ਦੇਣਾ। ਔਰ ਜਿਹੜੇ ਉੱਥੇ ਬੈਠੇ ਹੋਏ ਨੇ ਸ਼੍ਰੋਮਣੀ ਕਮੇਟੀ ਔਰ ਦੂਜੇ ਜਿਹੜੇ ਪ੍ਰਚਾਰਕ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਕਿ ਵੀ ਇਸ ਸਾਰੇ ਚੋਂ ਅਸੀਂ ਕੀ ਕੱਢ ਰਹੇ ਹਾਂ। ਅਸੀਂ ਵੀ ਉਹੀ ਕਹਾਣੀਆਂ ਬਿਆਨ ਕਰਕੇ ਜਸਟ ਇੱਕ ਵਕਤੀ ਤੌਰ ਦੇ ਉੱਤੇ ਜਿਹੜਾ ਉਹ ਇਮੋਸ਼ਨਲ ਕਰਨ ਦਾ ਮਾਹੌਲ ਹੈ। ਲੇਕਿਨ ਇਸ ਤੋਂ ਬਿਯੋਂਡ ਜਿਹੜਾ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਅੱਜ ਕੋਈ ਜ਼ੁਲਮ ਘੱਟ ਨਹੀਂ ਹੋਏ। ਅੱਜ ਨੀਹਾਂ 'ਚ ਚਿਣਨ ਔਰ ਦੂਸਰੇ ਤੁਸੀਂ ਪੰਜਾਬ ਦਾ ਕੱਲਾ ਕੱਲਾ ਇੰਟਰੋਗੇਸ਼ਨ 'ਚ, ਔਰ ਜਦੋਂ ਇਹ ਦਿਨ ਪੰਦਰਵਾੜਾ ਚੱਲ ਰਿਹਾ, 3 ਨੌਜਵਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਚੁੱਕ ਕੇ ਜਾ ਕੇ PDP 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਂਦੇ ਨੇ। ਪੰਜਾਬ 'ਚ ਮਾਹੌਲ ਕੀ ਬਣਾਇਆ ਹੋਇਆ। ਔਰ ਮੈਂ ਅੱਜ ਇੱਕ ਹੋਰ ਲੇਖਕ ਜਿਹੜੀ ਕਿ ਕਿਸੇ ਵੀਰ ਦੀ ਇੰਦਰਵੀਰ ਸਿੰਘ ਦੇ ਨਾਂ ਦੀ ਸੋਸ਼ਲ ਮੀਡੀਆ ਤੇ ਸੀ, ਮੈਨੂੰ ਲੱਗਾ ਕਿ ਵੀ ਇਹਨੂੰ ਵੀ ਮੈਂ ਸ਼ੇਅਰ ਕਰਾਂ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖ ਕਿਉਂ ਨਹੀਂ ਘਬਰਾਉਂਦਾ ਕਿਸੇ ਵੀ ਕੁਰਬਾਨੀ ਤੋਂ। 10ਵੇਂ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਕੀ ਮੈਸੇਜ ਦਿੱਤਾ ਹੈ, ਤੇ ਉਹ ਉਹਨਾਂ ਨੇ ਕਿਹਾ ਪਰਿਵਾਰ ਗਿਆ, ਰਾਜ ਭਾਗ ਗਿਆ, ਲੀੜੇ ਪਾਟੇ ਦੇ ਲਹੂ ਲੋਹਾਨ ਹੋਈ, ਜਿਨ੍ਹਾਂ ਖਾਤਰ ਲੜੇ ਉਹਨਾਂ ਨੇ ਇਹ ਕਹਿ ਕੇ ਮਦਦ ਕਰਨ ਤੋਂ ਮਨਾ ਕਰ ਦਿੱਤਾ ਕਿ ਗੁਰੂ ਸਾਹਿਬ ਤੁਹਾਨੂੰ ਆਪਦੇ ਘਰੇ ਰੱਖ ਕੇ ਅਸੀਂ ਮੁਗਲਾਂ ਤੋਂ ਛਿੱਤਰ ਨਹੀਂ ਖਾਣੇ। ਮਿੱਤਰ ਨਸ ਗਏ, ਜਾਣ ਤੋਂ ਪਿਆਰੇ ਸਿੰਘ ਬੇਦਾਵਾ ਲਿਖ ਗਏ, ਪਰ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਦਿਲ ਨੇ ਕਾਂਪ ਨਹੀਂ ਖਾਧੀ, ਸਗੋਂ ਧਰਮ ਚਲਾਵਨ ਸੰਤ ਉਬਾਰਨ ਦੇ ਟੀਚੇ ਪ੍ਰਤੀ ਦ੍ਰਿੜ ਰਹੇ। ਦੋਹਾਂ ਜਹਾਨਾਂ ਦਾ ਵਾਲੀ ਚਾਹੁੰਦਾ ਤਾਂ ਹਰ ਇੱਕ ਵਿਪਤਾ ਨੂੰ ਟਾਲ ਸਕਦਾ ਹੈ। ਸਾਰਾ ਕੁਝ ਜੋ ਦਸਮ ਪਿਤਾ ਨੇ ਆਪਣੇ ਪਿੰਡੇ ਤੇ ਹੰਡਾਇਆ, ਉਹਦਾ ਅੱਧੇ ਤੋਂ ਵੀ ਥੋੜਾ ਹਿੱਸਾ ਸਿੱਖਾਂ ਨਾਲ ਵਾਪਰਿਆ। ਸੰਘਰਸ਼ ਵਿੱਚ ਸਿੱਖਾਂ ਦੇ ਪਰਿਵਾਰ ਉਜੜੇ, ਪਰ ਸਭ ਸਿੱਖਾਂ ਦੇ ਨਹੀਂ ਉਜੜੇ। ਸਿੱਖਾਂ ਦੇ ਘਰ-ਬਾਰ ਤਬਾਹ ਹੋਏ, ਪਰ ਸਭ ਸਿੱਖਾਂ ਦੇ ਨਹੀਂ ਤਬਾਹ ਹੋਏ। ਸਿੱਖਾਂ ਨੂੰ 18 ਦੇਣ ਤੋਂ ਮਨਾ ਕੀਤਾ ਗਿਆ, ਪਰ ਸਭੇ ਸਿੱਖਾਂ ਨੂੰ ਨਹੀਂ ਮਨਾ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਸਭ ਕੁਝ ਝੱਲਿਆ ਜੋ ਸਿੱਖਾਂ ਨਾਲ ਥੋੜਾ ਥੋੜਾ ਕਰਕੇ ਹੋਇਆ ਤੇ ਹੋ ਰਿਹਾ, ਤਾਂ ਕਿ ਕੱਲ ਨੂੰ ਕੋਈ ਸਿੱਖ ਉੱਠ ਕੇ ਇਹ ਨਾ ਗਿਲਾ ਕਰੇ ਕਿ ਸਾਡਾ ਗੁਰੂ ਆਪ ਤਾਂ ਆਲੀਸ਼ਾਨ ਜ਼ਿੰਦਗੀ ਜੀ ਗਿਆ ਤੇ ਸਾਨੂੰ ਸਿਧਾਂਤਾਂ ਦਾ ਪਾਠ ਪੜ੍ਹਾ ਗਿਆ। ਕਦੇ ਨਹੀਂ ਕਹਿ ਸਕਦਾ ਕੋਈ ਕਿ ਸਾਡਾ ਗੁਰੂ ਸਾਡੀ ਜ਼ਿੰਦਗੀ ਔਖੀ ਕਰ ਗਿਆ। ਸਿੱਖ ਕਿਉਂ ਜੇ ਹਾਲ 'ਚ ਵੀ ਹੋਣ, ਚਾਹੇ ਗੁਲਾਮੀ ਦੀ ਇੰਤਹਾ ਹੋਏ, ਪਰ ਜੇ ਸਵਾਸ ਵੀ ਸਾਡੇ ਚੱਲ ਰਹੇ ਨੇ ਤਾਂ ਇਸੇ ਕਰਕੇ ਵੀ ਸਾਡਾ ਪਿਓ ਸਾਡੀ ਖਾਤਰ ਦੁਨੀਆ ਭਰ ਦੀਆਂ ਪੀੜਾਂ ਨਾਲ ਜੂਝ ਗਿਆ ਤੇ ਸਾਨੂੰ ਸਿਖਾ ਗਿਆ ਕਿ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਇਹ ਜ਼ਫਰਨਾਮੇ 'ਚ ਸੀ ਕਿ ਕੁਛ ਨਹੀਂ ਹੈ, ਪਰ ਇਹਦੇ ਬਾਵਜੂਦ ਪਰ ਉਸ ਅਕਾਲ ਪੁਰਖ ਦੀ ਯਾਦ ਮੇਰੇ ਕੋਲ ਹੈ। ਹਾਰਦਾ ਉਹ ਹੈ ਜਿਹੜਾ ਅਕਾਲ ਪੁਰਖ ਨੂੰ ਵਿਸਾਰ ਦੇਵੇ, ਪਰ ਜਿੱਤਦਾ ਉਹ ਹੈ ਜਿਹੜਾ ਕਦੇ ਆਪਣੇ ਖਸਮ ਨੂੰ ਨਾ ਭੁੱਲੇ। ਫੇਰ ਚਾਹੇ ਪਰਿਵਾਰ ਜਾਏ, ਰਾਜ ਭਾਗ ਜਾਏ, ਚਾਹੇ ਤਨ ਦਾ ਮਾਸ। ਹੁਣ ਇੱਕ ਪਾਸੇ ਤਾਂ ਇਹ ਹੈ, ਔਰ ਇਹੀ 10ਵੇਂ ਪਾਤਸ਼ਾਹ ਨੇ ਜਦੋਂ ਇਹ ਸਭ ਕੁਝ ਕੁਰਬਾਨ ਕਰਕੇ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਅੱਜ ਜ਼ਰੂਰੀ ਹੈ ਕਿ ਮੈਸੇਜ ਅੱਜ ਦਾ ਇਹ ਹੈ ਕਿ ਭਾਈ ਉਹਨਾਂ ਸ਼ਹਾਦਤਾਂ ਦਾ, ਜ਼ੁਲਮਾਂ ਦਾ ਜਵਾਬ ਸੀ। ਮੁਗਲਿਆ ਰਾਜ ਦੀ ਜੜ ਪੁੱਟੀ ਗਈ। 10ਵੇਂ ਪਾਤਸ਼ਾਹ ਨੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਮੁਗਲਿਆ ਰਾਜ। ਫਿਰ ਗੁਰੂ ਕੇ ਖਾਲਸੇ ਨੇ ਨਾ ਮਿਆਨ ਦੇ ਵਿੱਚ ਤਲਵਾਰ ਪਾਈ, ਨਾ ਉਹ ਘਰੀ ਆਰਾਮ ਨਾਲ ਟਿਕ ਕੇ ਬੈਠੇ। ਇੱਕ ਸਦੀ 1699 ਚ ਖਾਲਸਾ ਪੰਥ ਦੀ ਸਾਜਨ ਹੈ, 1704 ਚ ਸ਼ਹੀਦੀਆਂ ਦਾ ਦੌਰ ਹੈ। ਬਾਬਾ ਬੰਦਾ ਸਿੰਘ ਬਹਾਦਰ, ਫਿਰ ਉਹਨਾਂ ਦੀ ਸ਼ਹਾਦਤ ਲਗਭਗ 5 ਸਾਲ ਬਾਅਦ 1715 ਚ ਫੜੇ ਜਾਂਦੇ ਨੇ, 1716 ਚ ਸ਼ਹਾਦਤ ਹੁੰਦੀ ਹੈ। ਫਿਰ ਅਗਲੇ 10 12 15 ਸਾਲ ਬਿਲਕੁਲ ਚੁੱਪ, ਜ਼ੁਲਮ ਦੇ ਸਾਹਮਣੇ ਸਭ ਡਰੇ। ਫਿਰ ਇੰਟਰਨੈਸ਼ਨਲ ਇੰਟਰਵੈਂਸ਼ਨ ਹੁੰਦੀ ਹੈ। ਨਾਦਰ ਸ਼ਾਹ ਆ ਕੇ 1739 ਚ ਤਹਿ ਤੇ ਕਰਦਾ ਦਿਲ। ਫਿਰ ਸਿੱਖ ਝਾੜ ਚੋਂ ਨਿਕਲਦੇ ਨੇ। ਫਿਰ ਸਿੱਖ ਮਿਸਲਾਂ ਦਾ ਰਾਜ। ਫਿਰ ਘੱਲੂਘਾਰੇ ਮਿਸਲਾਂ ਦੇ ਪੀਰੀਅਡ 'ਚ ਹੀ ਵਾਪਰਦੇ ਨੇ। ਫਿਰ ਲਾਹੌਰ
ਦਾ ਤਖਤ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ। ਹੁਣ ਇਹ ਸਾਰੇ ਦੇ ਵਿੱਚ ਇੱਕ ਸਦੀ ਸਿੱਖਾਂ ਦਾ ਇਹ ਰਿਜ਼ੋਲਵ ਕਿ ਵੀ ਇਹ ਗੁਰੂ ਮਾਰੀ ਸਰਹੰਦ ਹੈ, ਇਸ ਦੀ ਇੱਟ ਨਾਲ ਇੱਟ ਖੜਕਾਣੀ। ਹੁਣ ਤਰਲੋਕ ਸਿੰਘ ਇੱਕ ਬੜੇ ਪ੍ਰੋਮੀਨੈਂਟ ਹਿਸਟੋਰੀਅਨ ਹੋਏ 50s 60s ਦੇ, ਉਹਨਾਂ ਨੇ ਇੱਕ ਛੋਟੀ ਜਿਹੀ ਉਹਨਾਂ ਦੀ ਕਿਤਾਬ ਸੀ ਅਮਰ ਖਾਲਸਾ। ਉਹਦੇ 'ਚ ਉਹ ਕਹਿੰਦੇ ਨੇ ਕਿ ਜੀ ਲੋਕ ਕਹਿੰਦੇ ਸੀ ਕਿ ਇਹ ਤਾਂ ਬਾਬਰਿਆਂ ਦੀਆਂ ਗੱਲਾਂ, ਕਿ ਤੁਹਾਡੇ ਕੋਲ ਸਿਰ ਲੁਕਾਉਣ ਨੂੰ ਥਾਂ ਨਹੀਂ, ਤੁਸੀਂ ਲਾਹੌਰ ਤੇ ਦਿੱਲੀ ਦੇ ਟਾਕਰੇ ਦਾ ਸਰਹੰਦ ਵਰਗਾ ਸ਼ਹਿਰ, ਇਹਨੂੰ ਤੁਸੀਂ ਉਜਾੜੋਗੇ, ਬਰਬਾਦ ਕਰੋਗੇ। ਉਹਨੇ ਕਿਹਾ ਪਰ ਨਹੀਂ, ਖਾਲਸੇ ਦਾ ਰਿਜ਼ੋਲਵ ਬੇਸ਼ੱਕ ਉਹ ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਦੇ ਸੀ, ਭਾਵੇਂ ਘੋੜਿਆਂ ਦੀ ਜ਼ੀਨ, ਘੋੜਿਆਂ ਦੀ ਪਿੱਠ ਉਹਨਾਂ ਦਾ ਘਰ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਭੁੱਲਿਆ ਹੋਇਆ ਕਿ ਇਹ ਗੁਰੂ ਮਾਰੀ ਸਰਹੰਦ ਹੈ, ਇਸ ਸ਼ਹਿਰ ਦੇ ਵਿੱਚ ਜ਼ੁਲਮ ਹੋਇਆ, ਇਹਦੀ ਅਸੀਂ ਇੱਟ ਨਾਲ ਇੱਟ ਖੜਕਾਣੀ ਹੈ। ਉਹਨਾਂ ਨੇ ਕਿਹਾ ਫਿਰ ਜ਼ਮਾਨੇ ਨੇ ਦੇਖਿਆ ਕਿ ਨਾ ਸਿਰਫ ਖਾਲਸੇ ਨੇ ਸਰਹੰਦ ਨੂੰ ਤਹਿ ਤੇ ਕੀਤਾ, ਇੱਟ ਨਾਲ ਇੱਟ ਖੜਕਾਈ, ਬਲਕਿ ਖਾਲਸੇ ਦੇ ਦਲਾਂ ਦੇ ਵਿੱਚ ਹੁਕਮ ਜਾਰੀ ਕੀਤਾ ਕਿ ਹਰ ਸਿੱਖ ਇਸ ਸ਼ਹਿਰ ਦੀਆਂ ਜਿਹਦੀਆਂ ਹਵੇਲੀਆਂ ਢਾਈਆਂ ਨੇ, ਸਭ ਕੁਝ ਢਾਇਆ, 5-5 ਇੱਟਾਂ ਦਰਿਆ ਦੇ ਵਿੱਚ ਸੁੱਟੇ, ਤਾਂ ਕਿ ਇਸ ਸ਼ਹਿਰ ਦੀ ਕੋਈ ਇੱਟ ਵੀ ਮੁੜ ਉਸਾਰੀ ਤੇ ਨਾ ਲੱਗ ਸਕੇ। ਅੱਜ ਜਿਹੜਾ ਸਰਹੰਦ ਵਸਿਆ ਉਹ ਦੋ ਕੋ ਉਜੜ ਕੇ ਵਸਿਆ। ਔਰ ਉਸ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਆਪਣੇ ਅਗਲੇ ਹਮਲੇ ਵੇਲੇ ਆਇਆ 1764 ਪੀਰੀਅਡ ਦੇ ਨੇੜੇ, ਤੇ ਉਸ ਤੋਂ ਪਹਿਲਾਂ ਦਾ ਜ਼ਿਕਰ ਹੈ, ਤੇ ਉਹ ਦੇਖ ਰਿਹਾ ਹੈ ਕਿ ਪਰਸ਼ੀਅਨ ਦੇ ਵਿੱਚ ਓਰੀਜਨਲ ਹਿਸਟੋਰੀਅਨ ਦਾ ਰੈਕਰਡ ਸੀ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ ਕਿ देयर वाज नो brick over brick in the whole of the city, ਕਿ ਇੱਟ ਦੇ ਉੱਤੇ ਵੀ ਇੱਟ ਨਹੀਂ ਸੀ ਪਈ ਹੋਈ। ਤੇ ਉਹ ਦੇਖ ਰਿਹਾ ਵੀ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸ਼ਹਿਰ ਕਿੱਥੇ ਗਾਇਬ ਹੋ ਗਿਆ, ਖਤਮ ਕਰ ਦਿੱਤਾ। ਇਹ ਹੈ ਰਿਜ਼ੋਲਵ। ਇਹ ਜਿਹੜੀਆਂ ਕੌਮਾਂ ਔਰ ਜਿਹੜੀ ਸਪਿਰਿਟ ਗੁਰੂ ਨੇ ਸਿੱਖਾਂ ਦੇ ਵਿੱਚ ਭਰੀ ਹੈ, ਅੱਜ ਇਹ ਰਿਜ਼ੋਲਵ ਕਿੱਥੇ ਹੈ? ਇੰਨੇ ਜ਼ੁਲਮ, ਅਕਾਲ ਤਖਤ ਢਾਹ ਢੇਰੀ ਕੀਤਾ, ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਇੱਕ ਨਸਲ ਮਾਰੀ, ਦੂਸਰੀ ਡਰੱਗਸ ਦੇ ਹਵਾਲੇ ਕੀਤੀ, ਤੀਸਰੀ ਗੈਂਗਸਟਰ ਬਣਾ ਦਿੱਤੀ, ਚੌਥੀ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ। ਅੱਜ ਵੀ ਜਿਹੜੇ ਪੰਜਾਬ ਦੇ 22-23 ਜ਼ਿਲ੍ਹੇ ਨੇ, ਉਹਨਾਂ ਦੇ ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਦਿੱਲੀ ਦਰਬਾਰ ਦੇ, ਉਹਨਾਂ ਦੇ NIA ਦੇ ਟਾਰਚਰ ਸੈਂਟਰ ਬਣੇ ਹੋਏ ਨੇ। ਪੰਜਾਬ 'ਚ ਕਿਸਾਨਾਂ ਦਾ ਹਾਲ, ਖਨੌਰੀ, ਸ਼ੰਭੂ, ਉਹ ਵਿਚਾਰਾ ਤਿਲ ਕਰਕੇ ਅੱਜ 4 ਹਫ਼ਤੇ ਤੋਂ ਜ਼ਿਆਦਾ ਹੋ ਗਏ ਨੇ, 1 ਮਹੀਨਾ ਜਗਜੀਤ ਸਿੰਘ ਡੱਲੇਵਾਲ ਮਰ ਰਿਹਾ ਹੈ। ਕਿਵੇਂ ਸਾਰੀ ਇੰਟਰਫੀਰੈਂਸ ਕਰਕੇ ਸਭ ਕੁਝ ਖਿਲਾਰਿਆ ਹੋਇਆ। ਤੇ ਅਸੀਂ ਜਿਹੜਾ ਜੇ ਉਸ ਬੀਤੇ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਹਿਸਟਰੀ ਤੁਹਾਡੀ ਮੋਟੀਵੇਸ਼ਨ ਹੈ, ਸਾਡੀ ਅਰਦਾਸ ਵੀ ਉਹਦੀ ਯਾਦ ਦਹਾਨੀ ਹੈ। ਪਰ ਜੇ ਉਸ ਚੋਂ ਇਹ ਨਹੀਂ ਨਿਕਲਦਾ ਕਿ ਭਾਈ ਖਾਲਿਸਤਾਨ ਇਜ਼ ਦਾ ਓਨਲੀ, not only option, only solution। ਆਪਸ਼ਨ ਦੀਆਂ ਗੱਲਾਂ ਪਹਿਲਾਂ ਹੁੰਦੀਆਂ ਸੀ 30 ਸਾਲ 35 ਸਾਲ ਪਹਿਲਾਂ ਕਿ ਜੀ ਕੀ ਵਿਧਨ ਹੋ ਸਕਦਾ ਕਿ ਨਹੀਂ ਹੋ ਸਕਦਾ। ਸੋ ਇਹ ਮੈਸੇਜ ਹੈ ਜਿਹੜਾ ਕਿ ਇਸ ਪੰਦਰਵਾੜੇ ਦੇ ਵਿੱਚ ਜਾਣਾ ਚਾਹੀਦਾ ਕਿ ਅਸੀਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜਿਹੜੇ ਸਾਡੇ ਯੋਧਿਆਂ ਨੇ ਲੜ ਕੇ ਮੈਸੇਜ ਦਿੱਤਾ ਸੀ, ਔਰ ਸੰਤ ਪਿੰਡਾਂ ਵਾਲਿਆਂ ਨੇ ਜਿਸ ਦੀ ਨੀਂਹ ਰੱਖਣ ਦੀ ਗੱਲ ਕੀਤੀ ਸੀ ਕਿ ਜਿੱਦਣ ਹਮਲਾ ਹੋਇਆ ਔਰ ਇਹਨਾਂ 4 ਦਹਾਕਿਆਂ ਦੇ ਵਿੱਚ ਕਿੰਨੀਆਂ ਵੱਡੀਆਂ ਕੁਰਬਾਨੀਆਂ, ਔਰ ਸਾਡਾ ਰਿਜ਼ੋਲਵ ਇਹੀ ਹੋਣਾ ਚਾਹੀਦਾ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾਉਣਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬੈਠੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ
ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਭੌਂਕੜ ਨੁਮਾਇੰਦੇ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਗੈਰ ਸਰਕਾਰੀ ਤੌਰ ਤੇ ਐਲਾਨ ਕਰਨ ਵਾਲੇ ਟੀਵੀ ਪਰਸਨਲ ਜਿਹੜੇ ਨੇ ਮੇਜਰ ਗੋਬਰ ਆਰੀਆ ਨੇ ਸਿੱਖ ਕੌਮ ਨੂੰ ਧਮਕੀ ਭਰੇ ਅੰਦਾਜ਼ ਵਿੱਚ ਆਪਣੀ ਜਿਹੜੀ ਹੈ ਭਵਿੱਖ ਦੀ ਯੋਜਨਾ ਦੱਸੀ ਹੈ। ਉਸਨੇ ਬੇਬਾਕ ਅੰਦਾਜ਼ ਵਿੱਚ ਕਿਹਾ ਕਿ ਹੁਣ ਸਿੱਖਾਂ ਨੂੰ ਸਬਕ ਸਿਖਾਉਣ ਲਈ ਰਵਾਂਡਾ ਯੋਜਨਾ ਜਿਹੜੀ ਹੈ ਤਿਆਰ ਹੈ। ਯਾਦ ਰਹੇ ਰਵਾਂਡਾ ਵਿੱਚ 1990 ਵਿੱਚ ਟੁਟਸੀ ਤੇ ਹੁਟਸੀ ਦੋ ਕਬੀਲਿਆਂ ਦੀ ਜਿਹੜੀ ਆਪਣੀ ਆਪਸੀ ਖਾਨਾ ਜੰਗੀ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਇਹ ਗੋਬਰ ਆਰੀਆ ਵੱਲੋਂ ਸਿੱਖਾਂ ਨੂੰ ਸੁਣਿਆ ਹੈ ਕਿ ਹਿੰਦੂ ਜਨਤਾ ਤੁਹਾਡਾ ਰਵਾਂਡਾ ਪੱਧਰ ਤੇ ਨਸਲਕੁਸ਼ੀ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕਿਸੇ ਸਿਸਟਮ ਦੀ ਵਰਕਿੰਗ ਦੇਖਦੇ ਹਾਂ, ਇੱਕ ਆਫੀਸ਼ੀਅਲ ਰੋਲ ਹੁੰਦਾ ਹੈ ਜਿਹਦੇ 'ਚ ਕਿ ਉਹਨਾਂ ਦੇ ਮਿਨਿਸਟਰ ਜਾਂ ਉਹਨਾਂ ਦੇ ਪਾਰਲੀਮੈਂਟੇਰੀਅਨ ਬਿਆਨਬਾਜ਼ੀ ਕਰਦੇ ਨੇ ਜਾਂ ਕੋਈ ਪ੍ਰੈਸ ਨੋਟ ਕੱਢਦੇ ਨੇ। ਇੱਕ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਜਿਸ ਦੇ ਲਈ ਜਾਂ ਉਹਨਾਂ ਦਾ ਲੈਪਟਾਪ ਮੀਡੀਆ ਹੈ, ਉਹ ਕਿਸ ਕਿਸਮ ਦਾ ਨੈਰੇਟਿਵ ਬਣਾਉਂਦਾ ਹੈ। ਔਰ ਫਿਰ ਕੁਛ ਉਹਨਾਂ ਦੇ ਵਿੱਚੋਂ ਵੀ ਜਿਹੜੇ ਬਿਲਕੁਲ ਉਹਨਾਂ ਦਾ ਪੇਡ ਔਰ ਕਮਿਟਡ ਕਾਡਰ ਹੁੰਦਾ ਹੈ, ਜਿਹੜਾ ਗੈਰ ਸਰਕਾਰੀ ਤੌਰ ਦੇ ਉੱਤੇ ਭਾਵੇਂ ਆਪਰੇਟ ਕਰ ਰਿਹਾ ਹੁੰਦਾ ਹੈ, ਪਰ ਉਹਨਾਂ ਦੀ ਗੁਫ਼ਤਗੂ 'ਚੋਂ ਜਾਂ ਉਹਨਾਂ ਦੇ ਜਿਹੜੀ ਡਿਸਕਸ਼ਨ 'ਚੋਂ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਵੀ ਜਿਹੜਾ ਫਰਦਰ ਐਸਾ ਕੀ ਕੁੱਖ ਹੋ ਰਿਹਾ ਹੈ, ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਜਿਹਦੀ ਭਾਵੇਂ ਪਤੀਲਾ ਢੱਕਿਆ ਹੋਏ ਪਰ ਉਸ ਦੀ ਜਿਹੜੀ ਵਾਸਨਾ ਹੈ, ਜੋ ਕੁੱਖ ਹੋ ਰਿਹਾ, ਦੂਰ ਦੂਰ ਤੱਕ ਪਹੁੰਚ ਕੇ ਇਹ ਦੱਸ ਦਿੰਦੀ ਹੈ ਵੀ ਕੀ ਕੁੱਖ ਹੋ ਰਿਹਾ। ਸੋ ਇੱਕ ਜਿਹੜੇ ਇਸ ਕਿਸਮ ਦੇ ਕੁਝ ਲੋਕ ਨੇ, ਉਹ ਜਦੋਂ ਜ਼ਬਾਨ 'ਚੋਂ ਕੁਝ ਕੱਢਦੇ ਨੇ, ਕਈ ਵਾਰੀ ਆਫ ਗਾਰਡਡ ਹੁੰਦੇ ਨੇ, ਕਈ ਵਾਰ ਉਹ ਇੰਨੇ ਪ੍ਰਵੋਕ ਹੋ ਜਾਂਦੇ ਨੇ ਕਿ ਜੋ ਕੁੱਖ ਕਰਨੇ ਉਹ ਦੀ ਜਿਹੜੀ ਹੈ ਉਹ ਭੜਾਸ ਜਾਂ ਉਸ ਦੀ ਆਵਾਜ਼ ਉਹ ਜ਼ਾਹਰ ਕਰ ਦਿੰਦੇ ਨੇ ਔਰ ਸਾਹਮਣੇ ਆ ਜਾਂਦਾ ਹੈ ਕਿ ਵੀ ਚੱਲ ਕੀ ਰਿਹਾ। ਹੁਣ ਅਸੀਂ ਦੇਖਦੇ ਹਾਂ ਕਿ ਵੀ ਇਹ ਬਹੁਤ ਪਹਿਲਾਂ ਜਦੋਂ ਅਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਸਾਹਮਣੇ ਵੀ ਨਹੀਂ ਸੀ ਆਇਆ, ਜਾਂ ਉਸ ਦੇ ਸਬੂਤਾਂ ਦੀ ਗੱਲ, ਜਾਂ ਜਿਵੇਂ ਜਸਟਿਨ ਟਰੂਡੋ ਨੇ, ਕਿਉਂਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ 3 ਮਹੀਨੇ ਬਾਅਦ ਹੀ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਇੰਕਸ਼ਾਫ ਕਰਕੇ ਇੰਡੀਅਨ ਸਟੇਟ ਨੂੰ ਜਿਹੜਾ ਉਹ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। ਪਰ ਉਸ ਤੋਂ ਪਹਿਲਾਂ ਜਿਹੜੇ ਕੁਝ ਕਰੈਕਟਰ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਮੇਜਰ ਗੌਰਵ ਆਰੀਆ, ਜਿਹਦੇ ਲਈ ਲਫ਼ਜ਼ ਗੋਬਰ ਆਰੀਆ ਕਹਿਣਾ ਹੀ ਬਣਦਾ ਹੈ, ਕਿਉਂਕਿ ਇਹ ਬਿਲਕੁਲ ਉਹਨਾਂ ਦਾ ਗੋਬਰ ਵਾਲਿਆਂ ਦੀ ਨੁਮਾਇੰਦਗੀ ਕਰਦਾ ਹੈ, ਬਿਲਕੁਲ ਨਫ਼ਰਤ ਨਾਲ ਭਰਿਆ ਹੋਇਆ ਹੈ। ਹਾਲਾਂਕਿ ਜਦੋਂ ਉਹ ਗੱਲ ਕਰ ਰਿਹਾ ਹੁੰਦਾ ਅਥੋਰੀਟੇਟਿਵਲੀ ਕਰ ਰਿਹਾ ਹੁੰਦਾ। ਇੱਕ ਹੁੰਦੇ ਨੇ ਬੈਠੇ ਹੋਏ ਡਿਬੇਟਸ ਦੇ ਉੱਤੇ ਜਿਹੜੇ ਸੁਜੈਸਟਿਵ ਹੁੰਦੇ ਨੇ, ਤਾਂ ਇੰਨੇ ਯੂਟਿਊਬਰ ਨੇ ਜਿਹੜਾ ਮਰਜ਼ੀ ਜਿਹੜਾ ਮਾਈਕ ਲਾ ਕੇ 4-4 ਬੈਠੇ ਹੋਏ ਉਹ ਡਿਸਕਸ਼ਨ ਕਰ ਰਹੇ ਹੁੰਦੇ ਨੇ, ਜਿਹਦਾ ਕੀ ਹੋਏਗਾ, ਉਹਦਾ ਕੀ ਹੋਏਗਾ, ਉਹ ਜਿਹਨੂੰ ਕਹਿੰਦੇ ਨੇ ਵਾਲ ਦੀ ਖੱਲ ਲਾ ਰਹੇ ਹੁੰਦੇ ਨੇ। ਪਰ ਇੱਕੋ ਲੋਕ ਹੁੰਦੇ ਨੇ ਜਿਹੜੇ ਬੇਸ਼ੱਕ ਵੈਨਮ ਜ਼ਹਿਰ ਉਗਲ ਰਹੇ ਹੁੰਦੇ ਨੇ, ਹੇਟ ਫੀਲਡ ਉਹਨਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ, ਪਰ ਉਸ ਹੇਟ ਫੀਲਿੰਗ 'ਚ ਸਬਸਟੈਂਸ ਹੁੰਦਾ ਹੈ,
ਦੁਸ਼ਮਣ ਦਾ, ਜੋ ਦੁਸ਼ਮਣ ਚਾਹੁੰਦਾ ਹੈ ਕਿ ਮੈਸੇਜ ਜਾਏ ਉਹ ਉਸ ਕਿਸਮ ਦੇ ਲਈ, ਤੇ ਜੇ ਉਹਨਾਂ ਦੇ ਉੱਤੇ ਕੋਈ ਕਰਬ ਨਹੀਂ ਹੁੰਦਾ। ਹੁਣ ਦੂਸਰੇ ਪਾਸੇ ਇੱਕ ਪਾਸਾ ਤਾਂ ਇਹ ਹੈ ਕਿ ਸਾਡੇ ਸਿਰ ਤੇ ਤਲਵਾਰ ਲਟਕਾਈ ਹੋਈ ਹੈ। ਜਦੋਂ ਅਸੀਂ YouTube ਦੇ ਹਵਾਲੇ ਨਾਲ ਸਾਨੂੰ ਨਹੀਂ ਪਤਾ ਕਿੰਨੀ ਦੇਰ ਅਸੀਂ ਸਰਵਾਈਵ ਕਰ ਪਾਵਾਂਗੇ। ਆ ਪਿਛਲੇ ਦਿਨਾਂ 'ਚ 2 ਹੋਰ ਵਾਰਨਿੰਗਸ ਉਹਨਾਂ ਨੇ ਤੋੜ ਦਿੱਤੀਆਂ। ਜੇ ਗੁਰਦੁਆਰਾ ਰਕਾਬਗੰਜ ਤੋਂ 31 ਅਕਤੂਬਰ ਦਾ ਪ੍ਰੋਗਰਾਮ ਰਿਲੇ ਹੋਇਆ, ਉਹ ਤਾਂ ਇੱਕ ਰਿਲੇ ਤੁਹਾਡਾ ਚੈਨਲ ਦਾ ਕੰਮ ਹੈ, ਉਹਨੂੰ ਵੀ ਉਹਨਾਂ ਨੇ ਜਿਹੜਾ ਹੈ ਉਹ ਉਸ 'ਚ ਜਿਹੜਾ ਕਮਿਊਨਿਟੀ ਵਾਇਲੇਸ਼ਨਸ ਕਿ ਜੀ ਵਾਇਲੈਂਸ ਨੂੰ ਪ੍ਰਮੋਟ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ YouTube ਜਿਨ੍ਹਾਂ ਦੇ ਮਾਲਕ ਅਮਰੀਕਾ ਔਰ ਇੱਧਰ ਬੈਠੇ ਨੇ, ਇਹਨਾਂ ਨੂੰ ਉੱਥੇ 13,000 ਮੀਲ ਦੂਰ ਤੋਂ ਜਿਹੜੀ ਸਾਡੀ ਕਵਰੇਜ ਹੈ ਕਿਸੇ ਪ੍ਰੋਗਰਾਮ ਦੀ, ਜਿਹੜੀ ਧਾਰਮਿਕ ਥਾਂ ਤੇ ਹੈ, ਜਿਹੜੀ ਫੰਕਸ਼ਨ ਦੀ ਕਵਰੇਜ ਹੈ, ਉਹ ਨਜ਼ਰ ਆ ਰਹੀ ਹੈ। ਤੇ ਕੌਣ ਹੈ ਜਿਹੜਾ ਗੋਬਰ ਆਰੀਆ ਵਰਗੇ ਜਾਂ ਉਹ ਬਖਸ਼ੀ ਜਿਹੜਾ ਵੱਡਾ ਮੁੱਛਾਂ ਵਾਲਾ ਬਾਂਦਰ ਉਹ ਬਿਠਾਇਆ ਹੁੰਦਾ ਹੈ, ਤੇ ਦੂਜੇ ਜਿਹੜੇ ਐਨ ਨਫ਼ਰਤ ਭਰੇ ਜਿਹੜੇ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਔਰ ਪੂਰਾ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਹੁੰਦੇ, ਉਹਨਾਂ ਨੂੰ ਕਿਉਂ ਨਹੀਂ ਬੰਦ ਕਰਵਾਇਆ ਜਾਂਦਾ? ਕਿਉਂਕਿ ਇਹ ਸਰਕਾਰੀ ਸੰਦ ਨੇ। ਔਰ ਇਸ ਲਈ ਜਦੋਂ ਬੇਸ਼ੱਕ ਗੋਬਰ ਆਰੀਆ ਜਾਂ ਦੂਜੇ ਉਹਨੂੰ ਵੀ ਆਪਣੇ ਗਾਲਾਂ ਕੱਢ ਦੇਣਗੇ ਜਾਂ ਕੱਢਦੇ ਨੇ, ਲੇਕਿਨ ਗੱਲ ਇਹ ਨਹੀਂ ਹੈ। ਗੱਲ ਸਾਨੂੰ ਜਦੋਂ ਕੋਈ ਚੀਜ਼ ਬਾਹਰ ਆਉਂਦੀ ਹੈ ਉਹਦੀ ਸੀਰੀਅਸਨੈਸ ਦੇਖਣੀ ਹੋਏਗੀ ਕਿ ਉਹ ਰਿਪਰੈਜ਼ੈਂਟ ਕਰਦਾ, ਉਹ ਆਪਣੇ ਆਪ ਦੇ ਵਿੱਚ ਉਹ ਇਕੱਲਾ ਕਿਸੇ ਦਾ ਦਿਮਾਗ ਨਹੀਂ ਖਰਾਬ ਹੈ ਕਿ ਬਈ ਉਹਨੂੰ ਵੀ ਪਤਾ ਹੈ ਕਿ ਬਈ ਸਿੱਖਾਂ ਦਾ ਫਿਰ ਜਿਹੜਾ ਰਿਵੈਂਜ ਹੁੰਦਾ ਉਹ ਕਿਸ ਹੱਦ ਤੱਕ ਲਿਜਾਂਦਾ ਹੈ, ਪਰ ਉਹ ਵੀ ਆਪਣੀ ਡਿਊਟੀ ਕਰ ਰਿਹਾ ਹੈ। ਕਿਸੇ ਦੇ ਨਾਲ ਉਹਦੀ ਲਾਇਲਟੀ ਜਾਂ ਜਿਨ੍ਹਾਂ ਦੀ ਪੇਰੋਲ ਤੇ ਉਹ ਹੈ ਉਹਨਾਂ ਦਾ ਮੈਸੇਜ ਉਹ ਰਿਲੀਜ਼ ਕਰ ਰਿਹਾ। ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਪਹਿਲਾਂ ਠੀਕ ਇਹ ਮਾਹੌਲ ਉੱਥੇ ਸਿਰਜਿਆ ਗਿਆ ਸੀ ਔਰ ਕਿ ਭਾਈ ਇਹ ਜਿਹੜਾ ਹੁਣ ਘਰ ਮੇ ਘੁਸ ਕੇ ਮਾरेंगे, ਔਰ ਇਹ ਵੀ ਇਹੀ ਸੀ ਬ੍ਰਾਡਕਾਸਟਰ ਜਿਹੜਾ ਇਸ ਗੱਲ ਨੂੰ ਲਿਆਉਣ ਵਾਲਾ ਸੀ। ਔਰ ਜਦੋਂ ਇਹਦੀ ਸ਼ੁਰੂਆਤ ਹੋਈ ਔਰ ਅਜੇ ਬੇਸ਼ੱਕ ਸਰਕਾਰੀ ਤੌਰ ਤੇ ਜਿਵੇਂ ਮੈਂ ਕਿਹਾ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਇਨਕਸ਼ਾਫ ਕੀਤਾ, ਲੇਕਿਨ ਉਹਨੇ ਐਲਾਨ ਕਰ ਦਿੱਤਾ ਸੀ ਗੋਬਰ ਆਰੀਆ ਨੇ ਕਿ ਵੀ ਹੁਣ ਇਹ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਇਹ ਜਿਹੜਾ ਬਾਹਰ ਹੈ ਇਹਨਾਂ ਨੂੰ ਅਸੀਂ ਸਜ਼ਾ ਯਾਫਤਾ ਇਹ ਜਿਹੜਾ ਉਹ ਕਰਨਾ ਔਰ ਇਹ ਪ੍ਰੋਸੈਸ ਸ਼ੁਰੂ ਹੈ। ਫਿਰ ਇਵੇਂ ਹੀ ਜਿਹੜਾ ਉਹ ਅਵਤਾਰ ਸਿੰਘ ਖੰਡਾ, ਹਾਲਾਂ ਇਹ ਤਾਂ ਡਾਇਰੈਕਟ ਸ਼ੂਟਿੰਗ ਸੀ, ਸ਼ੂਟਰਸ ਨੇ ਆ ਕੇ ਕੀਤੀ ਹਰਦੀਪ ਸਿੰਘ ਨਿੱਜਰ ਦੀ, ਲੇਕਿਨ ਅਵਤਾਰ ਸਿੰਘ ਖੰਡਾ ਦੇ ਮਾਮਲੇ ਜਿਹਦੇ 'ਚ ਕਿ ਸਿੱਖਾਂ ਦਾ ਵੀ ਇੱਕ ਤਬਕਾ ਕਨਫਿਊਜ਼ ਸੀ। ਕਈਆਂ ਨੇ ਕਿਹਾ ਜੀ ਉਹ ਕੈਂਸਰ ਦੀ ਫਾਈਨਲ ਸਟੇਜ ਸੀ, ਕੋਈ ਹੋਰ ਸੀ। ਇਹੀ ਕਾਰਨ ਹੈ ਕਿ ਯੂਕੇ ਦੀਆਂ ਸਿੱਖ ਜਥੇਬੰਦੀਆਂ ਕੋਈ ਜੁਆਇੰਟ ਸਟ੍ਰੈਟਜੀ ਨਹੀਂ ਬਣਾ ਸਕੇ, ਉਹਨਾਂ ਦਾ ਤਾਂ ਈਵਨ ਪੋਸਟਮਾਰਟਮ ਨਹੀਂ ਕਰਵਾ ਸਕੇ, ਨਾ ਹੀ ਉਹਨਾਂ ਦੀ ਮਾਤਾ ਔਰ ਭੈਣ ਨੂੰ ਉੱਥੋਂ ਵੀਜ਼ਾ ਦਵਾ ਸਕੇ, ਨਾ ਜਿਹੜੀ ਆ ਉਹਨਾਂ ਦਾ ਮ੍ਰਿਤਕ ਸਰੀਰ ਉੱਥੇ ਪਹੁੰਚਾ ਸਕੇ। ਉਹ ਤਾਂ ਰੁਲਣ ਵਾਲੀ ਗੱਲ ਹੀ ਹੋਈ ਹੈ ਜੇ ਮੈਂ ਉਹਨੂੰ ਕਹਾਂ ਪੋਲੀਟੀਕਲੀ, ਅਦਰ ਦੈਨ ਕਿ ਬਾਅਦ 'ਚ ਵਕੀਲ ਨੇ ਕੀ ਕਿਹਾ ਤੇ ਕੀ ਨਹੀਂ ਕਿਹਾ, ਪਰ ਉਹਨੇ ਐਲਾਨੀਆਂ ਜਿਹੜਾ ਇਹ ਦੱਸ ਦਿੱਤਾ ਸੀ ਕਿ ਭਾਈ ਇਹ ਕੌਣ ਹੈ ਬਿਹਾਈਂਡ। ਸਾਨੂੰ ਵੀ ਨਜ਼ਰ ਆ ਰਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਾਂ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਮਰਡਰ ਪਲਾਟ ਜਿਹੜਾ ਫਾਈਲ ਹੋਇਆ, ਇਹ ਸਭ ਕੁਝ ਸਾਹਮਣੇ ਸੀ। ਸੋ ਮੈਂ ਇਹ ਬੈਕਗਰਾਉਂਡ ਇਸ ਲਈ ਦੇ ਰਿਹਾ ਕਿ ਵੀ ਇਹ ਜਿਹੜੇ ਇਹਨਾਂ ਦੇ ਸਰਕਾਰੀ ਸੰਦ ਨੇ, ਬੇਸ਼ੱਕ ਉਹ ਕੋਈ ਆਫੀਸ਼ੀਅਲ ਕੈਪੈਸਿਟੀ 'ਚ ਹੋਏਗਾ ਜੀ, ਉਹਦਾ ਆਪਣਾ ਓਪੀਨੀਅਨ ਹੈ, ਉਹਦੇ ਨਹੀਂ, ਇਹ ਜਿਹੜੇ ਇਸ ਲੈਵਲ ਦੇ ਲੋਕ ਨੇ ਇਹ RSS ਦੇ ਸਪੋਕਸਪਰਸਨ ਨੇ, ਮੋਦੀ ਸਰਕਾਰ ਦੇ ਜਿਹੜੇ ਨੇ ਉਹ ਪ੍ਰਾਈਵੇਟ ਜਿਹੜੇ ਨੇ ਉਹ ਸੰਦੇਸ਼ ਵਾਹਕ ਨੇ, ਸੁਨੇਹਾ ਦੇਣ ਵਾਲੇ ਨੇ। ਔਰ ਇਹਨੇ ਗੋਬਰ ਆਰੀਆ ਨੇ ਪਿਛਲੇ ਦਿਨਾਂ 'ਚ ਇੱਕ ਮੈਸੇਜ ਦਿੱਤਾ ਸਿੱਖ ਕੌਮ ਨੂੰ। ਉਹਨੇ ਕਿਹਾ ਕਿ ਵੀ ਅਜੇ ਤੱਕ ਇਹ ਹੁਣ ਇਹਨਾਂ ਨੇ ਸਬਕ ਨਹੀਂ ਸਿੱਖਿਆ ਹੈ, ਇਹ ਇਵੇਂ ਕਰ ਰਹੇ ਨੇ ਉਵੇਂ ਕਰ ਰਹੇ ਨੇ। ਔਰ ਤੁਸੀਂ ਦੇਖਿਆ ਵੀ ਕਿਵੇਂ ਬੀਬੀ ਹਰਮੀਤ ਕੌਰ ਢਿੱਲੋਂ, ਜਿਹਦੀ ਅਜੇ ਕਨਫਰਮੇਸ਼ਨ ਹੋਣੀ ਹੈ, ਜਿਹਦਾ ਕੋਈ ਕਿਸੇ ਖਾਲਿਸਤਾਨੀ ਤਾਰੀਖ ਨਾਲ ਕੋਈ ਸਬੰਧ ਨਹੀਂ ਹੈ, ਉਹਦੀ ਨੋਮੀਨੇਸ਼ਨ ਨੂੰ ਲੈ ਕੇ ਕਿਸ ਕਿਸਮ ਦਾ ਇਹ ਪੂਰਾ ਇੱਕ ਪ੍ਰਚਾਰ ਤੰਤਰ ਉਹਨਾਂ ਨੇ ਜਿਹੜਾ ਉਹ ਰਾਮ ਰੌਲਾ ਪਾਇਆ। ਔਰ ਈਵਨ ਗੌਰਵ ਯਾਦਵ ਜਿਹੜਾ ਇਹ ਹੈ, ਗੋਬਰ ਆਰੀਆ ਔਰ ਦੂਜੇ ਇਹਨਾਂ ਦੀਆਂ ਬਿਆਨਬਾਜ਼ੀਆਂ, ਹੁਣ ਉਹਨੇ ਇੱਕ ਬੜੀ ਖਤਰਨਾਕ ਜਿਹੜੀ ਹੈ ਥ੍ਰੈਟ ਦਿੱਤੀ, ਜਿਹਨੂੰ ਅਸੀਂ ਸੀਰੀਅਸਲੀ ਲੈ ਰਹੇ ਹਾਂ। ਭਾਵੇਂ ਕਈਆਂ ਨੂੰ ਲੱਗਾ ਹੋਏ ਕਿ ਜੀ ਇਹ ਜਸਟ ਉਹਦੀ ਜਿਹੜੀ ਹੈ ਉਹ ਬੈਬਲਿੰਗ ਹੈ, ਨਹੀਂ, ਇਹ ਸੀਰੀਅਸਲੀ ਜਿਹੜਾ ਇਹ ਪਲਾਨ ਹੈ। RSS ਅਨਆਰਗੇਨਾਈਜ਼ਡ ਜਮਾਤ ਨਹੀਂ ਹੈ। ਅਸੀਂ ਤਾਂ 105 ਸਾਲ ਦੇ ਵਿੱਚ ਅਕਾਲੀ ਦਲ ਦਾ ਕੀ ਹਾਲ ਕਰਵਾ ਲਿਆ ਕਿ ਅੱਜ ਅਕਾਲ ਤਖਤ ਵੀ ਚੈਲੰਜ ਹੋ ਰਿਹਾ, ਗੇਮਾਂ ਵੀ ਹੋ ਰਹੀਆਂ, ਅਕਾਲੀਆਂ ਨੇ ਕੀ ਕਰਨਾ ਜਾਂ ਸਿੱਖਾਂ ਨੇ ਕੀ ਕਰਨਾ। ਹੁਣ ਰਾਧਾ ਸਵਾਮੀਆਂ ਦਾ ਉਹ ਜਿਹੜਾ ਗੁਰਿੰਦਰ ਢਿੱਲੋਂ ਹੈ ਆਊਟਗੋਇੰਗ, ਉਹਨੇ ਆਲਰੇਡੀ ਆਪਣਾ ਇੱਕ ਦਾੜੀ ਕੱਟਾ ਜਿਹੜਾ ਉਹ ਬਣਾ ਦਿੱਤਾ ਅੱਗੋਂ ਆਪਣਾ ਜਾਨਸ਼ੀਨ।
ਉਹ ਸਮਝੌਤੇ ਕਰਵਾ ਰਿਹਾ। ਉਹ ਸੁਖਬੀਰ ਬਾਦਲ ਨੂੰ ਪਹਿਲਾਂ ਬੰਦ ਕਮਰੇ 'ਚ ਮਿਲਿਆ, ਫਿਰ ਵਿਕਰਮ ਮਜੀਠੀਆ ਦੇ ਦੂਜਿਆਂ ਨੂੰ ਮਿਲਿਆ, ਕੱਲ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਕਰਾ ਰਿਹਾ ਕਿ ਵੀ ਇਹ ਸਮਝੌਤਾ ਕਰਾ ਕੇ ਬਾਦਲਾਂ ਨੂੰ ਵੀ ਕੀ ਫੇਸ ਮਿਲੇ ਤੇ ਦੂਜਿਆਂ ਨੂੰ ਕੀ ਮਿਲੇ। ਸੋ ਸਾਡੀ ਹਾਲਤ ਤਾਂ ਇਹ ਹੈ, ਲੇਕਿਨ ਇਹਦਾ ਰੀਜ਼ਨ ਕਿਉਂਕਿ ਜਿਵੇਂ ਬਾਦਲ ਐਂਡ ਕੰਪਨੀ ਨੇ ਇਹਨਾਂ ਦੇ ਕੋੜਮੇ ਨੇ 25-30 ਸਾਲ 'ਚ ਸਾਡਾ ਆਰਗੇਨਾਈਜੇਸ਼ਨਲ ਸਟਰਕਚਰ ਸਾਰਾ ਡਿਸਟਰੋਏ ਕੀਤਾ, ਇਹਨੂੰ ਇੱਕ ਜਦਾਦ ਬਣਾ ਲਿਆ। ਨਹੀਂ ਤਾਂ ਅਕਾਲੀ ਦਲ ਇੱਕ ਆਮ ਸਿੱਖ ਕਿਰਸਾਨੀ, ਸਿੱਖ ਮਜ਼ਦੂਰ, ਕਿਰਤੀ, ਸ਼ਹਿਰੀ ਸਿੱਖ ਦੁਕਾਨਦਾਰ ਉਹਨਾਂ ਦੀ ਪਾਰਟੀ ਸੀ। ਇਹ ਕੋਈ ਕਿਸੇ ਜਗੀਰਦਾਰ ਜਾਂ ਕੋਈ ਦੂਸਰਿਆਂ ਦੀ ਪਾਰਟੀ ਨਹੀਂ ਸੀ। ਉਹ ਕਾਂਗਰਸ ਔਰ ਜਿਹੜੇ ਰਾਏ ਬਹਾਦਰ, ਸਰਦਾਰ ਬਹਾਦਰ ਉਧਰ ਜਾ ਬੜੇ ਸੀ। ਇੱਧਰ ਜਿਹੜਾ ਹੈ ਕਾਮਨ ਸਿੱਖ ਕੁਰਬਾਨੀ ਕਰਨ ਵਾਲਾ ਸੀ। ਪਰ ਕਿਵੇਂ ਇਹਨਾਂ ਨੇ ਹੌਲੀ 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 ਕਰਕੇ ਅਕਾਲੀ ਦਲ ਨੂੰ ਨਿਕੰਮਾ ਕੀਤਾ, ਸ਼੍ਰੋਮਣੀ ਕਮੇਟੀ ਨੂੰ ਉਸ ਦੇ ਅੱਗੋਂ ਜਿਹੜਾ ਐਕਸਟੈਂਸ਼ਨ ਬਣਾਇਆ, ਤੇ ਅਕਾਲ ਤਖਤ ਦਾ ਹਾਲ ਕੀ ਕੀਤਾ ਹੁਣ ਸਾਹਮਣੇ ਹੈ ਵੀ ਪੰਜੋ ਜਥੇਦਾਰ ਘਰੇ ਸੱਦ ਕੇ ਜਿਹੜਾ ਉਹਦਾ ਸੋ ਕਾਲਡ ਮਾਫੀਨਾਮਾ ਔਰ ਦੂਜਾ ਮਾਫੀ ਸੌਦਾ ਸਾਧ ਔਰ ਉਹ ਸਾਰੀਆਂ ਕਰਤੂਤਾਂ ਸਾਹਮਣੇ ਨੇ। ਲੇਕਿਨ ਦੂਸਰੇ ਪਾਸੇ ਜੇ ਤੁਸੀਂ ਅੱਜ ਵੀ RSS ਦੀ ਕੋਈ ਪਬਲਿਕ ਮੈਂਬਰਸ਼ਿਪ ਨਹੀਂ ਹੈ, ਕੋਈ ਰਸੀਦ ਬੁੱਕ ਨਹੀਂ ਹੁੰਦੀ ਕੋਲ ਜੀ ਰਸੀਦ ਕੱਟੀ ਗਈ ਕਿ ਜੀ ਕੌਣ ਜਿਹੜਾ ਹੈ ਉਹ ਮੈਂਬਰ ਹੈ। ਇਹਨਾਂ ਦੀ ਪਾਲਿਸੀ ਮੇਕਿੰਗ ਕਿਵੇਂ ਹੁੰਦੀ ਹੈ, ਜਿਹੜਾ ਇਹਨਾਂ ਦਾ ਸਰਸੰਘ ਚਾਲਕ ਜਿਵੇਂ ਮੋਹਨ ਭਾਗਵਤ ਹੈ, ਉਹ ਉੱਥੋਂ ਤੱਕ ਪਹੁੰਚਣ ਲਈ ਕੀ ਕਰਨਾ ਪੈਂਦਾ ਹੈ, ਕਿਸੇ ਦੀ ਕੋਈ ਪ੍ਰੋਸੈਸ ਖੁਫੀਆ, ਜਿਵੇਂ ਇੱਥੇ ਉਹ ਮੇਸਨ ਇੱਕ ਇਹਨਾਂ ਦਾ ਚਰਚ ਦੀ ਬ੍ਰਾਂਚ, ਸਭ ਉਹਨਾਂ ਦਾ ਖੁਫੀਆ ਕੰਮ ਹੁੰਦਾ। ਉਹ ਕਾਲਾ ਤੰਤਰ ਕਰਦੇ ਨੇ, ਕੀ ਕਰਦੇ ਨੇ, ਕਿਵੇਂ ਬਣਾਉਂਦੇ ਨੇ। ਸੋ ਇਹੀ ਹਾਲ ਇਹਨਾਂ ਦਾ ਹੈਗਾ ਕਿ ਭਾਈ ਇਹਨਾਂ ਨੇ ਕਿ ਹਾਂ ਇਹ ਹੈ ਕਿ ਵੀ ਹੁਣ ਫੰਡਿੰਗ ਦੀ ਕੋਈ ਕਮੀ ਨਹੀਂ ਹੈ, ਹਜ਼ਾਰਾਂ ਕਰੋੜ ਕਿਵੇਂ ਉਹਨਾਂ ਦੇ ਡੈਲੀਗੇਸ਼ਨ ਚੁੱਪ ਚਪੀਤੇ ਅਮਰੀਕਾ ਦੇ ਰਾਈਟ ਵਿੰਗਰ ਰੇਸਿਸ ਦੇ ਨਾਲ ਆ ਕੇ ਮੁਲਾਕਾਤਾਂ ਕਰਦੇ ਰਹੇ, ਜਾਂ ਉਹਨਾਂ ਦੀ ਕੀ ਨੀਤੀ ਹੈ, ਜਾਂ ਇਜ਼ਰਾਈਲ ਦੀ ਮੋਸਾਦ ਦੇ ਨਾਲ ਕਿਵੇਂ ਦਰਵਾਜ਼ੇ ਖੋਲੇ, ਜਾਂ ਸੁਬਰਾਮਨੀਅਮ ਸਵਾਮੀ ਰਾਹੀਂ ਈਵਨ ਚਾਈਨਾ ਦੇ ਨਾਲ ਜਦੋਂ ਇਹ ਨਰਿੰਦਰ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ 9-10 ਇਹਨੇ ਗੇੜੇ ਲਾਏ, ਉਹ ਸਾਰੀ ਕਿਵੇਂ ਕਮਿਊਨੀਕੇਸ਼ਨ ਕੀਤੀ। ਉਹ ਉਹਨਾਂ ਦਾ ਬਿਹਾਈਂਡ, ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਰਿਟਾਇਰਡ ਫੌਜੀ ਜਨਰਲ, ਵੱਡੇ ਵੱਡੇ ਸਾਇੰਟਿਸਟ, ਦੂਜੇ ਤੀਜੇ ਜਿਹੜੇ ਰਿਟਾਇਰ ਹੁੰਦੇ ਨੇ, ਉਹ ਉਹਨਾਂ ਦੇ ਆਪਣੇ ਜਿਹੜੇ ਨੇ ਦਾਇਰੇ 'ਚ 72 ਦੇ ਕਰੀਬ ਉਹਨਾਂ ਦੀਆਂ ਆਰਗੇਨਾਈਜੇਸ਼ਨ ਜਿਹਨੂੰ ਸੰਘ ਪਰਿਵਾਰ ਕਹਿੰਦੇ ਨੇ, ਉਹ ਉਹਨਾਂ ਨੇ ਆਪਣਾ ਤਾਣਾ ਬਾਣਾ ਬਣਾਇਆ ਹੋਇਆ। ਔਰ ਗੱਲ ਜੇ ਅਸੀਂ ਇਹ ਕਰੀਏ ਕਿ ਸੈਕਰੀਫਾਈਸ ਦੀ ਜਾਂ ਕੁਰਬਾਨੀ ਦੀ, ਜ਼ਿਆਦਾ ਨਹੀਂ ਤਾਂ ਉਹਨਾਂ ਕੋਲ 30-40 ਹਜ਼ਾਰ ਤੋਂ ਜ਼ਿਆਦਾ ਮੇ ਵੀ ਲੱਖ ਹੀ ਹੋਏ ਐਸੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ ਹੋਏ, ਕਿਉਂਕਿ ਉਹ ਭਾਰਤ ਮਾਤਾ ਦੀ ਸੇਵਾ ਦੇ ਨਾਂ ਥੱਲੇ ਉਹਨਾਂ ਨੇ RSS ਨੂੰ ਆਪਣਾ ਜੀਵਨ ਜਿਹੜਾ ਉਹ ਸਮਰਪਣ ਕੀਤਾ ਹੋਇਆ। ਐਵੇਂ ਨਹੀਂ 100 ਸਾਲ ਦੇ ਵਿੱਚ 1925 ਚ ਫਾਊਂਡ ਹੁੰਦੇ ਤੇ ਵਿਦਨ 100 ਇਅਰਸ ਉਹ ਰਾਜ ਤਖਤ ਦੇ ਉੱਤੇ ਆ ਕੇ ਬਹਿ ਜਾਂਦੇ ਨੇ। ਸੋ ਉਹਨਾਂ ਨੇ ਇਹ ਸਾਰਾ ਸਿਸਟਮ ਡਿਵੈਲਪ ਕੀਤਾ ਹੋਇਆ ਵੀ ਕਿਵੇਂ ਕੀ ਗੱਲ ਕਰਨੀ ਹੈ। ਔਰ ਉਹਨਾਂ ਨੂੰ ਇਸ ਵੇਲੇ ਸਿੱਖਾਂ ਦਾ ਚੈਲੰਜ ਜਿਹੜਾ ਉਹਨਾਂ ਨੂੰ ਇੱਕ ਸਟੇਜ ਦੇ ਉੱਤੇ ਵਿਦਨ ਇੰਡੀਆ ਲੱਗਦਾ ਸੀ, ਔਰ ਇਹੀ ਕਾਰਨ ਸੀ ਕਿ RSS ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ, ਵਾਜਪਾਈ ਨੇ ਦਿੱਤਾ, ਜਿਸ ਵਾਜਪਾਈ ਨੂੰ ਬੜਾ ਲਿਬਰਲ ਕਹਿ ਕੇ ਸੈਲੀਬ੍ਰੇਟ ਕੀਤਾ ਜਾਂਦਾ। ਨਵੰਬਰ 84 ਦੀ ਨਸਲਕੁਸ਼ੀ ਤੋਂ ਬਾਅਦ RSS ਦਾ ਵੱਡਾ ਆਈਡੀਆਲੋਗ ਜਿਹਨੂੰ ਮੋਦੀ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਹੈ, ਫੜਨਾਵੀਸ ਕੀ, ਉਹਦਾ ਨਾਨਾ ਜੀ ਦੇਸ਼ਮੁਖ, ਉਹਨੇ ਸਿੱਖਾਂ ਨੂੰ ਐਡਵਾਈਸ ਕੀਤਾ ਕਿ ਜੀ ਜੋ ਤੁਹਾਡੇ ਨਾਲ ਹੋਇਆ ਤੁਸੀਂ ਡਿਜ਼ਰਵ ਕਰਦੇ ਸੀ, ਹੁਣ ਚੁੱਪ ਕਰਕੇ ਬਹਿ ਜਾਓ ਇੱਥੇ ਟਿਕ ਕੇ, ਔਰ ਆਪਣੇ ਆਪ ਨੂੰ ਹਿੰਦੂਆਂ ਦੀ ਸ਼ਾਖਾ ਮੰਨੋ, ਔਰ ਇਹ ਜਿਹੜਾ ਤੁਹਾਡਾ ਬਰਾਵਾਡੋ ਸੀ ਉਹਨੂੰ ਠੰਡਾ ਕਰਨਾ ਬੜਾ ਜ਼ਰੂਰੀ ਸੀ, ਔਰ ਇਹ ਤੁਹਾਡੇ ਨਾਲ ਜੋ ਹੋਇਆ ਤੁਸੀਂ ਡਿਜ਼ਰਵ ਕਰਦੇ ਸੀ। ਔਰ ਇਹ ਉਹਨੇ ਬਿਲਕੁਲ ਸਰਕੂਲੇਟ ਕੀਤਾ। ਨਵੰਬਰ 84 ਦੀ ਨਸਲਕੁਸ਼ੀ 'ਚ 30 ਤੋਂ ਜ਼ਿਆਦਾ ਕੇਸ ਜਿਹੜੇ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਹੋਏ, ਰੈਕਰਡ ਨੇ ਕਿ ਵੀ ਉਹਨਾਂ ਨੇ ਇਸ ਨੂੰ ਕਿਵੇਂ ਕੀਤਾ। ਸੋ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹਦੇ ਬਾਵਜੂਦ ਅੱਜ ਮੀਡੀਆ 'ਚ ਹੈ ਕਿ ਜੀ ਮੋਦੀ ਔਰ ਅਮਿਤ ਸ਼ਾਹ 'ਚ ਮਤਭੇਦ ਹੋ ਸਕਦੇ ਨੇ, ਮੋਹਨ ਭਾਗਵਤ ਨੂੰ ਥੱਲੇ ਲਾਉਣ ਲਈ ਗੁਜਰਾਤ ਲੌਬੀ ਇਹ ਕਰ ਰਹੀ ਹੈ, ਇਹਦੀ ਛੁੱਟੀ ਹੋ ਸਕਦੀ ਹੈ ਅਮਿਤ ਸ਼ਾਹ ਦੀ, ਮੋਹਨ ਭਾਗਵਤ ਨੂੰ ਰਸਤਾ ਦਿਖਾਇਆ ਜਾ ਸਕਦਾ ਹੈ ਕਿਉਂਕਿ ਉਹ ਕਹਿ ਰਿਹਾ ਜੀ ਮੰਦਰ ਮਸਜਿਦ ਦੇ ਝਗੜੇ ਛੱਡੋ, ਹੋ ਗਿਆ ਹੁਣ। ਇਹ ਸਭ ਇਹਨਾਂ ਦੀ ਉਹ ਜਿਹੜਾ ਭੰਬਲ ਭੂਸਾ ਪੈਦਾ ਕਰਨ ਦੇ ਲਈ ਜਿਹੜੀ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ ਉਹ ਹੈ। ਇਹ ਬਿਲਕੁਲ ਹਰ ਕੋਈ ਆਪੋ ਆਪਣੇ ਇੱਕ ਨੇ ਭੰਬਲ ਭੂਸਾ ਪਾਉਣਾ ਹੈ, ਇੱਕ ਨੇ ਚੁੱਪ ਕਰ ਜਾਣਾ ਹੈ, ਇੱਕ ਨੇ ਕੋਈ ਮਾੜਾ ਜਿਹਾ ਫਿਰ ਬਿਆਨ ਦੇ ਦੇਣਾ। ਹੁਣ ਜਿਹੜੀ ਗੱਲ ਇਸ ਗੋਬਰ ਆਰੀਆ ਦੇ ਮੂੰਹੋਂ ਨਿਕਲੀ, ਉਹਨੇ ਇਹ ਬਿਲਕੁਲ ਬੜੀ ਬੇਬਾਕੀ ਦੇ ਨਾਲ ਉਸਨੇ ਕਿਹਾ ਰਵਾਂਡਾ ਪਲਾਨ ਇਜ਼ ਰੈਡੀ ਫॉर ਯੂ। ਉਹਨਾਂ ਨੇ ਕਿਹਾ ਕਿ ਸਿੱਖ ਨਹੀਂ ਸਮਝ ਰਹੇ, ਹੁਣ ਇਹ ਪਹਿਲਾਂ ਇੱਥੇ ਸੀ, ਇਹਨਾਂ ਨੇ ਇੰਟਰਨੈਸ਼ਨਲੀ
ਭਾਰਤ ਦੀ ਬਦਨਾਮੀ ਔਰ ਭਾਰਤ ਨੂੰ ਆਨਸਰੇਬਲ ਅਕਾਊਂਟੇਬਲ ਬਣਾਉਣਾ ਸ਼ੁਰੂ ਕੀਤਾ ਹੈ। ਹੁਣ ਤੁਹਾਡੇ ਲਈ ਰਵਾਂਡਾ ਪਲਾਨ ਹੈ। ਹੁਣ ਬਹੁਤ ਸਾਰਿਆਂ ਨੂੰ ਜਦੋਂ ਅਸੀਂ ਫਲਸਤੀਨ ਦੀ ਗੱਲ ਕਰਦੇ ਹਾਂ ਉਸ ਮਸਲੇ ਬਾਰੇ ਪਤਾ ਹੈ, ਯੂਕਰੇਨ ਦਾ ਪਤਾ ਹੈ, ਮਿਆਂਮਾਰ ਬਾਰੇ ਥੋੜਾ ਬਹੁਤ ਪਤਾ ਹੈ, ਜੋ ਕੁਝ ਅਫਰੀਕਾ 'ਚ ਚੱਲਦਾ। ਬਹੁਤ ਵਾਰ ਤੁਸੀਂ ਇਹ ਦੇਖੋ, ਅਸੀਂ ਜਦੋਂ ਹਿਊਮਨ ਲਾਈਫ ਦੀ ਗੱਲ ਕਰਦੇ ਹਾਂ ਉਹੀ ਚੀਜ਼ ਜੇ ਕਿਤੇ ਵਾਈਟ ਮੈਨ ਦੇ ਨਾਲ ਯੂਰਪ 'ਚ ਹੁੰਦੀ ਹੈ ਤੇ ਉਹ ਖਬਰ ਬਣਦੀ ਹੈ, ਕਿਉਂਕਿ ਲਾਈਫ ਪ੍ਰੈਸ਼ਰ। ਬਰਾਊਨ ਵਾਲਿਆਂ ਦਾ ਥੋੜਾ ਬਹੁਤ, ਕਾਲਿਆਂ ਵਿਚਾਰਿਆਂ ਨੂੰ ਤਾਂ ਐਵੇਂ ਹੀ ਹੁੰਦਾ ਕਿ ਜਿਵੇਂ ਇਹ ਐਗਜ਼ਿਸਟ ਹੀ ਨਹੀਂ ਕਰ। ਇਹੀ ਕਾਰਨ ਹੈ ਕਿ ਅਫਰੀਕਾ ਦੇ ਵਿੱਚ ਜਦੋਂ ਤੁਸੀਂ ਲੋ ਲਾਇੰਗ ਜਿਨ੍ਹਾਂ ਦੇ ਕਨਫਲਿਕਟਸ ਦੇ ਵਿੱਚ ਉਹ ਸੁਡਾਨ ਡਾਰਫਰ 'ਚ ਹੋਏ, ਇਥੋਪੀਆ 'ਚ ਹੋਏ ਲੰਮਾ ਵਕਤ, ਸੀਅਰਾ ਲਿਓਨ 'ਚ ਹੋਏ, ਕਿੰਨੇ ਹੋਰ ਇਸ ਕਿਸਮ ਦੇ ਨੇ ਜਿਨ੍ਹਾਂ 'ਚ ਲੱਖਾਂ ਲੋਕ ਮਰੇ ਨੇ। ਕੀਨੀਆ, ਯੁਗਾਂਡਾ ਭੁੱਖ ਨਾਲ ਮਰ ਜਾਂਦੇ ਨੇ ਲੋਕ, ਪਰ ਉਹ ਬਹੁਤਾ ਮੈਟਰ ਹੀ ਨਹੀਂ, ਖਬਰ ਹੀ ਨਹੀਂ ਬਣਦੀ। ਕਿਉਂਕਿ ਇਸੇ ਤਰ੍ਹਾਂ ਰਵਾਂਡਾ, ਹੁਣ ਰਵਾਂਡਾ ਦੇ ਵਿੱਚ ਜਿਸ ਲੈਵਲ ਦੀ ਨਸਲਕੁਸ਼ੀ, ਹਾਲਾਂਕਿ 2 ਕਬੀਲਿਆਂ ਦੇ ਲੋਕ ਹੀ ਉਹਦੇ 'ਚ ਇਨਵੋਲਵ ਸੀ, ਇੱਕ ਹੁਟਸੀ ਇੱਕ ਟੁਟਸੀ, ਮਿਲੀਅਨਸ ਉਹਨਾਂ ਨੇ ਮਾਰੇ ਔਰ ਚੱਲ ਰਿਹਾ ਸੀ ਰਵਾਂਡਨ ਜੈਨੋਸਾਈਡ। ਉਹਨੂੰ ਮੰਨਿਆ ਗਿਆ, UN ਨੇ ਮੰਨਿਆ, ਬਾਅਦ 'ਚ ਕਮਿਸ਼ਨ ਬਣੇ ਦੂਜਾ। ਲੇਕਿਨ ਜਦੋਂ ਚੱਲ ਰਿਹਾ ਸੀ, ਇੱਥੇ ਵੀ ਕਲਿੰਟਨ ਐਡਮਿਨਿਸਟ੍ਰੇਸ਼ਨ ਸੀ, ਉਸ ਤੋਂ ਪਹਿਲਾਂ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਰੋਕਣ ਦੀ। ਪੂਰਾ ਇੱਕ ਕਬੀਲੇ ਵਾਲੇ ਧਾਕ, ਇੱਕ ਨੂੰ ਸਰਕਾਰ ਦੀ ਸਰਪ੍ਰਸਤੀ ਸੀ। ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਕਿਸੇ ਵੇਲੇ ਮੈਂ ਐਕਸਕਲੂਸਿਵਲੀ ਰਵਾਂਡਨ ਜੈਨੋਸਾਈਡ ਤੇ ਗੱਲ ਕਰਾਂਗਾ, ਕਿਉਂਕਿ ਇਸ ਵੇਲੇ ਟੌਪਿਕ ਇਹ ਹੈ ਵੀ ਜੋ ਉਹਨੇ ਗੋਬਰ ਆਰੀਆ ਨੇ ਸਿੱਖਾਂ ਨੂੰ ਕਿਹਾ ਕਿ ਤੁਹਾਡੇ ਲਈ ਰਵਾਂਡਾ ਪਲਾਨ ਤਿਆਰ ਹੈ, ਔਰ ਫਿਰ ਉੱਥੇ ਜਿਸ ਲੈਵਲ ਦੇ ਉੱਤੇ ਵਡਾਂਗਾ ਕੀਤਾ ਗਿਆ ਜਾਂ ਦੂਜਾ, ਦੁਨੀਆ 'ਚ ਤਾਂ ਕੋਈ ਫਰਕ ਨਹੀਂ ਪਿਆ ਅਦਰ ਦੈਨ ਕਿ ਜਦੋਂ ਕੁਝ ਵਾਪਰ ਜਾਂਦਾ ਹੈ ਫਿਰ ਉਹ ਕਮਿਸ਼ਨ ਬਣ ਜਾਂਦਾ ਹੈ, ਫਿਰ ਉਹ ਵਾਕਈ ਇਸ ਗੱਲ ਤੇ ਡਿਬੇਟ ਹੁੰਦੀ ਹੈ ਜੀ ਜੈਨੋਸਾਈਡ ਸੀ ਨਹੀਂ ਸੀ, ਕਿਵੇਂ ਮੈਂਟਲੀ ਪ੍ਰਿਪੇਅਰ ਕੀਤਾ ਗਿਆ, ਹੁਟਸੀ ਨੇ ਕੀ ਕੀਤਾ, ਟੁਟਸੀ ਨੇ ਕੀ ਕੀਤਾ। ਪਰ ਭਾਰਤ ਦੇ ਵਿੱਚ ਇਸ RSS ਦੇ ਜਿਹੜਾ ਸਪੋਕਸਪਰਸਨ ਵਰਗੇ ਮਾਊਥਪੀਸ ਦੇ ਮੂੰਹੋਂ ਇਹ ਨਿਕਲਣਾ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਉਹ ਪਲਾਨ ਕਰੀ ਬੈਠੇ ਨੇ ਜਿਹਦੇ ਸਾਹਮਣੇ ਨਵੰਬਰ 84 ਕੋਈ ਮਾਨੇ ਨਹੀਂ ਰੱਖਦੀ। ਹਾਲਾਂਕਿ ਨਵੰਬਰ 84 30,000 ਦੇ ਕਰੀਬ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਦੀ ਗੱਲ ਹੁਣ ਇੱਥੋਂ ਦੇ ਰੈਜ਼ੋਲੂਸ਼ਨ 'ਚ ਮੰਨੀ ਗਈ ਹੈ, ਔਰ ਇਸ ਦੇ ਉੱਤੇ ਔਰ ਇਹ ਬੜੀ ਖਤਰਨਾਕ ਥ੍ਰੈਟ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹਿੰਦੂ ਮੈਜੋਰਿਟੀ ਜਿਹੜੇ ਉਹਨਾਂ ਨੇ, ਸਾਡੇ ਇੱਕ ਸੱਜਣ ਨੇ ਕਹਿ ਰਹੇ ਸੀ ਕਿ ਵੀ ਜਿਹੜਾ ਮਕਸਦ ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਜਾਂ ਦੂਜਿਆਂ ਦਾ ਸੀ ਕਿ ਹਰ ਹਿੰਦੂ ਟੱਬਰ 'ਚ ਜਿਹੜੀਆਂ ਕਾਊ ਬੈਲਟ ਸਟੇਟਾਂ ਨੇ ਉਹਦੇ 'ਚੋਂ ਇੱਕ ਬੰਦੇ ਨੂੰ ਹਥਿਆਰਬੰਦ ਕਰਨਾ, ਉਹ ਆਲਰੇਡੀ ਕਰ ਚੁੱਕੇ ਨੇ। ਇਸ ਵੇਲੇ ਇੱਕ ਕਾਲ ਦੇ ਉੱਤੇ ਉਹ ਕਿਤੇ ਵੀ, ਔਰ ਤੁਸੀਂ ਜਿਹੜੀ ਸੰਭਾਲ ਮਸਜਿਦ ਦੇ ਵੇਲੇ ਦੇਖੋ ਵੀ ਜਾ ਕੇ ਕਿਵੇਂ ਉਹਨਾਂ ਨੇ ਵਾਇਲੈਂਸ ਕੀਤੀ। ਕਿਸੇ ਵੇਲੇ ਵੀ ਜੇ 20 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਇੰਨੇ ਕਿ ਡਰਾ ਲਏ ਗਏ ਨੇ, ਕਿਉਂਕਿ ਜਦੋਂ ਮਰਜ਼ੀ ਖੁਸ਼ ਕਰਕੇ ਉਹ ਕਰਾਊਡ ਨੂੰ ਛੱਡ ਦਿੰਦੇ ਨੇ, ਉਹ ਜਾ ਕੇ ਉਹਨਾਂ ਦੇ ਘਰ ਬੁਲਡੋਜ਼ ਵੀ ਹੋ ਜਾਂਦੇ ਨੇ, ਉਹ ਮਾਰੇ ਵੀ ਜਾਂਦੇ ਨੇ। ਤੇ ਸਿੱਖ ਤਾਂ ਉਹਨਾਂ ਦਾ 10%, ਉਹਨਾਂ ਦਾ 10ਵਾਂ ਹਿੱਸਾ ਨੇ ਉਹਨਾਂ ਦੀ ਮੁਸਲਮਾਨਾਂ ਦੀ ਗਿਣਤੀ ਦਾ। ਔਰ ਮੁਸਲਮਾਨ ਤਾਂ ਫਿਰ ਜਿੱਥੇ ਰਹਿੰਦੇ ਨੇ ਆਬਾਦੀਆਂ 'ਚ ਇਕੱਠੇ ਰਹਿੰਦੇ ਨੇ, ਮਹੱਲੇ ਇਕੱਠੇ ਨੇ। ਤੇ ਸਾਡੇ ਤਾਂ ਕੱਲੇ ਜਾ ਕੇ ਕੋਈ 10 ਮੀਲ ਦੂਰ ਜਾ ਕੇ ਕੋਠੀ ਪਾ ਕੇ ਬੈਠਾ ਜਾਂ ਦੂਜਾ ਬੈਠਾ। ਔਰ ਇਸ ਦੇ ਉੱਤੇ ਸਾਡੇ ਇੱਕ ਨੌਜਵਾਨ ਵੀਰ ਨੇ ਇਸ ਸਾਰੇ ਨੂੰ ਬੜਾ ਸੀਰੀਅਸਲੀ ਲਿਆ, ਔਰ ਇਹ ਉਹਨਾਂ ਨੇ ਅੰਗਰੇਜ਼ੀ ਦੀ ਲਿਖਤ ਹੈ ਮੈਂ, ਪਰ ਕਿ ਸਾਨੂੰ ਕੀ ਡਿਫੈਂਸਿਵ ਮੇਜਰ ਕਰਨ ਦੀ ਲੋੜ ਹੈ, ਜਿਹੜੀ ਪਲਾਨ ਉਹ ਆਲਰੇਡੀ ਬਣਾਈ ਬੈਠੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਵਾਂਡਾ ਪਲਾਨ ਇਜ਼ ਰੈਡੀ ਫॉर ਯੂ, ਏ ਕਾਲ ਟੂ ਐਕਸ਼ਨ ਫॉर ਸਿੱਖਸ ਵਰਲਡ ਵਾਈਡ। ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ। when a threat this grave surfaces, you do more than stand alert, you stand united, ready and determined। ਇਹ ਅਸੀਂ ਇਕੱਠੇ ਔਰ ਡਿਟਰਮੀਨੇਸ਼ਨ ਦੇ ਨਾਲ ਇਹਦਾ ਕਿਵੇਂ ਜਵਾਬ ਦੇਣਾ ਹੈ ਜਦੋਂ ਕਿ ਇਹ ਇਸ ਕਿਸਮ ਵੱਲ ਤੁਰਦੇ ਨੇ। Sikhs worldwide have just been handed a startling warning. Gaurav Arya, high decibel spokesperson, often aligned with oppressive tactics, has brandished a chilling reference. Rwanda plan is ready for you. By invoking the specter of a genocidal chapter, his words are no casual slip. They are an open refuse to bow before tyranny। ਕਿ ਜਿਹੜੇ ਸਿੱਖ ਜ਼ੁਲਮ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ, ਉਹਨਾਂ ਦੇ ਲਈ ਇਹ ਫਾਈਨਲ ਸੋਲੂਸ਼ਨ ਦੇ ਥੱਲੇ, ਜਿਵੇਂ ਹਿਟਲਰ ਨੇ ਕੰਸੈਂਟਰੇਸ਼ਨ ਕੈਂਪਸ, ਗੈਸ ਚੈਂਬਰਸ ਬਣਾਏ ਸੀ, ਇਸ ਕਿਸਮ ਦੀ ਥ੍ਰੈਟ ਹੈ।
what does it mean for you, your families and global Sikh community? It means it's time to unify, solidify our defenses and reaffirm that our resolve cannot be broken. ये मैसेज ये जाना चाहिए कि साडा ऐद, साडा इरादा इस किस्म दे नाल कोई कमज़ोर होने वाला नहीं है. सो पहला तो उन्होंने सुजैसट किया है फोर्टिफाई योर कम्यूनिटीज़, किलाबंदी करो अपनियां जिथे जिथे ने. सैल्फ डिफेंस प्रिपेयर्डनेस, acquire the training, tools and mindset to safeguard loved ones, protect the sanctity of your gurdwaras and local institutions. प्रबंध करो. इसलिए गुरुद्वारियां दे दुआले हमेशा कंध और एक डिफेंसिव तां और हर थां ते सिख ਜਿਹੜੇ ਨੇ ਉਹ ਗੁਰਦੁਆਰਿਆਂ 'ਚ ਇਕੱਠੇ ਹੁੰਦੇ ਸੀ ਕਿ ਬਈ ਜੇ ਫਾਈਨਲ ਬੈਟਲ ਦੇਣੀ ਹੈ ਬਜਾਏ ਕਿ ਕੱਲੇ ਕੱਲੇ ਘਰਾਂ 'ਚੋਂ ਕੱਢ ਕੇ ਜਿਹੜਾ ਉਹ ਵਾਪਰਿਆ ਜਿਵੇਂ ਕੁਝ ਥਾਵਾਂ ਤੇ ਨਵੰਬਰ 'ਚ ਵਾਪਰਿਆ ਜਿੱਥੇ ਸਿੱਖ ਗੁਰਦੁਆਰਿਆਂ 'ਚ ਆਏ ਉਹਨਾਂ ਦੇ ਕੋਲ ਹਥਿਆਰ ਵੀ ਸੀ ਜਾਂ ਦੂਜੇ ਵੀ ਸੀ, ਉੱਥੇ ਕਰਾਊਡ ਸਟਿਕ ਨਹੀਂ ਸਕੀਆਂ ਹੈ. ਸੋ ਉਹਨਾਂ ਦਾ ਇਹ ਪਹਿਲਾ ਪਾਰਟ ਜਿਹੜਾ ਸੁਜੈਸਟਿਵ ਹੈ ਕਿ ਇਹ ਹੈ. ਫਿਰ ਉਹਨਾਂ ਦਾ ਐਨਹਾਂਸਡ ਸਿਕਿਉਰਿਟੀ ਮੇਜਰਸ, lock down your premises, bolster physical security and ensure every Sikh home base is aware, alert and armed with knowledge. ਪਤਾ ਹੋਏ ਵੀ ਇਹ ਵੀ ਵਾਪਰ ਸਕਦਾ, ਕੱਲਾ ਵਿਦ ਨੌਲੇਜ ਨਹੀਂ, ਉਹਦਾ ਪ੍ਰਬੰਧ ਵੀ ਜਿਹੜਾ ਅਸੀਂ ਹੁਣ ਕਹਿ ਨਹੀਂ ਸਕਦੇ. ਇਹ ਤੁਹਾਨੂੰ ਜਿਵੇਂ ਵੀ ਹੁੰਦਾ ਹੈ ਆਪਣੀ ਰੱਖਿਆ ਦੇ ਲਈ ਤੁਹਾਨੂੰ ਜਿਹੜਾ ਹੈ ਉਹ ਹਥਿਆਰਬੰਦ ਹੋਣ ਦੀ ਲੋੜ. ਰਿਸਪੌਂਡ ਵਿਦ ਡਿਟਰਮੀਨੇਸ਼ਨ, the right and duty to defend. When faced with credible threats, stand ready to act decisively. Sometimes the only effective reply to malevolent force is firm resolve. ਜਦੋਂ ਉਹਨਾਂ ਨੂੰ ਨਜ਼ਰ ਆਇਆ ਕਿ ਭਾਈ ਇਹ ਸਿੱਖ ਦੀ ਅੱਖ ਵੀ ਜਿਹੜੀ ਆ ਉਹ ਤਿੱਖੀ ਆ, ਇਹਨਾਂ ਨੇ ਸਾਨੂੰ ਛੱਡਣਾ ਨਹੀਂ ਹੈ, ਫਿਰ ਇਹ ਜਵਾਬਦੇਹ ਅਸੀਂ ਹੋਵਾਂਗੇ. ਲੀਗਲ ਐਵਨਿਊਜ਼, ਇਨ ਡੈਮੋਕ੍ਰੈਟਿਕ ਨੇਸ਼ਨ ਸੈਲਫ ਡਿਫੈਂਸ ਇਜ਼ ਏ ਸੇਕਰਡ ਰਾਈਟ. ਇਹ ਤੁਹਾਡਾ ਹੱਕ ਬਣਦਾ ਹੈ. Make sure your engagement remains within the bounds of the law while maintaining unwavering vigilance. ਇੱਕ ਪਾਸੇ vigilant ਹੋਵੋ, ਪਰ ਇਹ ਨਾ ਹੋਏ ਵੀ ਤੁਸੀਂ ਕੋਈ ਓਵਰ ਐਸਾ ਕਰ ਰਹੇ ਹੋਵੋ ਕਿ ਤੁਹਾਨੂੰ ਲੋਕਲ ਪੁਲਿਸ ਹੀ ਆ ਕੇ ਹਰਾਸ ਕਰ ਰਹੀ ਹੋਏ ਜੀ ਕਿ ਤੁਸੀਂ ਵਾਇਲੈਂਸ ਦੀ ਤਿਆਰੀ ਕਰ ਰਹੇ ਹੋ. Spotlight the threat. Call on your elected officials. Raise a collective voice in Five Eyes nations. Let representatives and law enforcement know of Arya's rhetoric. Demand scrutiny and international condemnation of calls to violence. ਕਿ ਇੱਥੇ ਵੀ ਪਹਿਲਾਂ ਹੀ ਅਵੇਅਰ ਕਰ ਦਿਓ ਕਿ ਆਹ ਥ੍ਰੈਟ ਦਿੱਤੀ ਹੈ, ਆਹ ਹੋਣ ਜਾ ਰਿਹਾ, ਤਾਂ ਕਿ ਇਹ ਪ੍ਰੀਐਂਪਟ ਕੀਤਾ ਜਾਏ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕਿਸਮ ਦੀ ਕਿਸੇ ਲਾਈਨ ਵੱਲ ਜਾਣ ਤੋਂ. ਐਂਪਲੀਫਾਈ ਦਾ ਮੈਸੇਜ. ਯੂਜ਼ ਸੋਸ਼ਲ ਮੀਡੀਆ, ਲੋਕਲ ਪ੍ਰੈਸ ਐਂਡ ਕਮਿਊਨਿਟੀ ਫੋਰਮਸ ਟੂ ਇਨਸ਼ੋਰ everyone understands the gravity of these threats. ਕਿ ਵੀ ਇਹ ਚਾਰ ਚੁਫੇਰੇ ਇਸ ਦਾ ਜਿਹੜਾ ਨੋਇਜ਼ ਪਾਓ ਤਾਂ ਕਿ ਇਹਦੀ ਗੰਭੀਰਤਾ ਦੀ ਸਮਝ ਹੋਏ. Strengthen Sikh institutions globally. ਦੁਨੀਆ ਪੱਧਰ ਦੇ ਉੱਤੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰੋ. Network of unity. Link arms with sister communities and diaspora organizations around the world. ਬਾਹਰ ਵੀ ਔਰ within India ਵੀ. ਔਰ ਮੈਂ ਸਮਝਦਾ ਹਾਂ ਕਿ ਇਸ ਦੇ ਲਈ ਸਾਡਾ ਮੁਸਲਮਾਨਾਂ ਦੇ ਨਾਲ, ਦਲਿਤ ਭਾਈਚਾਰੇ ਨਾਲ, ਟਰਾਈਬਲਸ ਦੇ ਨਾਲ, ਜਿਨ੍ਹਾਂ ਸਟੇਟਾਂ 'ਚ ਸਿੱਖ ਮਾਈਨੋਰਿਟੀ 'ਚ ਨੇ, ਜ਼ਾਹਰ ਹੈ ਪੰਜਾਬ ਤੋਂ ਬਾਹਰ ਤਾਂ ਹਰ ਥਾਂ ਹੀ ਨੇ. ਔਰ ਜਿਵੇਂ ਹਰਿਆਣੇ ਦੇ ਵਿੱਚ ਜਾਟਾਂ ਨਾਲ, ਰਾਜਸਥਾਨ ਨਾਲ, ਜਿਵੇਂ ਮੇਵਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਬਚੀ ਕਿਉਂਕਿ ਜਾਟ ਆ ਕੇ ਨਾਲ ਖਲੋ ਗਏ. ਸੋ ਇਹ ਬੜਾ ਜ਼ਰੂਰੀ ਹੈ ਕਿ ਇਹ ਜਿਹੜੀ ਉਹਦੀ ਥ੍ਰੈਟ ਹੈ ਕਿ ਅਸੀਂ ਰਵਾਂਡਾ ਪਲਾਨ ਤੁਹਾਡੇ ਲਈ ਤਿਆਰ ਰੱਖੀ ਹੈ, ਦੈਟ ਸ਼ੋਜ਼ ਕਿ ਵੀ ਆਲਰੇਡੀ ਇਸ ਦੇ ਉੱਤੇ ਉਹ ਕੰਮ ਕਰ ਰਹੇ ਨੇ. ਔਰ ਉਹਨਾਂ ਨੇ ਕਿਹਾ ਵੀ ਸਪੋਰਟ ਹਿਊਮਨ ਰਾਈਟਸ ਇਨੀਸ਼ੀਏਟਿਵਸ, ਚੈਨਲ ਰਿਸੋਰਸਿਸ ਐਂਡ ਐਨਰਜੀ ਇਨਟੂ ਸੇਫਗਾਰਡਿੰਗ ਸਿੱਖ ਕਮਿਊਨਿਟੀਜ਼ ਐਂਡ ਐਡਵੋਕੇਟਿੰਗ ਫॉर द यूनिवर्सल प्रिंसिपल्स ऑफ लिबर्टी, जस्टिस एंड डिग्निटी. इंटरनेशनल लॉबी की गल है. और फिर गुरु गोबिंद सिंह साहब का कोट उन्हें नौजवान ने दिता है कि जदों सारे रस्ते बंद हो इंसाफ लैण लई फिर तलवार नूं हाथ च लैना जायज़ हुंदा है. और ये उन्होंने कहा भी ये साडे लई कोई ग्लोरीफिकेशन नहीं है वायलेंस. इट इज़ ए रिमाइंडर दैट स्टेडफास्टनेस इन डिफेंडिंग द इनोसेंट इज़ ए मॉरल इंपैरेटिव. और फिर उन्होंने कहा भी फाइनल कॉल ये है कि साडी आवाज़ यूनीफाई होनी चाहिए, यूनीफाइड वॉइस. ऑपरेशन हैज़ टेस्टेड सिक्स अक्रॉस सेंचुरीज एंड एवरी ट्रायल हैज़ ओनली रीइनफोर्स्ड आवर स्पिरिट. सदियां तो खालसे दे रिजॉल्व ਨੂੰ ਜ਼ਮਾਨੇ ਨੇ ਪਰਖਿਆ, ਹਰ ਮੁਸੀਬਤ ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ ਹਾਂ. ਗੌਰਵ ਆਰੀਆ's threat is one more test. The message back to him and to any would be oppressor is plain. ਜਿਹੜਾ ਮੈਸੇਜ ਹੈ
we are prepared, we are principled, and we will not waver in defending our families, our freedom and our faith। क्या आ जाओ, कोई गल नहीं है। सवा ਲੱਖ ਨਾਲ ਲੜਨ ਵਾਲੀ ਸਾਡੀ ਸਪਿਰਿਟ ਗੁਰੂ ਨੇ ਭਰੀ ਹੈ। ਇੱਥੋਂ ਫਿਰ ਤੁਸੀਂ ਜਿਹੜਾ ਹੈ ਇਸ ਦਾ ਤੁਹਾਨੂੰ ਜਵਾਬ ਮਿਲੇਗਾ ਜੋ ਤੁਹਾਡੇ ਕੂ ਇਰਾਦੇ ਨੇ। Stand, unite, act. Let the strength of our unity, discipline and faith shine bright in the face of any threat। So ਅਸੀਂ ਇਹ ਵਾਰਨਿੰਗ ਹੀ ਦੇ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਇਹ ਰਿੱਝ ਰਿਹਾ ਹੈ ਔਰ ਸਾਨੂੰ ਇਹਦੇ ਲਈ ਤਿਆਰੀ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ 2004 ਤੋਂ 2014 ਤੱਕ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਹਨਾਂ ਨੂੰ ਭਾਰਤ ਦੇ ਆਰਥਿਕ ਸੁਧਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਔਰ ਭਾਰਤੀਆਂ ਦੇ ਇੱਕ ਤਬਕੇ ਅਤੇ ਮੀਡੀਆ ਵੱਲੋਂ ਮਨਮੋਹਨ ਸਿੰਘ ਨੂੰ ਇੱਕ ਹੀਰੋ ਵਜੋਂ ਸ਼ਰਧਾਂਜਲੀ ਜਿਹੜੀ ਦਿੱਤੀ ਜਾ ਰਹੀ ਹੈ। ਔਰ ਜਦੋਂ ਕਿ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਮਨਮੋਹਨ ਸਿੰਘ ਇੱਕ ਵੱਡੀ ਸਿਫਰ ਤੋਂ ਵੱਧ ਕੇ ਕੋਈ ਹੈਸੀਅਤ ਨਹੀਂ ਰੱਖਦੇ ਸਨ। ਉਹਨਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਉਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਜਿਹੜਾ ਅਖੀਰਲੇ ਕਮੈਂਟ ਤੋਂ ਜੇ ਮੈਂ ਸ਼ੁਰੂ ਕਰਾਂ ਕਿ ਇੱਕ ਪਾਸੇ ਮਨਮੋਹਨ ਸਿੰਘ ਭਾਰਤ ਦੀ ਆਰਥਿਕਤਾ ਨੂੰ ਸੇਵ ਕਰਨ ਵਾਲਾ ਇੱਕ ਬਿਲਕੁਲ ਮਿੱਟੀ ਦਾ ਮਾਧੋ ਬਣ ਕੇ 2004 ਤੋਂ 2014 ਤੱਕ ਜਿਹੜਾ ਉਹ ਆਪਣਾ ਰੋਲ ਅਦਾ ਕਰਨ ਵਾਲਾ, ਉਸ ਨੂੰ ਹੀਰੋ ਵਜੋਂ ਪ੍ਰੋਜੈਕਟ ਕੀਤਾ ਜਾ ਰਿਹਾ। ਖਾਸ ਤੌਰ ਤੇ ਮੈਂ ਦੱਖਣੀ ਭਾਰਤ ਦੀਆਂ ਅਖਬਾਰਾਂ 'ਚ ਦੇਖ ਰਿਹਾ ਸੀ, ਉਹਨਾਂ ਦੇ ਫਰੰਟ ਪੇਜ ਦੇ ਉੱਤੇ 5-5, 6-6 ਆਰਟੀਕਲ ਜਿਹੜੇ ਛਪੇ ਨੇ। ਔਰ ਸਿੱਖ ਹਲਕਿਆਂ ਦੇ ਵਿੱਚ ਜਿਹੜਾ ਇਸ ਦੀ ਗੱਲ ਪਹਿਲਾਂ ਵੀ ਹੁੰਦੀ ਰਹੀ ਹੈ ਕਿ ਭਾਈ ਇਹ ਤਾਂ ਇੱਕ ਮਿੱਟੀ ਦਾ ਮਾਧੋ ਬਿਠਾ ਕੇ ਉਹਨਾਂ ਨੇ ਜਿੱਥੇ ਸਿੱਖਾਂ ਦਾ ਵੀ ਮਜ਼ਾਕ ਬਣਵਾਇਆ, ਕਿਉਂਕਿ 10 ਸਾਲ ਦੇ ਉਸ ਪੀਰੀਅਡ ਦੇ ਅੰਦਰ ਸਿੱਖਾਂ ਦਾ ਭਲਾ ਤਾਂ ਕੀ ਹੋਣਾ ਸੀ। ਹੁਣ ਜਦੋਂ ਅਸੀਂ ਕੈਨੇਡਾ ਦੇ ਨਾਲ ਭਾਰਤ ਦੇ ਵਿਗੜੇ ਸੰਬੰਧ ਦੇਖ ਰਹੇ ਹਾਂ, ਖਾਸ ਤੌਰ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ, ਤੇ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਪਤਾ ਵੀ ਨਾ ਹੋਏ। ਅਸੀਂ ਉਸ ਦੇ ਲਈ ਈਵਨ ਦਾ ਹਿੰਦੂ ਅਖਬਾਰ ਦੀ ਜਿਹੜੀ ਹੈ ਉਹ ਜੂਨ 27, 2010 ਜਦੋਂ ਮਨਮੋਹਨ ਸਿੰਘ ਕੈਨੇਡਾ ਦੌਰੇ ਤੇ ਆਏ ਔਰ ਜੌਨ ਹਾਰਪਰ ਪ੍ਰਾਈਮ ਮਿਨਿਸਟਰ ਸੀ, ਔਰ ਉਦੋਂ ਮਨਮੋਹਨ ਸਿੰਘ ਨੇ ਕੀ ਕਿਹਾ, ਦੀ ਹੈਡਲਾਈਨ ਹੀ ਇਹ ਸੀ, ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲੀਟੈਂਸੀ ਫਰੋਮ ਇਟਸ ਸੋਇਲ। ਮਨਮੋਹਨ ਉਹਨਾਂ ਨੂੰ ਕਹਿ ਰਿਹਾ ਵੀ ਸਿੱਖ ਮਿਲੀਟੈਂਸੀ ਨੂੰ ਇੱਥੋਂ ਧਰਤੀ ਤੋਂ, ਉਦੋਂ ਅਜੇ ਨਾ ਕੋਈ ਖਾਲਿਸਤਾਨ ਰੈਫਰੈਂਡਮ ਹੋਇਆ, ਨਾ ਕੋਈ ਜਸਟਿਨ ਟਰੂਡੋ ਜਿਹਨੂੰ ਇਹ ਇਲਜ਼ਾਮ ਦਿੱਤਾ ਜਾਂਦਾ ਕਿ ਇਹ ਤੇ ਇਹਦਾ ਪਿਓ ਵੀ ਜਿਹੜਾ ਉਹ ਸਿੱਖਾਂ ਦਾ ਹਮਦਰਦ ਸੀ ਜਾਂ ਦੋਸਤ ਨੇ। ਸੋ ਇਹਦੀ ਗੱਲ ਅਸੀਂ ਕਰਾਂਗੇ ਕਿਉਂਕਿ ਇਹ ਬਹੁਤ ਵਾਰ ਜਿਹੜੇ ਆਪਣੇ ਲੋਕ ਭਾਵੁਕਤਾ ਦੇ ਵਿੱਚ, ਇਹ ਠੀਕ ਹੈ ਕਿ ਜਦੋਂ ਕੋਈ ਬੰਦਾ ਤੁਰ ਜਾਂਦਾ ਹੈ ਉਸ ਦੇ ਲਈ ਇਹ ਅਸੀਂ ਜਿਹੜਾ ਸ਼ਾਇਦ ਇਹ ਉਸਤਾਦ ਦਾਮਨ ਉਹਨਾਂ ਦੀ ਨਜ਼ਮ ਦਾ ਇਹ ਸ਼ੇਅਰ ਹੈ,
ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਟੁਰ ਜਾਣ। ਤੇ ਅਸੀਂ ਗੁਰਬਾਣੀ ਦੇ ਇਸ ਫਰਮਾਨ ਦੇ ਨਾਲ ਵੀ ਜਿਹੜਾ ਜਿਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਕਿਸੇ ਦੀ ਬੇਮਤਲਬ ਗਾਲੀ ਗਲੋਚ ਜਾਂ ਬੇਮਤਲਬ ਨੈਗੇਟਿਵਿਟੀ ਨਹੀਂ, ਪਰ ਜਦੋਂ ਤੁਸੀਂ ਉਸ ਕਿਸੇ ਸ਼ਖਸ ਨੂੰ ਜਿਸ ਦੀ ਸ਼ਖਸੀਅਤ ਨੇ ਤੁਹਾਡੀ ਕੌਮ ਦੇ ਜਿਹੜਾ ਫੇਟ ਨੂੰ ਪ੍ਰਭਾਵਿਤ ਕੀਤਾ ਹੋਏ ਨੈਗੇਟਿਵਲੀ, ਔਰ ਉਸ ਨੂੰ ਇੱਕ ਸਿੱਖ ਦੇ ਤੌਰ ਤੇ ਹੀ ਬਣਾਇਆ ਗਿਆ ਹੋਏ, ਜਦੋਂ ਔਰ ਇਹ ਅਟਲ ਬਿਹਾਰੀ ਵਾਜਪਾਈ ਨੇ ਖੁਦ ਕਿਤੇ ਇਹ ਕਿਹਾ ਸੀ, ਉਹਨੇ ਕਿਹਾ ਸੀ ਕਿ ਜੀ ਜਦੋਂ ਪਹਿਲਾਂ ਤਾਂ ਸੋਨੀਆ ਗਾਂਧੀ ਨਹੀਂ ਬਣਨਾ ਸੀ ਪ੍ਰਾਈਮ ਮਿਨਿਸਟਰ, ਉਹਦੇ ਤੇ ਵਿਰੋਧਤਾ ਫਾਰਨਰ ਹੈ, ਇਹ ਉਹ ਹੈ, ਸੁਸ਼ਮਾ ਸਵਰਾਜ ਉਹਦੀ ਪਾਰਟੀ ਦੀ ਕਿ ਜੇ ਮੈਂ ਸਿਰ ਮੁੰਡਾ ਦਿਆਂਗੀ ਜਾਂ ਦੂਜੀ, ਤੇ ਵਾਜਪਾਈ ਨੇ ਸੁਜੈਸਟ ਕੀਤਾ ਸੋਨੀਆ ਗਾਂਧੀ ਨੂੰ ਕਿ ਮਨਮੋਹਨ ਸਿੰਘ ਨੂੰ ਬਣਾ ਦਿਓ। ਉਹਨਾਂ ਦੇ ਜਿਹੜੇ ਮਕਸਦ ਸੀ 2-3 ਉਹਨਾਂ ਨੇ ਪੂਰੇ ਵੀ ਕੀਤੇ। ਇਹਦੇ 'ਚ ਤਾਂ ਕੋਈ ਉਹਨਾਂ ਨੂੰ ਇੱਕ ਪੱਗ ਵਾਲਾ ਸਿੱਖੀ ਰੂਪ ਵਾਲਾ ਮਿੱਟੀ ਦਾ ਮਾਧੋ ਚਾਹੀਦਾ ਸੀ ਤਾਂ ਕਿ ਦੁਨੀਆ ਨੂੰ ਇਹ ਦਿਖਾ ਸਕਣ, ਕਿਉਂਕਿ ਜਦੋਂ ਮਨਮੋਹਨ ਸਿੰਘ ਤੋਂ ਪਹਿਲਾਂ ਕਿਵੇਂ 2084 ਤੋਂ 2095 ਤੱਕ ਜਿਹੜਾ 1984 ਤੋਂ 1995 ਤੱਕ ਕਿਵੇਂ 10 ਸਾਲ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ, ਉਦੋਂ ਇਹੀ ਮਨਮੋਹਨ ਸਿੰਘ ਉਹਨਾਂ ਡੈਲੀਗੇਸ਼ਨਸ ਦਾ ਹਿੱਸਾ ਬਣਾਇਆ ਜਾਂਦਾ ਹੈ ਜਿਹੜੇ UN ਦੇ ਵਿੱਚ ਜਾਂ ਹਿਊਮਨ ਰਾਈਟਸ ਕਾਉਂਸਲ 'ਚ ਜਨੀਵਾ 'ਚ ਆ ਕੇ ਕਹਿੰਦੇ ਨੇ। ਉਸ ਡੈਲੀਗੇਸ਼ਨ 'ਚ ਫਾਰੂਕ ਅਬਦੁੱਲਾ ਵੀ ਸੀ, ਮਨਮੋਹਨ ਸਿੰਘ ਵੀ ਸੀ, ਔਰ ਇਹ ਜਗਜੀਵਨ ਰਾਮ ਜਿਹੜਾ ਦਲਿਤ ਲੀਡਰ ਸੀ, ਉਹਦੀ ਬੇਟੀ, ਉਹਦਾ ਨਾਮ ਜੋ ਸਪੀਕਰ ਸੀਗੀ ਉਸ ਵੇਲੇ, ਉਹ ਵੀ ਸੀ। ਹੁਣ ਹੀਅਰਿੰਗ ਜਿਹੜੀ ਆ ਉਹਨਾਂ ਦੀ ਹੋ ਰਹੀ ਹੈ ਕਿ ਭਾਰਤ 'ਚ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਔਰ 1994 ਦਾ ਪੀਰੀਅਡ ਹੈ। ਫਾਰੂਕ ਅਬਦੁੱਲਾ ਕਹਿੰਦਾ ਕਿ ਜੀ ਮੈਂ ਕਸ਼ਮੀਰੀ ਹਾਂ, ਮੁਸਲਮਾਨ ਹੈ, ਔਰ ਮੈਂ ਇਹ ਵਾਊਚ ਕਰਦਾ ਕਿ ਜੀ ਉੱਥੇ ਤਾਂ ਕੋਈ ਮੁਸਲਮਾਨਾਂ ਨਾਲ ਕੁਝ ਨਹੀਂ ਹੋ ਰਿਹਾ। ਮਨਮੋਹਨ ਸਿੰਘ ਇਹੀ ਸਟੇਟਮੈਂਟ ਕਿ ਜੀ ਮੈਂ ਸਿੱਖ ਹਾਂ ਔਰ ਮੈਂ ਇਹ ਵਾਊਚ ਕਰਦਾ ਕਿ ਵੀ ਸਿੱਖਾਂ ਦੇ ਨਾਲ ਤਾਂ ਕੁਝ ਨਹੀਂ ਹੋ ਰਿਹਾ। ਔਰ ਇਹੀ ਜਗਜੀਵਨ ਰਾਮ ਦੀ ਜਿਹੜੀ ਬੇਟੀ ਸਪੀਕਰ ਸੀ, ਉਸਨੇ ਵੀ ਦਲਿਤਾਂ ਦੇ ਬਿਹਾਫ ਤੇ ਕਿਹਾ। ਸੋ ਮਤਲਬ ਕੱਲਾ ਇਹ ਨਹੀਂ ਹੈ ਕਿ ਵੀ ਇਸ ਲੈਵਲ ਤੇ, ਔਰ ਵਾਜਪਾਈ ਨੂੰ ਪਤਾ ਸੀ ਕਿਉਂਕਿ ਉਸ ਜ਼ਮਾਨੇ 'ਚ ਭਾਵੇਂ ਸਰਕਾਰ ਨਰਸਿਮਹਾ ਰਾਓ ਦੀ ਸੀ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ 1991 'ਚ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਹੈ, ਉਹਦੀ ਕੈਬਨਿਟ 'ਚ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਆਉਂਦੇ ਨੇ, ਔਰ ਇਹੀ ਉਹ ਪੀਰੀਅਡ ਹੈ ਨਰਸਿਮਹਾ ਰਾਓ ਦੀ ਕਮਾਂਡ ਥੱਲੇ ਜਿੱਥੇ ਕਿ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਨਸਲਕੁਸ਼ੀ ਦਾ ਸ਼ਿਕਾਰ ਹੁੰਦੇ ਨੇ। ਮਨਮੋਹਨ ਸਿੰਘ ਬੈਠਾ ਫਾਈਨੈਂਸ ਪੈਸਾ ਦੇ ਰਿਹਾ, ਉਹ ਜਿਹੜੀ ਅਨਅਕਾਊਂਟਡ ਮਨੀ ਵੀ ਹੈ, ਮਾਰੋ ਮੁੰਡੇ, ਸੁਰਿੰਦਰ ਨਾਥ ਜਿਹੜਾ ਹੈ ਉਹ ਗਵਰਨਰ ਪੰਜਾਬ ਸਾਬਕਾ IPS ਮਾਰ ਰਹੇ ਨੇ, ਔਰ ਪੂਰਾ ਚੱਲ ਰਿਹਾ। ਸੋ ਉਹਦੀ ਔਰ 1994 'ਚ ਹੀ ਕਿਉਂਕਿ ਬਹੁਤ ਸਮਾਰਟ ਸੀ ਨਰਸਿਮਹਾ ਰਾਓ ਨੇ ਦੇਖਿਆ, ਉਹਨੇ ਕਿਹਾ ਜੀ ਜੇ ਹੁਣ ਇੰਡੀਆ ਦੇ ਉੱਤੇ ਆ ਰਿਹਾ, ਕਿਉਂਕਿ ਟਾਡਾ ਵਰਗੇ ਕਾਨੂੰਨ ਵੀ ਲਾਏ ਹੋਏ ਸੀ, ਤਾਂ ਉਹਨੇ ਜਿਹੜਾ ਡੈਲੀਗੇਸ਼ਨ ਜਨੇਵਾ ਭੇਜਿਆ ਉਹਦੇ 'ਚ ਫਾਰੂਕ ਅਬਦੁੱਲਾ ਔਰ ਮਨਮੋਹਨ ਸਿੰਘ ਔਰ ਅਟਲ ਬਿਹਾਰੀ ਵਾਜਪਾਈ ਉਹ ਵੀ ਰਿਪਰੈਜ਼ੈਂਟ ਕਰ ਰਿਹਾ ਸੀ ਨਰਸਿਮਹਾ ਰਾਓ ਦੇ ਥੱਲੇ। ਨਰਸਿਮਹਾ ਰਾਓ ਦੀ ਇਹ ਸਮਾਰਟਨੈਸ, ਲੇਕਿਨ ਅਸੀਂ ਤਾਂ ਇਹਦੇ ਮਨਮੋਹਨ ਸਿੰਘ ਦੇ ਰੋਲ ਦੀ ਗੱਲ ਕਰ ਰਹੇ ਹਾਂ ਕਿ ਭਾਈ ਉਸ ਨੇ ਕਿਵੇਂ ਉਸ ਪੀਰੀਅਡ 'ਚ ਇਹਦੇ ਫਾਈਨੈਂਸ ਮਿਨਿਸਟਰ, ਜਦੋਂ ਤੁਸੀਂ ਡਿਸੀਜਨ ਮੇਕਿੰਗ ਇੱਕ ਟੀਮ ਦਾ ਹਿੱਸਾ ਹੁੰਦੇ ਹੋ, ਇਹ ਠੀਕ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1991-92 ਦੇ ਵਿੱਚ ਜਦੋਂ ਕਿ ਇਹ ਫਾਈਨੈਂਸ ਮਿਨਿਸਟਰ ਬਣਦਾ, ਉਸ ਤੋਂ ਪਹਿਲਾਂ ਭਾਰਤ ਦਾ ਆਰਥਿਕ ਤੌਰ ਤੇ ਜਦੋਂ ਅਸੀਂ ਕਹਿੰਦੇ ਹਾਂ ਜੀ ਉਹਨਾਂ ਦੇ ਹਿੰਦੂ ਨੂੰ ਜਾਂ ਹਿੰਦੂ ਤੋਂ ਵੀ ਨਹੀਂ ਉਹਨੂੰ ਔਨ ਕਰਦੇ, ਕਿਉਂਕਿ ਉਹ ਵੀ ਉਹਨੂੰ ਇਹਨੇ ਮੋਦੀ ਨੇ ਨਾਂ ਰੱਖਿਆ ਹੋਇਆ ਸੀ ਮੋਹਨ ਸਿੰਘ ਕਿ ਜੀ ਇਹ ਚੁੱਪ ਰਹਿਣ ਵਾਲਾ, ਔਰ ਅਦਰਵਾਈਜ਼ ਰੋਲ ਤਾਂ ਮਨਮੋਹਨ ਸਿੰਘ ਦਾ ਇਹੀ ਸੀ। ਮੈਂ ਅੱਗੇ ਵੀ ਸ਼ਾਇਦ ਇਹ ਗੱਲ ਕਹੀ ਸੀ ਕਿ ਇਹ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਨਵਾਂ 2000 ਜਿਹੜਾ ਉਹ 4 ਦੇ ਵਿੱਚ, ਤੇ ਮੈਂ ਕੁਦਰਤੀ ਕੈਲੀਫੋਰਨੀਆ ਗਿਆ, ਉੱਥੇ ਇੱਕ ਸਾਬਕਾ ਜੱਜ ਜਿਹੜੇ ਬੀਬੀ ਸੀ, ਤਾਂ ਉਹਨਾਂ ਦੇ ਹਸਬੈਂਡ IAS ਲੈਵਲ ਦੇ ਰਿਟਾਇਰਡ ਆਫੀਸਰ ਸੀ, ਵਾਲੀਆ ਫੈਮਿਲੀ, ਹੁਣ ਤਾਂ ਚੜ੍ਹਾਈ ਕਰ ਗਏ ਨੇ ਦੋਨੋਂ ਜੀ, ਤੇ ਉਹ ਬੀਬੀ ਜੱਜ ਉਹਨਾਂ ਨੂੰ ਡਿਸਕਸ਼ਨ ਦੀ ਵੀ ਆਦਤ ਸੀ, ਖਾਲਿਸਤਾਨ ਪੱਖੀ ਸਨ ਵੀ ਨਹੀਂ ਵੀ ਸੀ, ਪਰ ਗੱਲਾਂ ਕਰਨ ਦੀ ਆਦਤ ਸੀ। ਤੁਸੀਂ ਡਿਬੇਟ ਤੇ ਉਹਨਾਂ ਦੇ ਘਰ ਜਾਣ ਦਾ ਸਬਬ ਹੋਇਆ, ਸਾਡੇ ਜਿਹਨਾਂ ਕੋਲ ਮੈਂ ਠਹਿਰਦਾ ਉਹ ਉਹਨਾਂ ਨੂੰ ਹਮੇਸ਼ਾ ਉਹ ਕਹਿੰਦੇ ਸੀ ਕਿ ਜੀ ਤੁਸੀਂ ਜਦੋਂ ਵੀ ਡਾਕਟਰ ਸਾਹਿਬ ਆਣ ਉਹਨਾਂ ਨੂੰ ਤੁਸੀਂ ਲੈ ਕੇ ਆਏ। ਹੁਣ ਜਦੋਂ ਬੈਠੇ ਅਜੇ ਬਣਿਆ ਹੀ ਸੀ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ, ਤੇ ਉਹਨਾਂ ਨੇ ਬੀਬੀ ਨੇ ਮੈਨੂੰ ਪੁੱਛਿਆ ਕਿ ਜੀ ਸਰਦਾਰ ਮਨਮੋਹਨ ਸਿੰਘ ਜੀ ਬਾਰੇ ਤੁਹਾਡਾ ਕੀ ਖਿਆਲ ਹੈ,
ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਹਨਾਂ ਦੇ ਹਸਬੈਂਡ ਹਾਲਾਂਕਿ ਥੋੜੇ ਜਿਹੇ ਹੈਂਡੀਕੈਪ ਸੀ, ਉਹਨਾਂ ਦੇ ਹਸਬੈਂਡ 올ਡ ਏਜ ਕਰਕੇ, ਪਰ ਵੈਰੀ ਸ਼ਾਰਪ, ਵੈਰੀ ਓਨੈਸਟ, ਔਰ ਕਿਉਂਕਿ ਸਾਬਕਾ IAS ਰਹੇ ਸੀ ਤਾਂ ਉਹਨਾਂ ਦੇ ਮੂੰਹ ਨਿਕਲਿਆ, ਉਹ ਕਹਿੰਦਾ ਕਿ ਉਹ ਬਦਮਾਸ਼ਾਂ ਦੀ ਕੰਪਨੀ ਦਾ ਇੱਕ ਇਮਾਨਦਾਰ ਅਕਾਊਂਟੈਂਟ ਹੈ। ਤੇ ਮੈਂ ਰੁਕ ਗਿਆ, ਮੈਂ ਕਿਹਾ ਜੀ ਇਸ ਤੋਂ ਵਧੀਆ ਜਵਾਬ ਤਾਂ ਕੋਈ ਦੇ ਨਹੀਂ ਸਕਦਾ। ਤੇ ਉਹ ਕਹਿੰਦੇ ਵੀ ਜਿਹੜੇ ਬਦਮਾਸ਼ ਹੁੰਦੇ ਨੇ ਉਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਰੱਖਦੇ ਤਾਂ ਕਿ ਸਾਰਿਆਂ ਦੇ ਨਾਲ ਉਹ ਇਨਸਾਫ ਕਰੇ। ਤੇ ਉਹ ਕਹਿੰਦੇ ਵੀ ਮਨਮੋਹਨ ਸਿੰਘ ਬਦਮਾਸ਼ਾਂ ਦੀ ਕੰਪਨੀ ਦਾ ਇੱਕ ਇਮਾਨਦਾਰ ਅਕਾਊਂਟੈਂਟ ਹੈ। ਹੁਣ ਜ਼ਾਹਰ ਹੈ ਵੀ ਜਿੰਨੇ ਵੱਡੇ ਸਕੈਂਡਲ ਫਿਰ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਸਾਹਮਣੇ ਆਏ, ਪਹਿਲਾਂ ਤਾਂ ਗੱਲ ਲੱਖਾਂ 'ਚ ਹੁੰਦੇ ਸੀ ਕਰਪਸ਼ਨ, ਤੇ ਕਰੋੜਾਂ ਅਰਬਾਂ 'ਚ ਹੋਈ, ਕਿਉਂਕਿ ਵੱਡੇ ਵੱਡੇ IT ਸੈਕਟਰ, ਕਿਉਂਕਿ ਉਸ ਤੋਂ ਪਹਿਲਾਂ ਆਰਥਿਕ ਤੌਰ ਦੇ ਉੱਤੇ ਭਾਰਤ ਦਾ ਹਾਲ ਇਹ ਸੀ, ਜਦੋਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਬਣਦਾ ਫॉर ਅ ਬਰੀਫ ਟਾਈਮ ਕਾਂਗਰਸ ਦੀ ਮਦਦ ਦੇ ਨਾਲ, ਭਾਰਤ ਦੁਨੀਆ ਦੇ ਵਿੱਚ ਵਰਸਟ ਡੈਟਰ ਸੀ, ਸਭ ਤੋਂ ਜ਼ਿਆਦਾ ਲੋਨ ਇਹਨੇ ਦੇਣਾ ਸੀ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ। ਔਰ ਇੱਕ ਸਟੇਜ ਤੇ ਇਸ ਤੋਂ ਪਹਿਲਾਂ ਜਿਵੇਂ ਅੱਜ ਪਾਕਿਸਤਾਨ ਦੇ ਸਿਰ ਤੇ ਤਲਵਾਰ ਲਟਕੀ ਹੋਈ ਹੈ ਕਿ ਡਿਫਾਲਟਰ ਹੋ ਜਾਏਗਾ, ਕਿੰਨੇ ਟਨ ਸੋਨਾ ਫਲਾਈ ਕਰਕੇ ਲੰਡਨ ਲਿਆਂਦਾ ਗਿਆ ਸੀ ਤੇ ਇੰਡੀਆ ਨੇ ਆਪਣੀ ਕਿਸ਼ਤ ਜਿਹੜੀ ਹੈ ਵਰਲਡ ਬੈਂਕ ਜਾਂ IMF ਜਾਂ ਜੋ ਵੀ ਉਸ ਪੀਰੀਅਡ ਦੇ ਇੰਟਰਨੈਸ਼ਨਲ ਉਹ ਪੇ ਕੀਤੀ ਸੀ। ਬਿਲਕੁਲ ਫੋਰਨ ਐਕਸਚੇਂਜ ਰਿਜ਼ਰਵ ਉਹਨਾਂ ਦਾ ਸਿੰਗਲ ਡਿਜਿਟ ਦੇ ਵਿੱਚ ਸੀ, $10 ਬਿਲੀਅਨ ਵੀ ਨਹੀਂ ਸੀ, 8 ਕੇ 9 ਸੀ, ਇਸ ਲੈਵਲ ਦੇ ਉੱਤੇ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਕਿ ਪਿਤਾਮਾ ਉਹਦੀ ਆਰਥਿਕ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਨੇ ਇਸ ਡੀਜਨਰੇਟ ਇੰਡੀਆ ਨੂੰ, ਨਹੀਂ ਤਾਂ ਇਹਨਾਂ ਦਾ ਲੇਟ 80s ਦੇ ਵਿੱਚ ਹੀ ਭੋਗ ਪੈ ਜਾਣਾ ਸੀ ਸੋਵੀਅਤ ਯੂਨੀਅਨ ਵਾਂਗ, ਇਹਨੇ 20-25 ਸਾਲ ਲੀਜ਼ ਆਫ ਲਾਈਫ ਦਿੱਤੇ, ਇਸ ਲਈ ਉਹਨਾਂ ਦਾ ਹੀਰੋ ਹੈ, ਜੀ ਸਦਕੇ ਕਰਨ। ਹੁਣ ਸਾਡੇ ਲਈ ਤਾਂ ਇਹ ਹੈ ਕਿ ਵੀ ਇਕਨੋਮਿਕਲ ਰਿਫਾਰਮ ਦਾ ਮਤਲਬ ਇਹ ਸੀ ਕਿ 1992 'ਚ ਫਾਈਨੈਂਸ ਮਿਨਿਸਟਰ ਬਣਦੇ ਆ, 91-92 'ਚ ਮਨਮੋਹਨ ਸਿੰਘ ਨੇ ਬਾਹਰਲੀਆਂ ਕੰਪਨੀਆਂ ਲਈ, ਕਿਉਂਕਿ ਰਿਜ਼ਰਵ ਬੈਂਕ ਲਈ ਕੰਮ ਕੀਤਾ ਹੋਇਆ ਸੀ, ਵਰਲਡ ਬੈਂਕ ਲਈ ਕੀਤਾ ਹੋਇਆ ਸੀ ਅਮਰੀਕਾ ਦੇ ਨਾਲ, ਔਰ ਇਹੀ ਉਹ ਚਾਹੁੰਦੇ ਸੀ ਅਮਰੀਕਾ ਵਾਲੇ। ਸੋ ਜਿਹਨੂੰ ਰਿਫਾਰਮ ਕਿਹਾ ਗਿਆ, ਇਨਫੈਕਟ ਇਹ ਓਪਨ ਸੀ ਇਨਵੈਸਟਮੈਂਟ, ਫਿਰ ਉਹਦੇ 'ਚੋਂ ਹੀ ਡਾਇਰੈਕਟ ਫੋਰਨ ਇਨਵੈਸਟਮੈਂਟ ਜਿਹੜੀ ਹੈ ਉਹ 49% ਹੋਏਗੀ, ਲੋਕਲ 51, ਉਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਉਹ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਤੇ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਆਈਆਂ। ਉਹਦਾ ਨਤੀਜਾ ਇਨਫਲੋ ਆਫ ਮਨੀ ਹੋਇਆ, ਇਹਨਾਂ ਦੇ ਪੈਰ ਵੀ ਜੰਮੇ, ਜਿਹੜੀਆਂ ਕੰਪਨੀਆਂ ਨੂੰ ਪਹਿਲਾਂ ਰੋਕਿਆ ਹੋਇਆ ਸੀ, ਪਲੱਸ ਉਹਨਾਂ ਨੂੰ ਪ੍ਰੋਸਪੈਰਿਟੀ ਮਿਲੀ, ਮਨਰੇਗਾ ਵਰਗੀਆਂ ਸਕੀਮਾਂ ਆ ਗਈਆਂ, ਦੂਜੀਆਂ ਆ ਗਈਆਂ। ਹੁਣ ਕੋਈ ਇਹ ਕਹੀ ਜਾਏ ਜੀ ਮਨਮੋਹਨ ਸਿੰਘ ਖੁਦ ਤਾਂ ਬਹੁਤ ਇਮਾਨਦਾਰ ਸੀ, ਉਹਨੇ ਕੋਈ ਪੈਸਾ ਨਹੀਂ, ਦੇਖੋ ਇਮਾਨਦਾਰੀ ਜਾਂ ਬੇਈਮਾਨੀ ਪੈਸਾ ਖਾਣ ਜਾਂ ਨਾ ਖਾਣ ਤੱਕ ਮਹਿਦੂਦ ਨਹੀਂ ਹੁੰਦੀ। ਤੁਸੀਂ ਨਿਰਭਉ ਨਿਰਵੈਰ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਨਿਰਵੈਰ ਹੋਣ ਤੋਂ ਪਹਿਲਾਂ ਨਿਰਭਉ ਹੋਣਾ ਬੜਾ ਜ਼ਰੂਰੀ ਹੁੰਦਾ। ਜੇ ਤੁਹਾਡੇ ਨੱਕ ਥੱਲੇ ਜੋ ਕੁਝ ਹੋ ਰਿਹਾ ਹੈ, ਜੇ ਤੁਹਾਡੇ ਫਾਈਨੈਂਸ ਮਿਨਿਸਟਰ ਤੁਸੀਂ ਬਣ ਕੇ ਬੈਠੇ ਹੋ, ਤੁਹਾਡੇ ਬੱਚੇ 150, 200, 300 ਮੀਲ ਦੂਰ ਪੰਜਾਬ ਦੇ ਵਿੱਚ ਮਾਰੇ ਜਾ ਰਹੇ ਨੇ, 50,000 ਬੰਦਾ ਜਿਹੜਾ ਉਹ ਨੌਜਵਾਨ ਉਹ ਵਾਈਪ ਆਊਟ ਕਰਤੇ ਜਾਂਦੇ ਨੇ, ਤੁਸੀਂ ਉਸ ਕਰਪਟ ਹਕੂਮਤ ਦੀ ਜਿਹੜੀ ਹੈ ਉਹ ਟੈਸਟੀਫਿਕੇਸ਼ਨ ਦੇ ਲਈ ਉਸ ਮਾਰੂ ਹਕੂਮਤ ਦੀ ਜਾ ਕੇ ਜਨੀਵਾ 'ਚ ਵਾਊਚ ਕਰਦੇ ਹੋ। ਇਹ ਕੀ ਹੈ ਇਸ ਦਾ ਮਤਲਬ? ਫਿਰ ਜਿਹੜੀ ਟ੍ਰੈਜੇਡੀ ਆਫ ਦਾ ਸਿਚੁਏਸ਼ਨ ਵਰਸਟ, ਨਵੰਬਰ 84 ਦੀ ਨਸਲਕੁਸ਼ੀ, ਹਿੰਦੂਤਵੀ ਥਾਟ, ਬ੍ਰਾਹਮਣਵਾਦੀ ਥਾਟ ਵਾਲੀ ਹਕੂਮਤ ਰਾਜੀਵ ਗਾਂਧੀ ਨੇ ਕੀਤੀ, ਤੇ ਮਾਫੀ ਜਿਹੜੀ ਆ ਉਹ ਮਨਮੋਹਨ ਸਿੰਘ ਤੋਂ ਮੰਗਵਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਉਹ ਪੱਗ ਵਾਲਾ ਜਿਹੜਾ ਬੰਦਾ ਉਹਨੂੰ ਖੜਾ ਕਰਕੇ ਜੀ ਦੇਖੋ ਉਹਨੇ ਮਾਫੀ ਮੰਗ ਲਈ, ਜੀ ਦੇਖੋ ਭਾਰਤ ਵੱਲੋਂ ਮਾਫੀ ਮੰਗੀ। ਮਤਲਬ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪਿਟੀਏਬਲ ਸਿਚੁਏਸ਼ਨ ਸੀ। ਹੁਣ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਤੇ ਫਿਰ ਇਹ ਗੱਲ ਨਜ਼ਰ ਆਉਂਦੀ ਹੈ ਕਿ ਮਨਮੋਹਨ ਸਿੰਘ 2004 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਦੇ ਨੇ, ਉਹਨਾਂ ਦੇ ਵੇਲੇ, ਔਰ ਇਹ ਗੱਲ ਮਨਮੋਹਨ ਸਿੰਘ ਦੇ ਬੜੇ ਨਜ਼ਦੀਕੀ ਦਿੱਲੀ ਦਾ ਇੱਕ ਅਕਾਲੀ ਲੀਡਰ ਨੇ ਇਸ ਸਟੂਡੀਓ 'ਚ ਆ ਕੇ ਕੋਈ ਗੱਲ ਤੁਰੀ ਔਰ ਉਹਨਾਂ ਨੇ ਕਹੀ। ਹੁਣ ਮਨਮੋਹਨ ਸਿੰਘ ਦੀ ਕੈਬਨਿਟ ਦੇ ਵਿੱਚ ਮਿਸਟਰ ਮੋਇਲੀ ਲਾਅ ਮਿਨਿਸਟਰ ਸੀ, ਔਰ ਉਦੋਂ ਇਹ ਮੰਗ ਆਈ ਜਿਹਦੇ 'ਚੋਂ ਦਿੱਲੀ ਦੇ ਅਕਾਲੀ ਲੀਡਰ ਔਰ ਦੂਜੇ ਵੀ ਰੋਲ ਅਦਾ ਕਰ ਰਹੇ ਸੀ ਕਿ ਜੀ ਸਿੱਖ ਪਰਸਨਲ ਲਾਅ ਜਿਹੜਾ ਹੈ ਉਹ ਬਣਾ ਦਿੱਤਾ ਜਾਏ, ਆਰਟੀਕਲ 25(b) 'ਚੋਂ ਸਿੱਖਾਂ ਨੂੰ ਕੱਢ ਕੇ ਜਿਹੜਾ ਕਿ ਹਿੰਦੂ ਬਣਾਇਆ ਹੋਇਆ ਇੱਕ ਸਪੈਸ਼ਲ ਬਣਿਆ ਜਾਏ। ਹੁਣ ਉਹਦੇ ਲਈ ਸਿੱਖ ਲੀਡਰਾਂ ਰਾਹੀਂ ਉਹ ਲਾਅ ਮਿਨਿਸਟਰ ਤਿਆਰ ਹੈ ਮਿਸਟਰ ਮੋਇਲੀ, ਪਰ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਮੈਨੂੰ ਮਨਮੋਹਨ ਸਿੰਘ ਤੋਂ ਕਹਵਾ ਦਿਓ, ਇੱਕ ਵਾਰੀ ਪ੍ਰਾਈਮ ਮਿਨਿਸਟਰ ਮੈਨੂੰ ਕਹਿ ਦੇਣ ਐਵਰੀਥਿੰਗ ਇਜ਼ ਰੈਡੀ, ਵਿਲ ਡੂ ਇਟ। ਔਰ ਉਹ ਜਿਹੜੇ ਪਹਿਲਾਂ ਮਨਮੋਹਨ ਸਿੰਘ ਕਹਿੰਦੇ ਸੀ ਇਹ ਤਾਂ ਹਾਰਮਲੈਸ, ਇਹ ਤਾਂ ਕਰੇਗਾ ਹੀ, ਮਨਮੋਹਨ ਸਿੰਘ ਨੇ ਈਵਨ ਆਪਣੇ ਲਾਅ ਮਿਨਿਸਟਰ ਨੂੰ ਵੀ ਇਹ ਗੱਲ ਨਹੀਂ ਕਹੀ, ਨਤੀਜੇ ਦੇ ਤੌਰ ਤੇ ਉੱਥੇ ਹੀ ਸਭ ਕੁਝ ਠੱਪਿਆ ਦਾ ਠੱਪਿਆ ਰਹਿ ਗਿਆ।
ਹੁਣ ਇਹਨਾਂ ਹਾਲਾਤਾਂ 'ਚੋਂ ਅਸੀਂ ਜਦੋਂ ਦੇਖਦੇ ਹਾਂ ਕਿ ਭਾਈ ਕੋਈ ਉਹਨੂੰ ਇਕਨੋਮਿਕਲ ਜਨਮਦਾਤਾ ਕਹੇ ਰਿਫਾਰਮ ਦਾ, ਕੋਈ ਜੀ ਇੰਡੋ US ਨਿਊਕਲੀਅਰ ਡੀਲ ਬੜੀ ਕਲੀਅਰ ਕੀਤੀ ਉਹਨੇ ਔਰ ਅਮਰੀਕਾ ਨਾਲ ਸੰਬੰਧ ਕੋਈ ਸ਼ੱਕ ਨਹੀਂ ਹੈ, ਪਰ ਹੀਰੋ ਤਾਂ ਉਹਨਾਂ ਦਾ ਹੋਏਗਾ। ਉਹਨਾਂ ਨੇ ਵੀ ਅਲਟੀਮੇਟਲੀ ਉਹਨੂੰ ਜਿਹੜਾ ਉਹ ਡੰਪ ਹੀ ਕਰਨਾ ਸੀ। ਇੱਕ ਸਟੇਜ ਤੇ ਇੱਕ ਲਾਅ ਪਤਾ ਨਹੀਂ ਕੀ ਪਾਸ ਹੋਇਆ, ਰਾਹੁਲ ਗਾਂਧੀ ਨੇ ਉਹ ਪਾੜ ਕੇ ਕਾਗਜ਼ ਸੁੱਟਤੇ ਸੀ ਕਿ ਜੀ ਮੈਂ ਨਹੀਂ ਮੰਨਦਾ ਇਹਨੂੰ। ਹੁਣ ਉਹ ਕਹਿੰਦਾ ਜੀ ਮੇਰੇ ਲਈ ਤਾਂ ਉਹ ਮੇਰਾ ਗੁਰੂ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਦੋਂ ਅਸੀਂ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਮਨਮੋਹਨ ਸਿੰਘ ਜ਼ੀਰੋ ਹੀ ਨਹੀਂ, ਵੱਡੀ ਸਿਫਰ, ਉਸ 'ਚੋਂ ਕੁਛ ਵੀ ਕੱਢਣ ਪਾਉਣ ਵਾਲਾ ਨਹੀਂ ਸੀ। ਔਰ ਜੇ ਮੈਂ ਜਿਹੜੀ ਕੈਨੇਡਾ ਦੇ ਹਵਾਲੇ ਨਾਲ ਗੱਲ ਮੈਂ ਜ਼ਰੂਰ ਦੱਸਦੇ ਹਾਂ ਕਿ ਜਦੋਂ ਮਨਮੋਹਨ ਸਿੰਘ 2000, ਕਿਉਂਕਿ ਇਹ ਜਿਹੜੀ ਨਿਊਜ਼ ਲੱਗੀ ਹੈ ਅਪਡੇਟਡ ਜੂਨ 27 2010 ਦੀ ਹੈ, ਯਾਨੀ ਉਹਨੂੰ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣੇ 6 ਸਾਲ ਹੋ ਚੁੱਕੇ ਸੀ, ਕੈਨੇਡਾ ਦੇ ਦੌਰੇ ਤੇ ਆਇਆ ਔਰ ਇਹ ਖਬਰ ਹੈ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੈਜ਼ ਸੈਡ देयर आर सम एलिमेंट, ਹੈਡਲਾਈਨ ਹੈ ਕੈਨੇਡਾ ਮਸਟ ਰੂਟ ਆਊਟ ਸਿੱਖ ਮਿਲੀਟੈਂਸੀ ਫਰੋਮ ਇਟਸ ਸੋਇਲ। ਮਨਮੋਹਨ ਉਹ ਕਹਿ ਰਿਹਾ ਜੀ ਸਿੱਖ ਮਿਲੀਟੈਂਸੀ, ਯਾਨੀ ਇਹਨੂੰ ਕਿਹੜੇ ਇਹਦੇ ਲੈਂਸ ਲੱਗੇ ਹੋਏ ਸੀ ਜਿਹਦੇ ਰਾਹੀਂ ਮਨਮੋਹਨ ਸਿੰਘ ਨੂੰ ਨਜ਼ਰ ਆਇਆ ਵੀ ਕੈਨੇਡਾ ਦੀ ਧਰਤੀ ਦੇ ਉੱਤੇ ਮਿਲੀਟੈਂਸੀ ਹੈ। ਲੇਕਿਨ ਜਿਵੇਂ ਏਜੰਸੀਆਂ ਵਰਤਦੀਆਂ ਨੇ, ਉਹਨਾਂ ਨੂੰ ਇੱਕ ਪੱਗ ਵਾਲਾ ਮਿੱਟੀ ਦਾ ਮਾਧੋ ਚਾਹੀਦਾ ਸੀ, ਨਾ ਹੱਸੇ ਚੱਜ ਨਾਲ, ਨਾ ਰੋਏ, ਨਾ ਚੱਜ ਨਾਲ ਮੂੰਹ 'ਚੋਂ ਆਵਾਜ਼ ਨਿਕਲੇ। ਔਰ ਇਹ ਨਹੀਂ ਹੈ ਕਿ ਮਨਮੋਹਨ ਸਿੰਘ ਦਾ ਪਿਛੋਕੜ ਕੋਈ ਸਿੱਖੀ ਵਾਲਾ ਨਹੀਂ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਖੁਦ ਵੀ ਇਹ ਮੈਂਬਰ ਹੈ। ਮਨਮੋਹਨ ਸਿੰਘ ਦੇ ਪਿਓ ਨੇ ਜੈਤੋ ਦੇ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੋਈ ਹੈ। ਹਾਲਾਂ ਜਦੋਂ ਪਾਰਲੀਮੈਂਟ 'ਚ ਉਹਨੇ ਆਪਣੇ ਆਪ ਨੂੰ ਫਰੀडम ਫਾਈਟਰ ਦਾ ਜਿਹੜਾ ਸਨ ਕਿਹਾ ਸੀ, ਉਹਨੇ ਇਹ ਵੀ ਨਹੀਂ ਸੀ ਮੰਨਿਆ ਕਿਹਾ ਕਿ ਜੀ ਗੁਰਦੁਆਰਾ ਸੁਧਾਰ ਲਹਿਰ ਦੇ ਵੇੜੇ ਹੋਇਆ। ਹਿੰਦੀ ਉਹਨੂੰ ਲਿਖਣੀ ਨਹੀਂ ਸੀ ਆਉਂਦੀ, ਗੁਰਮੁਖੀ 'ਚ ਸਕ੍ਰਿਪਟ ਲਿਖੀ ਹੁੰਦੀ ਸੀ ਜਾਂ ਉਰਦੂ 'ਚ ਲਿਖੀ ਹੁੰਦੀ ਸੀ ਆਪਣੀ ਸਪੀਚ ਦੀ। ਲੇਕਿਨ ਕਿਤੇ ਵੀ ਇਸ ਖੌਫ 'ਚ ਕਿ ਜੀ ਮੈਨੂੰ ਫਿਰਕੂ ਨਾ ਕੋਈ ਕਹਿ ਦੇ, ਜਿਹੜਾ ਉਹ ਠੀਕ ਹੈ ਆਕਸਫੋਰਡ ਪੜ੍ਹਿਆ, ਬੜਾ ਫਲਾਣਾ ਢਿਮਕਾ, ਜਾਂ ਮਨਟੇਕ ਸਿੰਘ ਆਲੂਵਾਲੀਆ ਨੂੰ ਡਿਪਟੀ ਉਹਨੇ ਲਾਇਆ ਪਲੈਨਿੰਗ ਕਮਿਸ਼ਨ ਦਾ, ਇਕਨੋਮੀ ਹੈ ਉਹਨਾਂ ਦੇ ਲਈ ਹੋਏਗਾ। ਔਰ ਜਿਵੇਂ ਜੇ ਤੁਸੀਂ ਇਹ ਕਹਿਣਾ ਹੋਏ ਕਿ ਵੀ ਉਹਨੇ ਸਿੱਖਾਂ ਦੀ ਸਿਚੁਏਸ਼ਨ ਨੂੰ ਕਿਵੇਂ, ਇਹੀ ਨਹੀਂ ਵੀ ਉਹਨੇ ਕੀਤਾ ਕੁਛ ਨਹੀਂ, ਕੈਨੇਡਾ ਜਾ ਕੇ ਉਹ ਇਹ ਕਹਿ ਰਿਹਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ has said there are some elements wedded to terrorism outside India, including in Canada, who try to keep the issue of Sikh militancy alive and asked Ottawa to curb such anti-India activities from its soil. ਹੁਣ ਇੱਕ ਸਿੱਖ ਜਿਹਦੇ ਸਿਰ ਤੇ ਪੱਗ ਹੈ ਉਹ ਕਿਸੇ ਵੀ ਹੋਰ ਐਕਟੀਵਿਟੀ ਨੂੰ ਸਿੱਖ ਦਹਿਸ਼ਤਗਰਦੀ ਜਾਂ ਸਿੱਖ ਮਿਲੀਟੈਂਸੀ ਕਹਿੰਦਾ ਹੈ। ਇਸ ਤੋਂ ਵੱਧ ਕੇ ਜਿਹੜੀ ਹੈ ਉਹ ਜਹਾਲਤ ਕੀ ਹੋ ਸਕਦੀ ਹੈ, ਜਾਂ ਇਸ ਤੋਂ ਵੱਧ ਕੇ ਜ਼ਲੀਲ ਹੋਣਾ ਕਿਸੇ ਦਾ ਕੀ ਹੋ ਸਕਦਾ ਹੈ। ਫਿਰ ਉਹ ਕਹਿੰਦਾ ਹੈ ਸਿੱਖ ਐਕਸਟ੍ਰੀਮਿਜ਼ਮ, ਇਹ ਉਹਦੀ ਕੋਟ ਹੈ, ਟੋਰਾਂਟੋ ਸਟਾਰ, ਔਰ ਕੈਨੇਡਾ ਦੀ ਧਰਤੀ ਤੇ ਬੈਠਾ ਮਨਮੋਹਨ ਸਿੰਘ। ਟੋਰਾਂਟੋ ਸਟਾਰ ਪ੍ਰੋਮਿਨੈਂਟ ਅਖਬਾਰ ਹੈ, ਉਹਨੂੰ ਇੰਟਰਵਿਊ ਦੇ ਰਿਹਾ ਔਰ ਉਹਦੇ 'ਚ ਕੋਟ ਅਨਕੋਟ ਹੈ ਸਿੱਖ ਐਕਸਟ੍ਰੀਮਿਜ਼ਮ, ਸੈਪਰੇਟਿਜ਼ਮ ਐਂਡ ਮਿਲੀਟੈਂਸੀ ਵਾਰੇ ਪ੍ਰੋਬਲਮ ਇਨ ਇੰਡੀਆ ਮੋਰ ਦੈਨ 2 decades ago, ਕਿ 20 ਸਾਲ ਪਹਿਲਾਂ, 2 ਦਹਾਕੇ ਪਹਿਲਾਂ ਇਹ ਸਿੱਖ ਸੈਪਰੇਟਿਜ਼ਮ ਔਰ ਐਕਸਟ੍ਰੀਮਿਜ਼ਮ ਔਰ ਦੂਜਾ ਪ੍ਰੋਬਲਮ ਸੀ। ਟੁਡੇ ਪੰਜਾਬ ਇਜ਼ ਐਟ ਪੀਸ ਐਂਡ ਦੇਅਰ ਇਜ਼ ਗਰੋਥ ਐਂਡ ਪ੍ਰੋਸਪੈਰਿਟੀ। ਹਾਲਾਂਕਿ ਕੋਈ ਸਕੀਮ ਪੰਜਾਬ 'ਚ ਨਾ ਫਾਈਨੈਂਸ ਮਿਨਿਸਟਰ ਹੁੰਦੇ ਆ, ਨਾ 10 ਸਾਲ ਪ੍ਰਾਈਮ ਮਿਨਿਸਟਰ ਹੁੰਦੇ ਆ। ਜਦੋਂ 10 ਸਾਲ ਪ੍ਰਾਈਮ ਮਿਨਿਸਟਰ ਰਿਹਾ 2002 ਤੋਂ 2007 ਤੱਕ, ਅਮਰਿੰਦਰ ਸਿੰਘ ਚੀਫ ਮਿਨਿਸਟਰ ਹੈ। ਹਾਲ ਦੇਖ ਲਓ ਪੰਜਾਬ ਦਾ, ਜਿਹੜੀ ਇਹਨੇ ਕੋਈ ਫੰਡ ਦਿੱਤੇ ਹੋਣਗੇ। ਫਿਰ ਉਹਨੇ ਕਿਹਾ ਜੀ there are however some elements outside India including in Canada who try to keep this issue alive for their own purposes. ਇਹ ਉਹਨਾਂ ਦਾ ਆਪਣਾ ਉਹ ਰੱਖਣਾ ਚਾਹੁੰਦੇ ਨੇ। In many cases such elements have links to or are themselves wedded to terrorism, ਕਿ ਜਿਵੇਂ ਸਿੱਖ ਕੈਨੇਡਾ ਦੇ ਟੈਰਰਿਸਟ ਹੁੰਦੇ ਨੇ। ਔਰ ਡਾਕਟਰ ਸਿੰਘ who is here to attend G20 summit told the Toronto Star in an interview, ਇਹ ਹੁਣ ਉਹਦੇ ਲਫ਼ਜ਼ ਨੇ। ਔਰ ਇਹ ਜਿਹੜਾ ਉਹਨੇ ਕਿਹਾ ਕਿ ਅੱਗੋਂ ਟੋਰਾਂਟੋ ਸਟਾਰ ਨੇ ਕਿਹਾ ਡਾਕਟਰ ਸਿੰਘ is Sikh himself asked Canadian Prime Minister Stephen Harper in at least 2 of his 3 bilateral meetings to crack down on Sikh extremists in Canada, the newspaper said. ਹੁਣ 3 ਮੀਟਿੰਗਾਂ ਮਨਮੋਹਨ ਸਿੰਘ ਦੀਆਂ ਹਾਰਪਰ ਦੇ ਨਾਲ ਜਿਹੜੀਆਂ ਨੇ, ਸਟੀਫਨ ਹਾਰਪਰ, ਨਾਟ ਜੌਨ ਹਾਰਪਰ, ਸਟੀਫਨ ਹਾਰਪਰ ਦੇ ਨਾਲ 3 ਮੀਟਿੰਗਾਂ ਬਾਈਲੈਟਰਲ ਹੁੰਦੀਆਂ। ਬਾਈਲੈਟਰਲ ਹੁੰਦਾ 1 to 1। ਤਿੰਨਾਂ ਚੋਂ 2 ਮੀਟਿੰਗਾਂ 'ਚ ਇੱਕ ਪੱਗ ਵਾਲਾ ਜਿਹੜਾ ਨਮੂਨਾ ਹੈ ਉਹ ਇਹ ਕਹਿ ਰਿਹਾ ਕਿ ਜੀ ਇੱਥੇ ਤੁਸੀਂ ਕਰਬ ਕਰੋ ਸਿੱਖ ਐਕਸਟ੍ਰੀਮਿਜ਼ਮ ਨੂੰ, ਇਹ ਬਹੁਤ ਖਤਰਨਾਕ ਨੇ।
2010 ਦੇ ਵਿੱਚ ਜਦੋਂ ਕੋਈ ਪੰਜਾਬ ਦੇ ਵਿੱਚ ਘਟਨਾ ਨਹੀਂ ਹੈ, ਕੋਈ ਦੂਜਾ ਨਹੀਂ ਹੈ। ਹੁਣ ਜੇ ਇਹਨੂੰ ਅਸੀਂ ਜ਼ੀਰੋ ਨਾ ਕਹੀਏ, ਬਿਗ ਸਿਫਰ ਨਾ ਕਹੀਏ ਤੇ ਕੀ ਕਹੀਏ? ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਅਸੀਂ ਜਿੱਥੇ ਗੈਰਤ ਵਾਲਿਆਂ ਅਣਖ ਵਾਲਿਆਂ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਬੇਗੈਰਤ ਕਿਸਮ ਦੇ ਲੋਕ ਵੀ ਹੁੰਦੇ ਨੇ, ਉਹਨਾਂ ਦੀ ਸ਼ਕਲੋ ਸੂਰਤ ਭਾਵੇਂ ਤੁਹਾਡੇ ਵਰਗੀ ਹੋਏ, ਉਹ ਜਿਹੜੇ ਨੇ ਉਹਨਾਂ ਦੇ ਖਾਤੇ 'ਚ ਪੈਣਗੇ ਜਿਨ੍ਹਾਂ ਨੇ ਉਹਨਾਂ ਦਾ ਲਾਹਾ ਲਿਆ। ਸਾਡੇ ਲਈ ਤਾਂ ਇਹ ਜਿਹੜਾ ਹੈ ਬਿਲਕੁਲ ਰਾਦਰ ਉਸ ਪੀਰੀਅਡ 'ਚ ਜਿਹੜੀ ਮੂਵਮੈਂਟ ਦਾ ਜ਼ੋਰ ਪੈ ਸਕਦਾ ਸੀ ਉਹਨੂੰ ਡਾਇਲੂਟ ਕਰਨ ਦੇ ਲਈ ਉਹਨਾਂ ਨੂੰ ਲਿਆਂਦਾ ਸੀ, ਤੇ ਦੁਸ਼ਮਣ ਆਪਣੇ ਮਕਸਦ ਦੇ ਵਿੱਚ ਕਾਮਯਾਬ ਵੀ ਰਿਹਾ ਸੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਬਾਰੇ ਨਾਲ ਕਿ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਬ੍ਰਹਮਪੁੱਤਰ ਦਰਿਆ ਤੇ 137 ਬਿਲੀਅਨ ਡਾਲਰ ਦੇ ਖਰਚ ਨਾਲ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਹੈ। ਯਾਦ ਰਹੇ ਬ੍ਰਹਮਪੁੱਤਰ ਦਰਿਆ ਚੀਨ ਚੋਂ ਨਿਕਲ ਕੇ ਭਾਰਤ ਦੇ ਉੱਤਰ ਪੂਰਬ ਦੇ ਸੂਬਿਆਂ ਅਤੇ ਫਿਰ ਬੰਗਲਾਦੇਸ਼ ਵੱਲ ਰੁਖ ਕਰਦਾ ਹੈ। ਸੋ ਭਾਰਤ ਦੇ ਮੂੰਹ ਤੇ ਇਹ ਇੱਕ ਕਰਾਰੀ ਚਪੇੜ ਹੈ ਕਿਉਂਕਿ ਇਹ ਡੈਮ ਨਾਲ ਇਸ ਡੈਮ ਦੇ ਨਾਲ ਚੀਨ ਨਾ ਸਿਰਫ ਪਾਣੀ ਦੀ ਮੁਹਾਰ ਮੋੜੇਗਾ ਬਲਕਿ ਪਾਣੀ ਨੂੰ ਭਾਰਤ ਦੇ ਖਿਲਾਫ ਇੱਕ ਹਥਿਆਰ ਵਜੋਂ ਵੀ ਵਰਤ ਸਕਦਾ ਹੈ। ਜਿਵੇਂ ਭਾਰਤ ਸਰਕਾਰ ਬੀਤੇ ਵਰਿਆਂ ਵਿੱਚ ਪਾਣੀ ਨੂੰ ਹਥਿਆਰ ਵਜੋਂ ਵਰਤ ਕੇ ਪੰਜਾਬ ਵਿੱਚ ਹੜ੍ਹ ਲਿਆਂਦੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਚੀਨ ਰਿਸ਼ਤਿਆਂ ਦੇ ਵਿੱਚ ਤਾਂ ਉਹ ਪੰਜਾਬੀ ਦਾ ਇੱਕ ਅਖਾਣ ਜਿਹੜਾ ਹੈ ਕਿ ਵੀ ਵੱਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕਦਾ ਦੂਜੀ ਤਿਆਰ। ਅਜੇ ਇਹ ਆਪਣਾ ਉਹ ਕਵਰ ਅਪ ਕਰ ਹੀ ਰਹੇ ਸੀ ਕਿ ਜੀ ਉਹ ਡੀ ਐਸਕੇਲੇਸ਼ਨ ਹੋ ਗਈ, ਸਮਝੌਤਾ ਹੋ ਗਿਆ, ਪਰ ਉਹ ਅਸੀਂ ਪਾਰਲੀਮੈਂਟ 'ਚ ਡਿਸਕਸ ਨਹੀਂ ਕਰ ਸਕਦੇ, ਐਸ ਜੈ ਸ਼ੰਕਰ ਨੂੰ ਕੋਈ ਸਵਾਲ ਨਹੀਂ ਪੁੱਛ ਸਕਦੇ, ਸਭ ਠੀਕ ਹੋ ਗਿਆ। ਇਹਨਾਂ ਦਾ ਆਪਣਾ ਸੁਬਰਾਮਨੀਅਮ ਸਵਾਮੀ ਕਹਿੰਦਾ ਦੱਸੋ ਤੇ ਸਹੀ ਲਿਖਤੀ ਕੀ ਹੈ, ਕਿੱਥੇ ਹੈ, ਕਿਹੜੀ ਪੋਜੀਸ਼ਨ ਤੋਂ ਪਿੱਛੇ ਹਟੇ ਨੇ। ਅਮਰੀਕਾ ਦੀ ਰਿਪੋਰਟ ਜਿਹੜੀ US ਕਾਂਗਰੈਸ਼ਨਲ ਰਿਪੋਰਟ ਨੇ ਕਿਹਾ ਵੀ ਚਾਈਨਾ ਨੇ ਤਾਂ ਫੋਰਟੀਫਾਈ ਕਰ ਲਈਆਂ ਆਪਣੀਆਂ ਪੋਜੀਸ਼ਨਸ ਔਰ ਦੂਸਰੀਆਂ। ਹੁਣ ਇੱਕ ਪਾਸੇ ਅੱਜ ਹੀ ਜਦੋਂ ਇੱਕ ਪਾਸੇ ਮੀਡੀਆ 'ਚ ਇਹਨਾਂ ਦੇ ਇੰਡੀਅਨ ਸੋਰਸਿਸ ਦੀ ਡਿਫੈਂਸ ਮਿਨਿਸਟਰੀ ਦੀ ਖਬਰ ਲੱਗਦੀ ਹੈ ਇੰਡੀਆ ਚਾਈਨਾ LAC ਸਿਚੁਏਸ਼ਨ ਸਟੇਬਲ ਬਟ ਸੈਂਸਿਟਿਵ। ਹੁਣ ਸਟੇਬਲ ਤਾਂ ਇਹ ਨੌਕਰ ਮਾਲਕ ਰਿਲੇਸ਼ਨਸ਼ਿਪ ਵਾਲੀ ਗੱਲ ਹੈ ਕਿ ਜੀ ਜੇ ਮੇਰੀ ਤਨਖਾਹ ਵਧਾ ਦਿੱਤੀ ਤਾਂ ਠੀਕ ਹੈ, ਜੇ ਨਾ ਵਧਾਈ ਤਾਂ ਉਹਨੇ ਕਿਹਾ ਫਿਰ ਕੀ ਕਹਿੰਦੇ ਮੈਂ ਉਸੇ ਤਨਖਾਹ ਤੇ ਕੰਮ ਕਰਾਂਗਾ। ਉਹ ਸਟੇਬਲ ਹੀ ਹੋਣੀ ਹੈ। ਤੁਸੀਂ ਮੰਨ ਲਿਆ ਵੀ ਤੁਸੀਂ ਜਿੱਥੇ ਹੈਗੇ ਹੋ ਉੱਥੇ ਹੋ, ਤੁਹਾਡੇ ਕੰਟਰੋਲ 'ਚ ਹੈ, ਤੁਹਾਡੇ ਕਬਜ਼ੇ 'ਚ ਹੈ, ਅਸੀਂ ਉਹਨੂੰ ਤਸਲੀਮ ਕਰਦੇ ਹਾਂ ਤਾਂ ਸਟੇਬਲ ਹੀ ਹੋਣੀ ਹੈ। ਪਰ ਦੂਸਰੇ ਪਾਸੇ ਨਾਲ ਦੀ ਨਾਲ ਚਾਈਨਾ ਵੀ ਵਰਬਲੀ ਤਾਂ ਉਹਨੇ ਕਿਹਾ ਇੰਡੀਆ ਚਾਈਨਾ ਐਗਰੀਮੈਂਟ ਟੂ ਐਂਡ ਲਦਾਖ ਸਟੈਂਡ ਆਫ ਬੀਇੰਗ ਇੰਪਲੀਮੈਂਟਡ ਕੰਪ੍ਰੈਹੈਂਸਿਵਲੀ ਐਂਡ ਇਫੈਕਟਿਵਲੀ। ਨਹੀਂ ਕਿ ਜੀ ਬਹੁਤ ਹੋ ਰਿਹਾ, ਪਰ ਜਿਹੜੀ ਮੈਂ ਸਮਝਦਾ ਵੀ ਐਨ ਅੱਜ ਇਸ ਮੌਕੇ ਦੇ ਉੱਤੇ ਹਾਲਾਂਕਿ ਇਹ ਨਹੀਂ ਹੈ ਵੀ ਇਹ ਕੋਈ ਜਿਹੜੀ ਬ੍ਰਹਮਪੁੱਤਰਾ ਰਿਵਰ ਹੈ ਜਿਹਦਾ ਤਿੱਬਤਨ ਨੇਮ ਜਿਹਨੂੰ ਚਾਈਨੀਜ਼ ਜਿਸ ਰਿਵਰ ਦਾ ਨਾਂ ਲੈਂਦੇ ਨੇ ਬ੍ਰਹਮਪੁੱਤਰਾ ਤੇ ਇਹਨਾਂ ਦਾ ਨਾਂ ਹੈ ਉਹ ਕਹਿੰਦੇ ਨੇ ਯਾਰਲੁੰਗ ਜ਼ੈਗੋ ਰਿਵਰ। ਕਾਫੀ ਦੇਰ ਤੋਂ ਸੀ ਔਰ ਜਿਹੜੇ ਇਹਨਾਂ ਦੇ ਸਮਝੌਤੇ ਸੀ ਚੀਨ ਔਰ ਭਾਰਤ ਦੇ, ਹੁਣ ਜਿਹੜੀ ਬ੍ਰਹਮਪੁੱਤਰਾ ਹੈ ਜਾਂ ਇਹ ਯਾਰਲੁੰਗ ਜ਼ੈਗੋ ਰਿਵਰ ਹੈ ਇਹ ਤਿੱਬਤ ਚੋਂ ਨਿਕਲਦੀ ਹੈ ਔਰ ਫਿਰ ਚਾਈਨਾ, ਕਿਉਂਕਿ ਤਿੱਬਤ ਰੂਫ ਆਫ ਦਾ ਵਰਲਡ ਹੈ, ਚਾਈਨਾ ਦੇ ਕੰਟਰੋਲ 'ਚ ਹੈ,
ਉੱਥੋਂ ਨਿਕਲ ਕੇ ਬ੍ਰਹਮਪੁੱਤਰਾ ਅਸਾਮ ਚੋਂ ਫਿਰ ਇਧਰਲੇ ਬੰਗਾਲ 'ਚ ਵੜਦੀ ਹੈ, ਵੈਸਟ ਬੰਗਾਲ 'ਚ, ਫਿਰ ਬੰਗਲਾਦੇਸ਼ 'ਚ ਵੜਦੀ ਹੈ। ਬਹੁਤ ਵੱਡਾ ਦਰਿਆ ਹੈ ਬ੍ਰਹਮਪੁੱਤਰਾ। ਔਰ ਇਹਨਾਂ ਨੇ ਤਾਂ ਆਪਣੇ ਵੱਲੋਂ ਬ੍ਰਹਮਾ ਦਾ ਪੁੱਤਰ ਬਣਾਇਆ, ਪਰ ਉੱਥੇ ਬ੍ਰਹਮਾ ਦਾ ਨਹੀਂ ਪੁੱਤਰ, ਉਹ ਤਾਂ ਜਿਹੜਾ ਕੀ ਉਹਨੂੰ ਕਹਿੰਦੇ ਨੇ, ਜਿਹੜਾ ਇਹਨਾਂ ਦਾ ਮੋਚੋ ਕੀ ਖਾਂਦੇ ਨੇ, ਇਹ ਬ੍ਰਹਮਪੁੱਤਰ ਇਹਨਾਂ ਦਾ ਜਿਹੜਾ ਉਹ ਖਿਚੜੀ ਨਹੀਂ ਖਾਂਦਾ, ਮੋਮੋ ਚੋਚੋ ਖਾਣ ਵਾਲਾ ਹੈ ਜਿਹੜਾ, ਉਹਨਾਂ ਦਾ ਪੁੱਤਰ ਹੈ। ਔਰ ਉਹ ਯਾਰਲੁੰਗ ਜੈਗੋ ਰਿਵਰ, ਸੋ ਉਹਦੇ ਤੇ ਇਹਨਾਂ ਦੇ ਜਿਹੜੇ ਐਗਰੀਮੈਂਟ ਸੀ ਉਹਦੇ ਥੱਲੇ ਡਾਟਾ ਵੀ ਸਾਂਝਾ ਕਰਦੇ ਸੀ ਜਾਂ ਦੂਜੇ। ਜਦੋਂ ਦਾ ਇਹ ਕਨਫਲਿਕਟ ਹੋਇਆ 4 ਸਾਲ ਪਹਿਲਾਂ ਜੂਨ 2020 ਤੋਂ ਬਾਅਦ, ਚਾਈਨਾ ਨੇ ਉਹ ਵੀ ਬੰਦ ਕਰਤਾ। ਔਰ ਇਹ ਸਾਰੇ ਦੇ ਥੱਲੇ ਇਹਨਾਂ ਨੂੰ ਇਹ ਖੌਫ ਵੀ ਰਿਹਾ ਵੀ, ਪਰ ਅੱਜ ਚਾਈਨਾ ਨੇ ਇੱਕ ਵੱਡਾ ਐਲਾਨ ਕੀਤਾ ਹੈ, $137 ਬਿਲੀਅਨ ਜਿਹੜਾ ਉਹਨਾਂ ਨੇ ਬਜਟ ਰੱਖਿਆ, ਜਿਹੜਾ ਇਸ ਬ੍ਰਹਮਪੁੱਤਰਾ ਦਰਿਆ ਦੇ ਉੱਤੇ ਉਹਨਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਡੈਮ, ਇਸ ਲੈਵਲ ਦਾ ਕੋਈ ਡੈਮ ਦੁਨੀਆ 'ਚ ਐਗਜ਼ਿਸਟਿੰਗ ਕਰਦਾ, ਉਹ ਬਣਾਉਣਾ। ਔਰ ਇਹ ਉਹਨਾਂ ਦੇ ਮੇਨ PTI ਦੀ ਨਿਊਜ਼ ਹੈ। China approves world's largest $137 billion dam on Brahmaputra close to Indian border, ਹੁਣ ਇੰਡੀਅਨ ਬਾਰਡਰ ਦੇ ਨੇੜੇ। ਹੁਣ ਦੋ ਦਰਿਆ ਚਾਈਨਾ ਦੇ ਵੱਡੇ ਤੌਰ ਤੇ ਨੇ ਜਿਹੜੇ ਤਿੱਬਤ ਚੋਂ ਨਿਕਲਦੇ ਨੇ, ਔਰ ਲਾਈਫ ਲਾਈਨ ਹੈ ਬਹੁਤ ਸਾਰੇ। ਬ੍ਰਹਮਪੁੱਤਰਾ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਦੀ, ਔਰ ਈਵਨ ਬੰਗਲਾਦੇਸ਼ ਦੀ ਵੀ ਲਾਈਫ ਲਾਈਨ ਹੈ। ਇਸੇ ਤਰ੍ਹਾਂ ਸਤਲੁਜ ਵੀ ਤਿੱਬਤ ਚੋਂ ਨਿਕਲਦਾ ਹੈ, ਜਾ ਰਿਹਾ ਹਿਮਾਚਲ, ਸਿਰਮੌਰ, ਕਿਨੌਰ ਏਰੀਆ ਚੋਂ ਨਿਕਲ ਕੇ ਪੰਜਾਬ, ਜਿਹੜਾ ਸਭ ਤੋਂ ਵੱਡਾ ਭਾਖੜਾ ਡੈਮ ਹੈ, ਉਹ ਸਤਲੁਜ ਤੇ ਬਣਿਆ। ਹੁਣ ਇਹ ਦੋਨਾਂ ਦੇ ਉੱਤੇ ਔਰ ਇੱਕ ਸਟੇਜ ਦੇ ਉੱਤੇ ਅੱਜ ਤੋਂ ਮੇਰਾ ਖਿਆਲ ਹੈ 14-15 ਸਾਲ ਪਹਿਲਾਂ ਹਿਮਾਚਲ ਦੇ ਮਹਾਸੂ ਔਰ ਸਿਰਮੌਰ, ਕਿਨੌਰ, ਉਹਨਾਂ ਏਰੀਆ ਦੇ ਵਿੱਚ ਫਲੱਡ ਆਏ, ਫਲੈਸ਼ ਫਲੱਡਸ। ਔਰ ਉਦੋਂ ਇਹ ਆਇਆ ਸੀ ਕਿ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਲੇਕ ਬਣੀ ਹੋਈ ਹੈ ਸਤਲੁਜ ਦੀ, ਤਿੱਬਤ ਜਿੱਥੋਂ ਨਿਕਲਦਾ ਸਤਲੁਜ, ਵੀ ਉਹਦੇ 'ਚ ਬਲਾਸਟਿੰਗ ਕੀਤੀ ਹੈ। ਔਰ ਇਹ ਆਰਟੀਫਿਸ਼ੀਅਲ ਫਲੱਡ ਲਿਆਂਦਾ ਨੇ, ਉਹਨਾਂ ਨੇ ਟੈਸਟ ਕੀਤਾ ਹੈ ਵੀ ਵਾਟਰ ਨੂੰ ਐਜ਼ ਅ ਵੈਪਨ। ਔਰ ਇੰਡੀਆ ਨੇ ਕੋਈ ਇਸ ਦੇ ਉੱਤੇ ਜਿਹੜੀ ਹੈ ਪੋਜੀਸ਼ਨ ਥੋੜ੍ਹੀ ਜਿਹੀ ਲਈ ਸੀ, ਪਰ ਡਟ ਕੇ ਨਹੀਂ ਸੀ ਲਈ। ਲੇਕਿਨ ਇਹ ਨੋਨ ਸੀ ਵੈਸਟਰਨ ਵਾਲਿਆਂ ਦਾ ਕਿ ਵੀ ਚਾਈਨਾ ਤਿਆਰੀ ਕਰ ਰਿਹਾ ਹੈ ਕਿ ਵੀ ਜੇ ਹੁਣ ਇੰਡੀਆ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਥੋੜ੍ਹਾ ਬਹੁਤ ਸਿਰ ਸੁਰ ਚੁੱਕ ਰਹੇ ਸੀ, ਤਾਂ ਉਹਨਾਂ ਨੇ ਦੱਸਤਾ ਹੈ ਕਿ ਸਤਲੁਜ ਵੀ ਸਾਡੇ ਕੰਟਰੋਲ 'ਚ ਹੈ। ਹੁਣ ਇਹ ਬ੍ਰਹਮਪੁੱਤਰਾ ਦੇ ਉੱਤੇ ਇਸ ਕਾਸਟ ਦਾ ਲਾਰਜੈਸਟ ਡੈਮ ਬਣਾਉਣ ਦਾ ਮਤਲਬ, ਉਹਦੀ ਖਬਰ ਹੀ ਹੈ ਕਿ ਚਾਈਨਾ ਨੇ ਅਪਰੂਵ ਕਰ ਦਿੱਤੀ ਹੈ ਕੰਸਟਰਕਸ਼ਨ ਦਾ ਕੰਮ ਲਾਰਜੈਸਟ ਡੈਮ ਦੇ ਉੱਤੇ, ਜਿਹੜਾ ਇਸ ਪਲੈਨਟ ਦੇ ਉੱਤੇ ਬਿਗੇਸਟ ਇਨਫਰਾ ਪ੍ਰੋਜੈਕਟ ਹੋਏਗਾ। ਔਰ ਇਹ ਚਾਈਨੀਜ਼ ਗਵਰਨਮੈਂਟ ਨੇ ਇਹਨੂੰ ਹਾਈਡਰੋ ਪਾਵਰ ਪ੍ਰੋਜੈਕਟ, ਜਿਹੜਾ ਲੋਅਰ ਰੀਚਿਸ ਤੋਂ ਸ਼ੁਰੂ ਹੋ ਕੇ ਜਿਹੜਾ ਉਹ ਲੰਬਾ ਉਸ ਦਾ ਦਾਇਰਾਕਾਰ ਹੋਏਗਾ। ਔਰ ਡੈਮ is to be built at a huge gorge in Himalayan reaches where the Brahmaputra river makes a huge U-turn to flow into Arunachal Pradesh and then in Bangladesh. ਉੱਥੋਂ ਅਰੁਣਾਚਲ ਚੋਂ ਨਿਕਲ ਕੇ ਫਿਰ ਬੰਗਲਾਦੇਸ਼ ਜਾਂਦਾ ਹੈ। ਇਸ ਡੈਮ ਦੀ ਟੋਟਲ ਇਨਵੈਸਟਮੈਂਟ 137 ਬਿਲੀਅਨ ਹੈ, ਜਿਹਦੇ ਸਾਹਮਣੇ ਦੁਨੀਆ ਦਾ ਕੋਈ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜਾ ਉਹ ਬੌਣਾ ਲੱਗਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਹੀ ਚਾਈਨਾ ਦੇ ਆਪਣੇ 3 ਵੱਡੇ ਗੋਰਜਸ ਡੈਮ ਨੇ, ਜਿਨ੍ਹਾਂ ਨੂੰ ਦੁਨੀਆ ਦੇ ਵੱਡੇ ਡੈਮ ਮੰਨਿਆ ਜਾਂਦਾ ਹੈ। ਇੱਕ ਹਾਂਗਕਾਂਗ ਬੇਸ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਉੱਤੇ ਆਧਾਰਿਤ ਇਹ ਸਾਰੀ ਖਬਰ ਹੈ। ਔਰ ਆਲਰੇਡੀ ਉਹਨਾਂ ਨੇ 1.5 ਬਿਲੀਅਨ ਜਿਹੜਾ ਜ਼ੈਮ ਹਾਈਡਰੋ ਪਾਵਰ ਸਟੇਸ਼ਨ ਦੇ ਉੱਤੇ ਜਿਹੜਾ ਹੈ ਉਹਨੂੰ ਆਪਰੇਸ਼ਨਲ ਕਰ ਦਿੱਤਾ ਹੋਇਆ। ਔਰ ਇਹ ਉਹਨਾਂ ਦੀ 14ਵੀਂ 5 ਈਅਰ ਪਲਾਨ ਹੈ 2021 ਤੋਂ 2025। ਔਰ ਨੈਸ਼ਨਲ ਇਕਨੋਮਿਕ ਔਰ ਸੋਸ਼ਲ ਡਿਵੈਲਪਮੈਂਟ ਔਰ ਦੂਸਰਿਆਂ ਨੇ, ਯਾਨੀ ਇਹ ਬੜਾ ਕੁਇਕਲੀ ਉਹਨਾਂ ਨੇ ਇਸ ਨੂੰ ਬਣਾ ਦੇਣਾ। ਔਰ ਇਹ ਜਿਹੜਾ ਇੰਡੀਆ ਔਰ ਚਾਈਨਾ ਨੇ ਐਕਸਪਰਟ ਲੈਵਲ ਮੈਕੈਨਿਜ਼ਮ 2006 'ਚ ਐਸਟੈਬਲਿਸ਼ ਕੀਤੇ ਸੀ, ਜਿਹਦੇ 'ਚ ਫੈਸਲਾ ਸੀ ਕਿ ਜਿਹੜੇ ਅੱਡ ਨੇ ਟਰਾਂਸਪੋਰਟਰ ਰਿਵਰਸ ਜਿਹੜੀਆਂ ਚਾਈਨਾ 'ਚੋਂ ਨਿਕਲ ਕੇ ਇੰਡੀਆ 'ਚ ਆਉਂਦੀਆਂ ਨੇ, ਉਹਨਾਂ ਦਾ ਹਾਈਡਰੋਲੋਜੀਕਲ ਇਨਫੋਰਮੇਸ਼ਨ ਪ੍ਰੋਵਾਈਡ ਕਰੇਗਾ ਚਾਈਨਾ। ਬ੍ਰਹਮਪੁੱਤਰਾ ਰਿਵਰ ਔਰ ਸਤਲੁਜ ਰਿਵਰ ਦੀ ਦੋ ਜਿਹੜੀਆਂ ਨੇ ਫਲੱਡ ਸੀਜ਼ਨ ਦੇ ਵਿੱਚ ਇਹ ਜਿਹੜੀ ਡਾਟਾ ਸ਼ੇਅਰਿੰਗ ਹੈ ਕੁਛ ਦੇਰ ਤਾਂ ਰਹੀ ਬਿਟਵੀਨ ਇੰਡੀਆ ਐਂਡ ਚਾਈਨਾ ਦੇ ਸਪੈਸ਼ਲ ਰਿਪਰੈਜ਼ੈਂਟੇਟਿਵਸ ਦੇ, ਲੇਕਿਨ ਹੁਣ ਪਿਛਲੇ ਕੁਛ ਪੀਰੀਅਡ ਤੋਂ ਚਾਈਨਾ ਨੇ ਡਾਟਾ ਦੇਣਾ ਬੰਦ ਕਰਤਾ ਸੀ, ਖਾਸ ਤੌਰ ਤੇ 2020 ਤੋਂ ਬਾਅਦ। ਔਰ ਉਹਨਾਂ ਨੇ ਕਿਹਾ ਵੀ ਇਹ ਬੜੇ ਐਨੋਰਮਸ ਇੰਜੀਨੀਅਰਿੰਗ ਚੈਲੰਜ ਹੋਏਗਾ, ਪਰ ਚਾਈਨਾ ਜਿਹੜਾ ਹੈ ਇਹ ਇਸ ਦੇ ਲਈ ਅੱਗੇ ਵਧ ਰਿਹਾ ਹੈ। ਹਾਲਾਂਕਿ ਇਹ ਜਿਹੜਾ ਸਾਰਾ ਬੈਲਟ ਹੈ ਇਹਦੇ 'ਚ ਟੈਕਟੋਨਿਕ ਪਲੇਟ ਹੈ, ਬਾਉਂਡਰੀ
ਜਿੱਥੇ ਅਰਥਕੁਏਕ ਵੀ ਆ ਸਕਦੇ ਨੇ। ਹੁਣ ਜੇ ਅਰਥਕੁਏਕ ਆਉਂਦਾ ਫਿਰ ਤਾਂ ਸਮਝੋ ਕਿ ਵੀ ਸਾਰਾ ਹੀ ਜਿਹੜਾ ਲੋਅਰ ਜਿੱਥੋਂ ਰਿਵਰ ਫਲੋ ਕਰਦੇ ਉਹ ਤਾਂ ਸਾਰੇ ਉੱਡ ਜਾਣਗੇ। ਪਰ ਉਹਨਾਂ ਨੇ ਕਿਹਾ, ਚਾਈਨਾ ਨੇ ਕਿਹਾ ਜੀ ਨਹੀਂ, ਇਹ ਭਾਵੇਂ ਅਸੀਂ ਰੂਫ ਆਫ ਦਾ ਵਰਲਡ ਤੇ ਬੈਠੇ ਹਾਂ ਤਿੱਬਤ 'ਚ, ਪਰ ਅਸੀਂ ਇਸ ਦਾ ਪ੍ਰਬੰਧ ਕੀਤਾ ਹੋਇਆ। ਔਰ ਆਫੀਸ਼ੀਅਲ ਸਟੇਟਮੈਂਟ ਉਹਨਾਂ ਨੇ ਜਿਹੜੀ ਦਿੱਤੀ ਹੈ ਉਹਦੇ ਦੇ ਹੈਵ ਅਲੇਡ ਦਾ ਕੰਸਰਨਸ ਅਬਾਊਟ ਅਰਥਕੁਏਕ ਸੇਇੰਗ that hydropower project is safe and prioritizes ecological protection, ਕਿ ਉਹਦੀ ਪੂਰੀ ਪ੍ਰੋਟੈਕਸ਼ਨ ਹੈ। ਅੱਗੇ ਡਿਟੇਲ ਹੈ ਪੂਰੀ ਕਿ ਵੀ ਕਿਸ ਲੈਵਲ ਦੇ ਉੱਤੇ ਕੰਮ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਨੇ, ਜਿਵੇਂ ਅਸੀਂ ਹਮੇਸ਼ਾ ਇਹ ਕਿਹਾ ਵੀ ਚਾਈਨਾ ਬਿਨਾਂ ਕਹੇ ਬਹੁਤ ਕੁਝ ਕਹਿ ਦਿੰਦਾ ਹੈ, ਉਹਨਾਂ ਨੇ ਇਹਨਾਂ ਨੂੰ ਇਹ ਵੀ ਮੈਸੇਜ ਦੇ ਦਿੱਤਾ ਹੈ ਕਿ ਭਾਈ ਇੱਥੇ ਅਸੀਂ ਅਪਰ ਰਾਈਪੇਰੀਅਨ ਹੋਣ ਦੇ ਨਾਤੇ ਜੋ ਚਾਹੀਏ ਕਰਾਂਗੇ। ਔਰ ਇਸ ਲੈਵਲ ਦੇ ਉੱਤੇ ਵਾਟਰ ਐਜ਼ ਏ ਵੈਪਨ, ਜਿਵੇਂ ਮੈਂ ਜ਼ਿਕਰ ਕੀਤਾ ਵੀ ਆਲਰੇਡੀ ਚਾਈਨਾ ਨੇ ਸਤਲੁਜ ਵਾਟਰ ਟੈਸਟ ਕੀਤੇ ਸੀ, ਔਰ ਇੰਡੀਆ ਜਿਹਨੇ ਖੁਦ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਹੈ। ਸਿੱਖਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਪੰਜਾਬ 'ਚ 1988 ਦੇ ਵਿੱਚ ਜਿਹੜੇ ਫਲੱਡਸ ਪੰਜਾਬ ਦੇ ਵਿੱਚ ਲਿਆਂਦੇ ਗਏ, 8 ਡੈਮ ਦੇ ਦਰਵਾਜ਼ੇ ਖੋਲ੍ਹੇ ਗਏ, ਕੁਛ ਸਾਲ ਪਹਿਲਾਂ ਅਗੇਨ ਉਹੀ ਕੀਤਾ ਗਿਆ। ਔਰ ਇਹ ਨਵਾਂ ਨਹੀਂ ਹੈ, ਇਹਨਾਂ ਦੇ ਰਿਗਵੇਦ 'ਚ ਵੀ ਇਹਨਾਂ ਨੇ ਲਿਖਿਆ ਹੋਇਆ ਵੀ ਦੁਸ਼ਮਣ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰਨਾ, ਉਹ ਜਿਹੜੇ ਦਰਾਵੜ ਔਰ ਇਹਨਾਂ ਦੀ ਸਟਰਗਲ ਚੱਲ ਰਹੀ ਸੀ। ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਨੇ ਬਿਨਾਂ ਕਹੇ ਜਿਹੜਾ ਉਹ ਕਹਿ ਦਿੱਤਾ, ਬਿਨਾਂ ਚੈਲੰਜ ਕੀਤੇ ਆ ਵੀ ਇੱਕ ਪਾਸੇ ਉਹਨਾਂ ਨੇ ਇੰਡੀਆ ਨੂੰ ਇਸ ਦੇ ਉੱਤੇ ਜਿਹੜਾ ਟਿਕਾ ਲਿਆ ਕਿ ਵੀ ਜੋ ਉਹਨਾਂ ਦੇ ਕੋਲ ਹੈ ਉਹ ਰੱਖਣਗੇ ਜੀ, ਠੀਕ ਹੈ ਹੁਣ ਤੁਸੀਂ ਸਟੇਬਿਲਿਟੀ। ਔਰ ਅਸੀਂ ਦੂਜਾ ਸੀ ਕਿਉਂਕਿ ਚਾਈਨਾ ਇੰਡੀਆ ਦੀ ਮਾਰਕੀਟ ਵੀ ਨਹੀਂ ਲੂਜ਼ ਕਰਨਾ ਚਾਹੁੰਦਾ, ਤਾਂ ਇੰਡੀਆ ਨੂੰ ਵੀ ਨਜ਼ਰ ਆ ਰਿਹਾ ਵੀ ਅਮਰੀਕਾ ਨੇ ਆਲਰੇਡੀ ਜਿਹੜੀ ਹੈ ਢਿਬਰੀ ਟਾਈਟ ਕਰਤੀ ਹੈ, ਅਜੇ ਤਾਂ 20 ਜਨਵਰੀ ਨੂੰ ਹੋਣਾ ਹੈ ਟਰੰਪ ਨੇ, ਤੇ ਇਧਰੋਂ ਹੋ ਗਿਆ ਤੇ ਮਾਰਕੀਟ ਸਰਵਾਈਵ ਕਿਵੇਂ ਕਰਵਾਉਣੀ ਹੈ। ਔਰ ਦੂਸਰਾ ਪਾਸਾ ਜ਼ਾਹਰ ਹੈ ਕਿ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ, ਕੀ ਇਹਨਾਂ ਦੀਆਂ ਕਮਜ਼ੋਰੀਆਂ ਨੇ, ਮੋਦੀ ਦੀ ਕਿਹੜੀ ਚੀਜ਼ ਫੜੀ ਹੋਈ ਹੈ ਚੀਨ ਨੇ ਕਿ ਵੀ ਇਹ ਮੂੰਹ ਚੀਨ ਦਾ ਨਾਂ ਹੀ ਨਹੀਂ ਕੱਢਦੇ। ਪਰ ਅਜੀਤ ਡੋਵਲ ਤਾਜ਼ਾ ਚੀਨ ਤੋਂ ਆਇਆ ਤੇ ਆਉਂਦਿਆਂ ਚਾਈਨਾ ਨੇ ਫਿਰ ਇੱਕ ਨਵਾਂ ਤੋਹਫਾ ਦੇ ਦਿੱਤਾ ਕਿ $137 ਬਿਲੀਅਨ ਦੀ ਲਾਗਤ ਨਾਲ ਬ੍ਰਹਮਪੁੱਤਰਾ ਜਿਹੜਾ ਹੈ ਹੁਣ ਚਾਈਨਾ ਪੁੱਤਰਾ ਹੋਏਗਾ। ਬਿਲਕੁਲ, ਨੋ ਡਾਊਟ। ਸੋ ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। Viewers, welcome back on our program. So viewers, जिस तरह के वड़ा 2024 on the corner है, खत्म होने ਦੇ ਨਜ਼ਦੀਕ ਹੈ ਬਿਲਕੁਲ ਹੀ। ਸੋ ਇਸ ਵਰੇ ਵਿੱਚ ਯੂਕਰੇਨ, ਫਲਸਤੀਨ ਅਤੇ ਮਿਆਂਮਾਰ ਵਿੱਚ ਹੋਈਆਂ ਜੰਗਾਂ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਮਾਰੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ 2025 ਵਰੇ ਵਿੱਚ ਕੀ ਅੰਤਰਰਾਸ਼ਟਰੀ ਦ੍ਰਿਸ਼ ਸਾਹਮਣੇ ਆ ਰਿਹਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 26 ਦਸੰਬਰ ਦਾ ਅੱਜ ਦਿਨ ਹੈ ਔਰ ਬਹੁਤ ਜਲਦੀ ਹੋਰ 5 ਦਿਨ ਬਾਅਦ ਟਾਈਮ ਸਕੁਏਅਰ ਤੇ ਲੱਖਾਂ ਲੋਕਾਂ ਨੇ ਇਕੱਠੇ ਹੋਣਾ ਹੈ ਜੀ। ਉੱਤੋਂ ਬਾਲ ਡਿੱਗਣਾ ਔਰ ਸ਼ਦਾਈ ਹੋ ਕੇ ਥੱਲੇ ਉਹਨਾਂ ਨੇ ਚੀਕਾਂ ਮਾਰਨੀਆਂ, ਬੜੀ ਐਕਸਪੈਂਸਿਵ ਹੁੰਦੀ ਹੈ ਦੇਖਣ ਦੇ, ਚੀਕਾਂ ਮਾਰਨੀਆਂ। 24 ਘੰਟੇ ਪਹਿਲਾਂ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਜੀ ਬਾਲ ਡਿੱਗਿਆ, ਨਵਾਂ ਵਰਾ ਚੜ੍ਹ ਗਿਆ।
ਔਰ ਇਹ ਵੀ ਰਿਚੁਅਲ ਬਣ ਗਏ ਨੇ। ਵੈਸਟਰਨ ਸਿਵਲਾਈਜੇਸ਼ਨਸ ਦੇ ਲੋਕ ਇਸ ਨੂੰ ਵੀ ਇੱਕ ਸੈਲੀਬ੍ਰੇਸ਼ਨ ਵੀ ਬਣਾ ਲੈਂਦੇ ਨੇ, ਕਮਰਸ਼ੀਅਲ ਵੀ ਸਾਰਾ ਪਾਰਟ ਹੈ। ਬਹੁਤ ਸਾਰੇ ਲੋਕ ਬਾਲ ਡਿੱਗਦਾ ਦੇਖਣ ਲਈ ਇੱਥੇ ਅਮਰੀਕਾ 'ਚ ਆ ਰਹੇ ਨੇ। ਚਲੋ ਥੋੜ੍ਹਾ ਬਹੁਤ ਕਾਰੋਬਾਰ ਮਿਲਦਾ, ਕੋਈ ਊਬਰ ਵਾਲਿਆਂ ਨੂੰ, ਕੋਈ ਯੈਲੋ ਵਾਲਿਆਂ ਨੂੰ, ਕੋਈ ਹੋਟਲਾਂ ਵਾਲਿਆਂ ਨੂੰ। ਅਸੀਂ ਪ੍ਰੋਪਰਲੀ ਵੀ ਐਨਾਲਾਈਜ਼ ਕਰਾਂਗੇ ਪੰਜਾਬ ਦੀਆਂ ਘਟਨਾਵਾਂ ਨੂੰ ਵੀ ਔਰ ਓਵਰਆਲ ਇੰਟਰਨੈਸ਼ਨਲੀ ਵੀ। ਪਰ ਜਨਰਲ ਜੇ 'ਚ ਅੱਜ ਮੈਂ ਇੱਕ ਸਟੋਰੀ ਦੇਖ ਰਿਹਾ ਸੀ ਕਿ ਵੀ looking back 2024, a year of intensifying wars in Ukraine and Palestine amid global turmoil। ਕਿਉਂਕਿ ਯੂਜਲੀ ਇਹ ਹੁੰਦਾ ਹੈ ਕਿ ਵੀ ਇੰਡੀਵਿਜੂਅਲ ਜ਼ਿੰਦਗੀ ਵਾਲੇ ਤਾਂ ਇਹ ਕਰਦੇ ਨੇ ਕਿ ਜੀ ਮੈਂ ਨਵੇਂ ਸਾਲ ਦਾ ਜਿਹੜਾ ਰੈਜ਼ੋਲੂਸ਼ਨ ਕਰਨਾ ਹੈ, ਵੀ ਮੈਂ ਕੀ ਕਰਨਾ ਹੈ। ਵੈਸੇ 90% ਤਾਂ ਵੇਟ ਘਟਾਉਣ ਵਾਲੇ ਹੁੰਦੇ ਨੇ, ਪਰ ਉਹ ਇੱਕ ਅੱਧਾ ਮਹੀਨਾ ਹੀ ਚੱਲਦਾ ਜੀ। ਜਿਮ ਜਾਣਾ, ਜਿਮ ਦੀ ਮੈਂਬਰਸ਼ਿਪ ਹੁੰਦੀ, ਫਿਰ ਉੱਡ ਜਾਂਦਾ ਹੈ। ਕੋਈ ਕਿਸੇ ਲਈ ਕੋਈ ਹੋਰ ਹੁੰਦਾ ਹੈ, ਕਿਸੇ ਲਈ ਕੋਈ ਹੋਰ ਹੁੰਦਾ ਹੈ। ਸੋ ਉਹ ਵੀ ਆਪਣੀ ਥਾਂ ਹੈ, ਉਹਦੀ ਵੀ ਜਿਹੜਾ ਉਹਦੀ ਇੱਕ ਆਪਣੀ ਇੰਪੋਰਟੈਂਸ ਹੁੰਦੀ ਹੈ। ਹਾਲਾਂ ਕੋਈ ਰੱਬ ਨੇ ਤਾਂ ਵਕਤ ਨਹੀਂ ਕੋਈ ਡਿਵਾਈਡ ਕੀਤਾ, ਅਸੀਂ ਬਣਾਇਆ। ਰੱਬ ਦੀ ਤਾਂ ਦੁਨੀਆ 'ਚ ਚੱਲ ਰਿਹਾ ਹੈ ਬਸ ਸਾਰਾ ਕੁਝ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਵਿਸਵੇ ਚਸਿਆ ਪਹਿਰਾਂ ਘੜੀਆਂ ਪਹਿਰਾਂ ਥੱਤੀ ਵਾਰੀ ਮਾਓ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ। ਉਹਦੇ ਤਾਂ ਕੱਪੜੇ ਬਦਲ ਰਿਹਾ, ਉਹ ਰੁੱਤ ਵੀ ਬਦਲ ਰਹੀ ਹੈ, ਮਹੀਨਾ ਵੀ ਬਦਲ ਰਿਹਾ, ਦੂਸਰਾ ਵੀ ਬਦਲ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਅਸੀਂ ਜਿਸ ਮੁਕਾਮ 'ਤੇ ਖੜ੍ਹੇ ਹਾਂ ਦੁਨੀਆ 'ਚ, ਕਿਤੇ ਵੀ ਕੁਛ ਵਾਪਰਦਾ ਹੈ, ਸਭ ਕੁਛ ਪ੍ਰਭਾਵਿਤ ਹੁੰਦਾ। ਜੇ ਇੱਕ ਜਹਾਜ਼ ਡਿੱਗਿਆ ਅਜ਼ਰਬਾਈਜਾਨ ਦਾ, ਇਸ ਦੇ ਉੱਤੇ ਹਾਈਪੋਥਸਿਸ ਕਿ ਰੂਸ ਦੀ ਮਿਸਾਈਲ ਨੇ ਸੁੱਟਿਆ ਕਿ ਵਿੱਚ ਆ ਕੇ ਕੋਈ ਪੰਛੀ ਵੱਜਿਆ ਕਿ ਕੀ ਹੋਇਆ। ਕਿਤੇ ਕੋਈ ਘਟਨਾਕ੍ਰਮ ਹੁੰਦਾ ਹੈ, 2 ਦਿਨਾਂ 'ਚ ਖਬਰਾਂ ਹੋਰ ਹੁੰਦੀਆਂ ਨੇ, ਫਿਰ ਕੁਛ ਹੋਰ ਹੋ ਜਾਂਦੀਆਂ। ਅਜੇ 2 ਹਫ਼ਤੇ ਨਹੀਂ ਹੋਏ ਸੈਲੀਬ੍ਰੇਸ਼ਨ ਹੋ ਰਹੇ ਸੀ ਕਿ ਸੀਰੀਆ 'ਚ ਅਸਾਦ ਨੂੰ ਭਜਾ ਦਿੱਤਾ, ਹੁਣ ਪੂਰਾ ਕਬਜ਼ਾ ਹੋ ਗਿਆ ਉਹਨਾਂ ਨੂੰ। ਜਿਹੜਾ ਉਹ ਕਈ ਵਾਪਸ ਰਿਫਿਊਜੀ ਜਾਣੇ ਸ਼ੁਰੂ ਹੋ ਗਏ। ਅਮਰੀਕਾ ਨੇ ਫਲਾਣੇ ਨੇ ਇਹ ਕਿਹਾ। ਹੁਣ ਕੱਲ੍ਹ ਦੀ ਖਬਰ ਸੀ ਕਿ ਜੀ ਜਿਹੜੇ ਉਹਨਾਂ ਦੇ ਜਿਹੜਾ ਨਵੇਂ ਗਰੁੱਪ ਆਇਆ ਉਹਨਾਂ ਦੇ 16 ਜਿਹੜੇ ਸੋਲਜਰ ਨੇ ਉਹ ਮਾਰਤੇ ਨੇ ਪ੍ਰੋ ਅਸਾਦ ਗਰੁੱਪ ਵਾਲਿਆਂ ਨੇ। ਮਤਲਬ ਇਹ ਹੈ ਵੀ ਜਿਹੜਾ ਲੱਗਦਾ ਸੀ ਕਿ ਸੀਰੀਆ ਦਾ ਕਨਫਲਿਕਟ ਓਵਰ ਹੋ ਗਿਆ ਹੈ, ਇਨਫੈਕਟ ਇੱਕ ਨਵਾਂ ਕਨਫਲਿਕਟ ਸ਼ੁਰੂ ਹੋ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਪ੍ਰੋਮੀਨੈਂਟਲੀ ਗਲੋਬਲ ਲੈਵਲ ਦੇ ਉੱਤੇ ਜਿਹੜੇ ਟਰਬਲ ਸਪਾਟ ਜਿਨ੍ਹਾਂ ਦੇ ਵਿੱਚ ਲਗਾਤਾਰ ਜ਼ਿੰਦਗੀਆਂ ਦਾ ਯੂਕਰੇਨ ਵਾਰ ਜਿਹਨੂੰ 2 ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਕੰਟੀਨਿਊਸ ਰਹੀ। ਔਰ ਈਵਨ ਕ੍ਰਿਸਮਸ ਦੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਦਾ ਪਾਵਰ ਇਨਫਰਾਸਟ੍ਰਕਚਰ ਸੀ ਉਹਦੇ 'ਤੇ ਰਸ਼ੀਅਨਸ ਨੇ ਮਿਸਾਈਲਾਂ ਦਾਗੀਆਂ, ਬਹੁਤ ਡੈਮੇਜ ਕੀਤਾ। ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਪਾਰਟ ਹਮਾਸ ਵੱਲੋਂ ਇਜ਼ਰਾਈਲ 'ਤੇ ਹਮਲੇ ਦੇ ਨਾਲ ਅਕਤੂਬਰ ਦੇ ਮਹੀਨੇ 'ਚ ਜਿਹੜਾ 1 ਵਰੇ ਪਹਿਲਾਂ ਸ਼ੁਰੂ ਹੋਇਆ ਸੀ, ਉਹ ਇਹ ਸਾਰਾ ਵਰਾ ਕਿਵੇਂ ਨੈਤਨਯਾਹੂ ਨੇ, ਇਜ਼ਰਾਈਲ ਨੇ ਵਰਸਟ ਕਿਸਮ ਦੀ ਨਸਲਕੁਸ਼ੀ ਕੀਤੀ। ਉਹ ਪਹਿਲਾਂ ਜਿਹੜਾ ਉਹ ਗਜ਼ਾ ਦੇ ਵਿੱਚ ਸੀ, ਫਿਰ ਉਹਨੂੰ ਕਿਵੇਂ ਲਬਨਾਨ ਨੂੰ ਵੀ ਵਿੱਚੇ ਹੀ ਘੜੀਸ ਲਿਆ, ਫਿਰ ਸੀਰੀਆ ਦੇ ਗੋਲਾਨ ਹਾਈਟਸ ਦੇ ਉੱਤੇ ਕਬਜ਼ਾ ਕਰ ਲਿਆ, ਫਿਰ ਯਮਨ ਦੇ ਵਿੱਚ ਅਟੈਕ ਕਰਕੇ ਜੀ ਉਹ ਜਿਹੜੇ ਨੇ ਉਹਨਾਂ ਨੂੰ ਯਮਨੀਜ਼ ਜਿਹੜੇ ਗੁਰੀਲੇ ਨੇ ਉਹਨਾਂ ਨੂੰ ਸਬਕ ਸਿਖਾਉਣਾ। ਸੋ ਕਿਲਿੰਗਸ ਸਾਰੇ ਪਾਸੇ, ਬੇਸ਼ੱਕ ਯੂਕਰੇਨ ਹੈ, ਮਿਡਲ ਈਸਟ ਹੈ ਇਜ਼ਰਾਈਲ ਦਾ, ਔਰ ਦੂਜਾ ਜਾਂ ਇੱਕ ਜਿਹਦੀ ਬਹੁਤੀ ਚਰਚਾ ਨਹੀਂ ਹੈ ਪਰ ਉੱਥੇ ਵੱਡੀ ਗਿਣਤੀ 'ਚ ਕਿਲਿੰਗਸ, ਔਰ ਦੂਸਰੀਆਂ ਮਿਆਂਮਾਰ ਜਿਹਦਾ ਪੁਰਾਣਾ ਨਾਂ ਬਰਮਾ ਹੈ, ਉਹਦੇ ਕਾਫੀ ਉਹਦੇ 'ਚ ਵੀ ਜਿਵੇਂ ਅਮਰੀਕਾ ਨੇ ਚੁੱਪ ਚੁਪੀਤੇ ਬੰਗਲਾਦੇਸ਼ 'ਚ ਕੂ ਕਰਾ ਕੇ ਪਾਵਰ ਹਥਿਆ ਲਈ ਹੈ, ਜੋ ਕੁਛ ਉੱਥੇ ਵੀ ਚੱਲ ਰਿਹਾ ਹੈ ਉਹਦਾ ਬਹੁਤਾ ਰੌਲਾ ਨਹੀਂ ਹੈ, ਲੇਕਿਨ ਕਿਲਿੰਗਸ ਬਹੁਤ ਜ਼ਿਆਦਾ ਹੋ ਰਹੀਆਂ ਨੇ। ਔਰ ਇਸ ਤੋਂ ਇਲਾਵਾ ਜਿਨ੍ਹਾਂ ਦਾ ਬਹੁਤਾ ਮੀਡੀਆ 'ਚ ਜ਼ਿਕਰ ਹੀ ਨਹੀਂ ਹੁੰਦਾ, ਔਰ ਜਿਹੜੇ ਟਰਬਲ ਸਪਾਟ ਨੇ, ਹੁਣ ਅਸੀਂ ਦੇਖਦੇ ਹਾਂ ਕਿ ਸੀਰੀਆ ਕਈ ਮਿਲੀਅਨ ਉੱਥੋਂ ਉਜੜੇ, ਔਰ ਕਿੰਨੇ ਜਿਹੜੇ ਨੇ ਉਹ ਹੁਣ ਦੁਬਾਰਾ ਇੱਕ ਨਵਾਂ ਸ਼ੁਰੂ ਹੋਏਗਾ ਪ੍ਰੋ ਅਸਾਦ ਐਂਡ ਅਗੇਂਸਟ ਅਸਾਦ, ਕਿਉਂਕਿ ਉਹਨਾਂ ਉੱਥੇ ਐਲਵੀ ਸ਼ੀਆ ਇਸਲਾਮ ਵਾਲਿਆਂ ਦਾ ਸੀ ਜਿਹਦੇ ਨਾਲ ਅਸਾਦ ਫੈਮਿਲੀ ਬਿਲੋਂਗ ਕਰਦੀ ਸੀ। ਈਰਾਨ ਉੱਥੇ ਪੀਸ ਨਹੀਂ ਹੋਣ ਦੇਗਾ। ਇਸੇ ਤਰ੍ਹਾਂ ਜਿਹੜਾ ਮਿਆਂਮਾਰ ਦਾ ਅਸੀਂ ਜ਼ਿਕਰ ਕੀਤਾ ਹੈ, ਸੀਰੀਆ, ਮੈਕਸੀਕੋ, ਨਾਈਜੀਰੀਆ, ਬ੍ਰਾਜ਼ੀਲ, ਲੈਬਨਾਨ ਦਾ ਜ਼ਿਕਰ ਹੋ ਗਿਆ, ਸੁਡਾਨ, ਕੈਮਰੂਨ, ਕੋਲੰਬੀਆ। ਹੁਣ ਇੱਥੇ ਡਾਰਫਰ 'ਚ ਕੀ ਚੱਲ ਰਿਹਾ ਹੈ, ਸੁਡਾਨ 'ਚ ਕੀ ਚੱਲ ਰਿਹਾ ਹੈ, ਔਰ ਐਰੀਟੇਰੀਆ 'ਚ ਕੀ ਚੱਲ ਰਿਹਾ ਹੈ। ਸੋ ਕੁੱਲ ਮਿਲਾ ਕੇ ਇਸ ਰਿਪੋਰਟ ਮੁਤਾਬਕ, ਹਾਲਾਂਕਿ ਬੜੇ ਉਹਨਾਂ ਨੇ ਕੰਜ਼ਰਵੇਟਿਵ ਰਿਪੋਰਟ ਹੈ ਕਿ ਵੀ ਈਵਨ ਇਹਨਾਂ ਤਿੰਨੋਂ ਹੀ ਸਪਾਟਸ ਦੇ ਉੱਤੇ ਜਿਹੜੇ 3 ਮੇਜਰ ਯੂਕਰੇਨ ਔਰ ਵੈਸਟ ਬੈਂਕ ਜਾਂ ਮਿਡਲ ਈਸਟ ਔਰ ਮਿਆਂਮਾਰ 2 ਲੱਖ ਤੋਂ ਜ਼ਿਆਦਾ ਲੋਕ ਮਰੇ ਨੇ, ਔਰ 1 ਲੱਖ ਤੋਂ ਜ਼ਿਆਦਾ ਸਿਵਿਲੀਅਨ ਨੇ ਜਿਹੜੀਆਂ ਇਜ਼ਰਾਈਲੀ ਸਟ੍ਰਾਈਕਸ ਦਾ ਵੀ ਸ਼ਿਕਾਰ ਨੇ।
2/3 ਔਰਤਾਂ ਤੇ ਬੱਚੇ ਨੇ। ਸੋ ਅਸੀਂ ਕਿਹੜਾ 21ਵੀਂ ਸਦੀ ਔਰ ਨਿਊ ਹੋਪ ਤੇ ਵਰਲਡ ਐਜ਼ ਅ ਫੈਮਿਲੀ ਐਂਡ ਦੂਜਾ ਕਰ ਰਹੇ ਹਾਂ, ਔਰ ਅੱਖਾਂ ਦੇ ਸਾਹਮਣੇ ਹੋ ਰਿਹਾ। ਉਹਨਾਂ ਨੂੰ ਕੋਈ ਜਿੱਥੇ ਕਾਲਿਆਂ ਦਾ ਖੂਨ ਡੁੱਲ ਰਿਹਾ ਉੱਥੇ ਕੋਈ ਪਰਵਾਹ ਨਹੀਂ ਹੈ, ਜੇ ਮੁਸਲਮਾਨਾਂ ਦਾ ਡੁੱਲ ਰਿਹਾ ਕੋਈ ਨਹੀਂ। ਪਹਿਲਾਂ ਇਹੀ ਹਾਲ ਪਿਛਲੇ ਵਰੇ 'ਚ ਅਫਗਾਨਿਸਤਾਨ 'ਚ ਸੀ। ਚਲੋ ਅਫਗਾਨਿਸਤਾਨ ਰਿਲੇਟਿਵਲੀ ਸਟੇਬਲ ਹੋਇਆ, ਪਰ ਸਟੇਬਲ ਹੋਇਆ ਨਹੀਂ। ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਹੁਣ ਪਾਕਿਸਤਾਨ ਦੀ 에ਅਰ ਫੋਰਸ ਨੇ ਸਟ੍ਰਾਈਕ ਕੀਤਾ ਵਿਦਨ ਅਫਗਾਨਿਸਤਾਨ ਇੱਕ ਥਾਂ ਤੇ 70 ਦੇ ਕਰੀਬ, ਉਹਨਾਂ ਨੇ ਤਾਂ ਕਿਹਾ ਗੁਰਿਲੇ ਮਾਰੇ ਨੇ ਅਸੀਂ ਤਾਲਿਬਾਨ ਦੇ, ਪਰ ਉਹ ਅਫਗਾਨਿਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਜੀ ਉਹ ਬੱਚੇ ਔਰ ਔਰਤਾਂ ਮਾਰੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਜੇ ਇਹ ਸ਼ੁਰੂ ਹੋ ਗਿਆ, ਕਿਉਂਕਿ ਤਾਲਿਬਾਨ ਤਹਿਰੀਕੇ ਤਾਲਿਬਾਨ ਜਿਨ੍ਹਾਂ ਨੇ ਵਿਦਨ ਪਾਕਿਸਤਾਨ ਵਾਇਲੈਂਸ ਕੀਤੀ ਹੈ, ਔਰ ਜਿਹੜੀ ਤਾਲਿਬਾਨ ਹਕੂਮਤ ਅਫਗਾਨਿਸਤਾਨ 'ਚ, ਪਾਕਿਸਤਾਨ ਕਈ ਵਾਰ ਕਹਿ ਚੁੱਕਾ ਉਹਨਾਂ ਨੂੰ ਕੰਟਰੋਲ ਕਰੋ, ਉੱਥੇ ਉਹਨਾਂ ਦੇ ਅੱਡੇ ਬਣਾਏ ਹੋਏ ਨੇ। ਤੇ ਜੇ ਇਹ ਫੁੱਲ ਸਕੇਲ ਜਿਹੜੀ ਤਾਲਿਬਾਨ ਦੀ ਹਕੂਮਤ ਹੈ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਖਿਲਾਫ ਭੁਗਤਣਾ ਸ਼ੁਰੂ ਹੋ ਗਈ ਤੇ ਇਹ ਤਾਂ ਬਹੁਤ ਵਰਸਟ ਕਿਸਮ ਦੀ ਸਿਵਲ ਵਾਰ ਵੀ ਬਣ ਜਾਏਗੀ। ਕੱਲੀ ਇਹੀ ਨਹੀਂ ਕਿ ਫੌਜਾਂ ਲੜਨਗੀਆਂ। ਹੁਣ ਪਾਕਿਸਤਾਨ ਦਾ ਇੱਕ ਸੂਬਾ ਖੈਬਰ ਪਖਤੂਨਖਵਾ, ਉਹਨਾਂ ਦੇ ਵਿੱਚ ਜਿਹੜਾ ਉਹ ਬੜੀ ਅਨਸਰਟਨਟੀ ਹੈ। ਹੁਣ ਜਿਵੇਂ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਚੱਲ ਰਿਹਾ ਉਹਦੇ 'ਚ ਇੱਕ ਸੂਬਾ ਖੈਬਰ ਪਖਤੂਨਖਵਾ 'ਚ ਉਹਨਾਂ ਦੀ ਪਾਰਟੀ ਦੀ ਹਕੂਮਤ ਹੈ। ਤੇ ਜਦੋਂ ਫਿਰ ਇਸ ਕਿਸਮ ਦਾ ਟਕਰਾਅ ਸ਼ੁਰੂ, ਬੇਸ਼ੱਕ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਵਾ ਜਾਂ ਦੂਸਰੇ ਵਾਲੇ ਪੈਟਰੀਓਟਿਕ ਪਾਕਿਸਤਾਨੀ ਨੇ, ਪਰ ਜਦੋਂ ਹੁਣ ਉਹੀ ਤਾਲਿਬਾਨ ਜਾਂ ਅਫਗਾਨ ਕਬੀਲੇ ਨੇ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਦੋਵੇਂ ਪਾਸੇ ਨੇ, ਸੋ ਇਹ ਇੱਕ ਵਰਸਟ ਫਾਰਮ ਦੇ ਵਿੱਚ ਜਾਏਗਾ। ਔਰ ਸਾਡੇ ਖਿੱਤੇ ਜੋ ਕਸ਼ਮੀਰ 'ਚ ਚੱਲ ਰਿਹਾ ਹੈ, ਪੰਜਾਬ 'ਚ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਗੋਬਰ ਆਰੀਆ ਇਹ ਧਮਕੀ ਦੇ ਚੁੱਕਾ ਹੈ ਕਿ ਵੀ ਹੁਣ ਸਿੱਖਾਂ ਦੇ ਲਈ ਰਵਾਂਡਾ ਪਲਾਨ ਤਿਆਰ ਹੈ। ਨਾਰਥ ਈਸਟ ਮਨੀਪੁਰ 'ਚ ਜੋ ਚੱਲ ਰਿਹਾ ਉਹ ਕਿਸ ਹੱਦ ਤੱਕ ਜਾ ਚੁੱਕਾ ਹੈ, ਔਰ ਉਹਨੂੰ ਕਿਵੇਂ ਜਿਹੜਾ ਇਹ ਬਿਲਕੁਲ ਕਵਰ ਅਪ ਕਰਕੇ ਇਹਨਾਂ ਨੇ 3 ਸਟੇਟਾਂ ਦੇ ਵਿੱਚ ਅਗੇਨ ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਆਰਮੀ ਦਾ ਉਹ ਲਾਗੂ ਕੀਤਾ, ਔਰ ਹਿੰਦੂ ਤੋਂ ਵੀ ਕਰਾਊਡ ਕਿਵੇਂ ਐਂਟੀ ਮੁਸਲਿਮ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲੈਣ ਲਈ, ਮੰਦਰ ਮਸਜਿਦ ਦਾ ਰੌਲਾ ਪਾਉਣ ਲਈ ਕਿਵੇਂ ਤਿਆਰ ਨੇ। ਸੋ ਜਿਵੇਂ ਇਹ 2024 ਗੁਜ਼ਰਿਆ, 2025 ਦੀ ਜਿਹੜੀ ਜੇ ਅਸੀਂ ਇੱਕ ਝਲਕ ਜਿਹੀ ਦੇਖੀਏ ਤੇ ਉਹ ਇਸ ਤੋਂ ਵੀ ਖੌਫਨਾਕ ਨਜ਼ਰ ਆਉਂਦੀ ਹੈ, ਕਿਉਂਕਿ ਅਨਸਰਟਨਟੀ, ਟਰੰਪ ਨੇ ਪਾਵਰ 'ਚ ਆਉਣਾ ਹੈ, ਕਿਸ ਲੈਵਲ ਦੇ ਉੱਤੇ ਕਿੱਥੇ ਜੰਗ ਬੰਦ ਹੋਏਗੀ, ਕਿੱਥੇ ਨਵੀਂ ਸ਼ੁਰੂ ਹੋਏਗੀ। ਸੋ ਇਸ ਸਾਰੇ ਦੇ ਵਿੱਚ ਤਾਂ ਅਰਦਾਸ ਹੀ ਸਾਡੇ ਕੋਲ ਰਹਿ ਜਾਂਦੀ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪੰਨੂ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ, ਔਰ ਫਿਰ ਇਸ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਜਸਕੀਰਤ ਸਿੰਘ ਜੀ ਵੀ ਇਹ ਵੀ ਚੜ੍ਹਦੀ ਕਲਾ ਸਾਡੀ ਲੋਚਦੇ ਨੇ, ਫਤਿਹ ਵੀ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸੋਹਨਮਾਲ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ, ਬਲਜੀਤ ਵਰਾਜ ਜੀ, ਜਤਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਸਰਲ ਨੀਨਾ ਜੀ, ਫਿਰ ਸੁਖਜੀਵਨ ਬੱਚੂ ਜੀ, ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ, ਫਿਰ ਇਸੇ ਤਰ੍ਹਾਂ ਜਾਵੇਦ ਅਲੀ ਜੀ, ਔਰ ਅਹਿਮਦ ਮਕਸੂਦ ਜੀ ਇਹ ਕਹਿ ਰਹੇ ਥੋੜੀ ਆਵਾਜ਼ ਵਿੱਚ ਪ੍ਰੋਬਲਮ ਆ ਰਹੀ ਹੈ। ਔਰ ਇਸੇ ਤਰ੍ਹਾਂ ਦਾ ਟਰੂਥ ਏਸ਼ਨ ਜੀ ਵੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਦੇ ਘਰ 1984 ਵਿੱਚ ਭੀੜ ਆਈ ਸੀ। ਹਾਂ ਉਹ ਬਿਲਕੁਲ ਇਹਦੀਆਂ ਤਾਂ ਟੈਸਟੀਮਨੀਜ਼ ਨੇ, ਖੁਦ ਹੀ ਉਹਨਾਂ ਦੀ ਡਾਟਰ ਨੇ ਵੀ ਕਿਹਾ ਹੋਇਆ ਆਪਣੀ ਲਿਖਤ ਕਿਤਾਬ ਦੇ ਵਿੱਚ। ਜੀ ਗੁਰਜੀਤ ਸਿੰਘ ਜੀ ਵੀ ਔਰ ਪਰਮਿੰਦਰ ਜੀ ਵੀ, ਔਰ ਇਸ ਤਰ੍ਹਾਂ ਅਮਰਜੀਤ ਰॉय ਜੀ ਕਹਿੰਦੇ ਥੈਂਕ ਯੂ ਸੋ ਮਚ। ਪੈਟਰੋਇਟ ਜੀ ਕਹਿੰਦੇ lots of love and respect for my Punjabi brothers from Pakistan, ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ, ਥੈਂਕ ਯੂ ਸੋ ਮਚ। ਸਤਨਾਮ ਢਿੱਲੋਂ ਜੀ, ਔਰ ਇਸੇ ਤਰ੍ਹਾਂ ਚੰਦੂ ਅੱਜ ਵੀ ਹੈ, ਗੰਗੂ ਅੱਜ ਵੀ ਹੈ, ਸੁਚਾਨੰਦ ਅੱਜ ਵੀ ਹੈ, ਵਜ਼ੀਰ ਖਾਨ ਅੱਜ ਵੀ ਹੈ, ਨਾਰ ਖਾਨ ਅਤੇ ਔਰੰਗਜ਼ੇਬ ਅੱਜ ਵੀ ਹੈ। ਪਿਛਲੇ ਸਮੇਂ ਤੇ ਯਾਦ ਕਰਦੇ ਆ, ਪਰ ਅੱਜ ਵੀ ਸਿੱਖ ਕੌਮ ਨਾਲ ਉਹੀ ਜ਼ੁਲਮ ਹੋ ਰਿਹਾ। ਨੋ ਡਾਊਟ ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ, ਇਹੀ ਸਾਡਾ ਮੈਸੇਜ ਸੀ ਪਹਿਲੇ ਸੈਗਮੈਂਟ ਦਾ ਕਿ ਭਾਈ ਹਿਸਟਰੀ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ, ਲੇਕਿਨ ਜੋ ਅੱਖਾਂ ਸਾਹਮਣੇ ਹੋ ਰਿਹਾ ਜੇ ਉਹਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਦੇ ਫਿਰ ਇਹ ਮਹਿਜ਼ ਇੱਕ ਰਿਚੁਅਲ ਬਣ ਜਾਂਦਾ ਹੈ। ਬਿਲਕੁਲ ਇਸ ਦਾ ਫਿਰ ਕੋਈ ਜਿਹੜਾ ਉਹ ਪ੍ਰੈਕਟੀਕਲ ਪਾਰਟ ਨਹੀਂ ਹੁੰਦਾ ਵੀ ਅਸੀਂ ਕੁਝ ਕਰ ਰਹੇ। ਸਤਨਾਮ ਸਿੰਘ ਜੀ ਫਤਿਹਬਲਾ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਅੱਜ ਦੀ ਹਕੂਮਤ ਮੁਗਲਾਂ ਨਾਲੋਂ ਜ਼ਿਆਦਾ ਚਲਾਕ ਤੇ ਜ਼ੁਲਮ ਕਰਨ ਵਾਲੀ ਹੈ। ਬਿਲਕੁਲ ਠੀਕ, ਮੈਂ ਤਾਂ ਅਕਸਰ ਇਹ ਬਿਆਨਦਾ ਕਿ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਚਲਾਕ ਨੇ, ਕੰਬੀਨੇਸ਼ਨ ਹੈ ਦੋਨਾਂ ਦਾ। ਬਿਲਕੁਲ। ਧਰਮ ਸਿੰਘ ਜੀ, ਕੁਲਦੀਪ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਜਗਤਾਰ ਸਿੰਘ ਜੀ, ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, ਔਰ ਫਿਰ ਅਜਿਤ ਸਿੰਘ ਜੀ, ਫਿਰ ਹੈਗੇ ਬਲੈਕੀਆ ਗਿਮਿਆ ਜੀ,
ਸੁਰਿੰਦਰਪਾਲ ਸਿੰਘ ਜੀ, ਫਿਰ ਇਸ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ ਔਰ ਸਿੰਘ ਗਰਚਾ ਜੀ ਬਲੈਕੀਆ ਕਿਵੇਂ ਕਹਿੰਦੇ ਡਾਕਟਰ ਸਾਹਿਬ ਜੀ ਮਨਮੋਹਨ ਸਿੰਘ ਸਿੱਖ ਬੀਰਬਲ ਬਣ ਕੇ ਹਕੂਮਤ ਦੇ ਲਈ ਕੰਮ ਕੀਤਾ ਸੀ। ਹਾਂ ਬਿਲਕੁਲ ਬਿਲਕੁਲ। ਇੱਕ ਸਿੰਘ ਜੀ, ਫਿਰ ਇਸੇ ਤਰ੍ਹਾਂ ਵਾਰਸ ਪੰਜਾਬ ਦੇ, ਫਿਰ ਰਿਸ਼ੀ ਭਰਤਵਾਜ ਵੀ ਆਏ ਨੇ। ਭਾਰਦਵਾਜ ਜੀ ਨੇ ਜੋ ਕਿਹਾ ਬਿਲਕੁਲ ਉਹਨਾਂ ਦੇ ਅਕੀਦੇ ਮੁਤਾਬਕ ਠੀਕ ਹੈ ਕਿ ਵੀ ਉਹ ਬਿਲਕੁਲ ਠੀਕ ਸ਼ਰਧਾਂਜਲੀ ਦੇ ਰਹੇ ਨੇ ਮਨਮੋਹਨ ਸਿੰਘ ਨੂੰ, ਕਿਉਂਕਿ ਉਹਨੇ ਇੰਡੀਆ ਨੂੰ ਸੇਵ ਕੀਤਾ 1991 ਚ ਉਸ ਕੰਗਾਲੀ ਚੋਂ ਬੈਂਕਰਪਸੀ ਚੋਂ। ਸੋ ਉਹਨਾਂ ਦਾ ਹੀਰੋ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਖਾਨ ਅਬਦੁਲ ਗਫਾਰ ਖਾਨ ਨੂੰ ਇੰਦਰਾ ਗਾਂਧੀ ਨੇ ਸੱਦ ਕੇ ਭਾਰਤ ਰਤਨ ਦਾ ਖਿਤਾਬ ਦਿੱਤਾ ਤੇ ਜ਼ਿਆਉਲ ਹੱਕ ਨੂੰ ਪ੍ਰੈਸ ਕਾਨਫਰੰਸ ਜਿਹੜੇ ਪ੍ਰੈਜ਼ੀਡੈਂਟ ਸੀ ਔਰ ਫੌਜੀ ਜਨਰਲ ਸੀ, ਉਹ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਜੀ ਖਾਨ ਅਬਦੁਲ ਗਫਾਰ ਖਾਨ ਨੂੰ ਇੰਡੀਆ ਨੇ ਤਾਂ ਭਾਰਤ ਰਤਨ ਦਿੱਤਾ ਹੈ ਤੇ ਤੁਸੀਂ ਇਹਨੂੰ ਕੀ ਦਿੰਦੇ ਹੋ? ਉਹ ਕਿਉਂਕਿ ਉੱਥੇ ਤਾਂ ਜੇਲ੍ਹਾਂ ਜੁਲਾਂ 'ਚ ਰੱਖਿਆ ਹੋਇਆ ਸੀ। ਉਹ ਕਹਿੰਦਾ ਜਿਨ੍ਹਾਂ ਦਾ ਰਤਨ ਸੀ ਉਹਨਾਂ ਨੇ ਭਾਰਤ ਰਤਨ ਦੇ ਦਿੱਤਾ, ਉਹਨਾਂ ਦਾ ਹੀ ਰਤਨ ਹੈ, ਸਾਡੇ ਨਾਲ ਕੀ ਤਾਲੁਕ ਹੈ? ਸੋ ਕੋਈ ਗੁੱਸਾ ਨਹੀਂ ਹੈ ਭਾਰਤਵਾਜ ਜੀ ਨੂੰ। ਬਿਲਕੁਲ ਹਿੰਦੂਆਂ ਦੇ ਲਈ ਜਿਹੜਾ ਭਾਰਤ ਦੇ ਮੈਜੋਰਿਟੀ ਲੋਕ ਨੇ ਉਹਨਾਂ ਦੇ ਲਈ ਹੀਰੋ, ਸਾਡੇ ਲਈ ਜ਼ੀਰੋ। ਬਿਲਕੁਲ। ਖੁਸਕੇ ਕਹਿੰਦੇ ਮੀਰਾ ਕੁਮਾਰ ਸੀ, ਜਗਜੀਵਨ ਰਾਮ ਦੀ ਬੇਟੀ। ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਖੁਸਕੇ। ਹਾਂਜੀ, ਫਿਰ ਕਹਿੰਦੇ 56 ਟਨਸ ਆਫ ਗੋਲਡ ਵਾਸ ਬ੍ਰੌਟ ਟੂ ਲੰਡਨ। ਬਿਲਕੁਲ, ਮੈਨੂੰ ਐਗਜ਼ੈਕਟ ਅਮਾਉਂਟ ਨਹੀਂ ਸੀ ਪਤਾ, ਮੈਨੂੰ ਪਤਾ ਸੀ ਵੀ ਟਨਾਂ ਦੇ ਟਨ ਲਿਆਂਦਾ। ਸ਼ੁਕਰੀਆ। ਹਾਂਜੀ, ਜਗਿੰਦਰ ਸਿੰਘ ਜੀ, ਫਿਰ ਕੌਰ ਸ਼ਰਨਜੀਤ ਤੇ ਭਰਤਵਾਜ ਨੂੰ ਕਹਿੰਦੇ ਨੇ ਕਿ ਅਸੀਂ ਮਨਮੋਹਨ ਸਿੰਘ ਨੂੰ ਸਿੱਖ ਮੰਨਦੇ ਨਹੀਂ, ਪੱਗ 'ਚ ਸਿਰ ਫਸਾਉਣ ਵਾਲਾ ਕੋਈ ਸਿੱਖ ਨਹੀਂ ਹੋ ਸਕਦਾ। ਮਨਮੋਹਨ ਸਿੰਘ ਨੇ ਤਾਂ ਪੰਜਾਬ 'ਚ ਕਹਿੰਦੇ ਨੌਜਵਾਨਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਵੀ ਦਿੱਤੇ। ਜੀ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਸਾਰੀ ਫੰਡਿੰਗ ਤਾਂ ਸੈਂਟਰ ਦੀ ਸੀ। ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ may Dr. Saib and Neelam Kaur would be able to guide the Sikh Panth forever। ਬਹੁਤ ਸ਼ੁਕਰੀਆ ਵੀਰ ਕਰਮ ਸਿੰਘ ਜੀ। ਅਸੀਂ ਤਾਂ ਜਾਗਤੇ ਰਹੋ ਕਰ ਸਕਦੇ ਹਾਂ। ਗਾਈਡੈਂਸ ਤਾਂ ਸਤਿਗੁਰੂ ਦੇਣ ਵਾਲੇ ਨੇ ਔਰ ਵਡਿਆਈ ਵੀ ਗੁਰਸਿੱਖਾਂ ਕੇ ਮਨ ਭਾਉਂਦੀ, ਗੁਰ ਸਤਿਗੁਰ ਕੀ ਵਡਿਆਈ। ਮਹਾਰਾਜ ਕੌਮ ਨੂੰ ਦਰ ਕਰ ਬਖਸ਼ਣ ਜੀ। ਇਸੇ ਤਰ੍ਹਾਂ ਅਮਰਦੀਪ ਖਾਲਸਾ ਜੀ ਵੀ, ਜਾਵੇਦ ਬੱਬਰ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ अस्सलाम वालेकुम, माशाल्लाह प्रोग्राम बहुत अच्छा जा रहा है, खालिस्तान जिंदाबाद। बहुत शुक्रिया जावेद साहब। इंद्रजीत सिंह संधू जी, फिर कृपाल एस जी असल विच कहंदे RSS मुगलां दा ही नवां रूप ਹਨ। आज़ादी दी जंग जिथे शुरू हुई सी ਅੱਜ फिर उसे मोड़ ते पहुंच गई है। बिल्कुल ठीक। चरणजीत सिंह जी और इसी तरह बिक्रमजीत सिंह बाजवा जी भी और सिंह सूरमे। सत श्री अकाल डॉक्टर साहब, ਰਵਾਂਡਾ ਪਲਾਨ ਤਾਂ ਮਨੀਪੁਰ ਵਿੱਚ ਇੰਡੀਆ ਗਵਰਨਮੈਂਟ ਵੱਲੋਂ ਚਲਾਇਆ ਜਾ ਰਿਹਾ ਔਰ ਫਿਰ ਉਹ ਸਿੱਖਾਂ ਨੂੰ ਵੀ ਇਹੀ ਕਹਿ ਰਹੇ ਨੇ ਜੋ ਮਨੀਪੁਰ ਚ ਉਹਨਾਂ ਦਾ ਕਰ ਰਹੇ ਨੇ ਕੁਕੀ ਟ੍ਰਾਈਬ ਦਾ ਸਫਾਇਆ, ਸਾਨੂੰ ਵੀ ਇਹੀ ਉਹਨਾਂ ਦੀ ਵਾਰਨਿੰਗ ਹੈ। ਕੌਰ ਸ਼ਰਨਜੀਤ ਕਹਿੰਦੇ ਨੇ ਕਿ ਸੰਧੂ ਵੀਰ ਮੈਨੂੰ ਤਾਂ 1 ਮਹੀਨੇ ਤੋਂ ਅੱਛਾ ਉਹਨਾਂ ਦਾ ਆਪਾਂ ਲੱਗੇ ਨੇ। ਹਰਪ੍ਰੀਤ ਸਿੰਘ ਜੀ ਵੀ ਕਹਿੰਦੇ ਅਮਰਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਔਰ ਗੁਰਦੀਪ ਕੌਰ ਜੀ ਵੀ ਬਹੁਤ ਸ਼ੁਕਰੀਆ। ਹਰਪ੍ਰੀਤ ਸਿੰਘ ਜੀ, ਭੈਣ ਜੀ ਗੁਰਦੀਪ ਕੌਰ ਜੀ, ਬਹੁਤ ਸਭ ਦਾ ਬਹੁਤ ਸ਼ੁਕਰੀਆ। ਸੋਨ ਆਪ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।